ਢਿੱਲੋਂ ਬ੍ਰਦਰਸ ਜਲੰਧਰ ਦੇ, ਉਹਨਾਂ ਨੂੰ ਵੀ ਇਸੇ ਮਿਸਟ੍ਰੀਟਮੈਂਟ ਨਾਲ, ਇਸੇ ਕਿਸਮ ਦੀ ਪੁਲਿਸ ਦੀ ਟ੍ਰੀਟਮੈਂਟ ਦੇ ਨਾਲ ਮਜਬੂਰਨ ਸੁਸਾਈਡ ਕਮਿਟ ਕਰਨਾ। ਅੱਜ ਤੋਂ 2 ਦਿਨ ਪਹਿਲੇ ਮੁਕਤਸਰ ਦੇ ਵਿੱਚ ਜਿਹੜਾ ਇਨਸੀਡੈਂਟ ਪੰਜਾਬ ਪੁਲਿਸ ਨੇ ਵਹਿਸ਼ਿਆਨਾ ਕੀਤਾ, ਇੱਕ ਵਾਹਿਗੁਰੂ ਜੀ का खालसा वाहिगुरु जी की फतेह। मैं महताब सिंह खैरा सरदार सुखपाल सिंह खैरा का बेटा ਹਾਂ जी। कल जो सरदार सुखपाल सिंह खैरा नाल होया, तड़के सवेरे 6 वजे पंजाब पुलिस फाजिलका पुलिस साडे घर आई, साडे दरवाजियां ਦੀਆਂ ਕੁੰਡੀਆਂ ਤੋੜ ਕੇ ਚੋਰਾਂ ਵਾਂਗੂ ਸਾਡੇ ਮੇਰੇ ਫਾਦਰ ਦੇ ਕਮਰੇ ਦੇ ਅੰਦਰ ਵੜ ਕੇ ਉਹਨਾਂ ਨੂੰ ਅਰੈਸਟ ਕਰਨ ਦਾ ਇੱਕ ਯਤਨ ਕੀਤਾ ਗਿਆ। ਅਰੈਸਟ ਕਰਕੇ ਫਾਜ਼ਿਲਕਾ ਕੋਰਟ ਵਿੱਚ ਪੇਸ਼ ਕੀਤਾ ਗਿਆ। ਸਭ ਤੋਂ ਪਹਿਲਾਂ ਤਾਂ ਜੀ ਇਸ ਦੁੱਖ ਦੇ ਸਮੇਂ 'ਚ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਸਾਰਿਆਂ ਦਾ, ਹਰ ਇੱਕ ਉਸ ਇਨਸਾਨ ਦਾ ਜਿਨ੍ਹਾਂ ਨੇ ਮੇਰੇ ਤੱਕ ਪਹੁੰਚ ਕਰਨ ਦਾ ਯਤਨ ਕੀਤਾ, ਮੈਨੂੰ ਫੋਨ ਕੀਤਾ, ਮੈਨੂੰ ਮੈਸੇਜ ਕੀਤਾ, ਮੇਰੇ ਮਦਰ ਨੂੰ ਮੈਸੇਜ ਕੀਤਾ। ਐਸੇ ਕਈ ਸਾਰੇ ਫੋਨ ਸੀਗੇ ਕੱਲ ਦੀ ਦਿਹਾੜੀ 'ਚ ਜੋ ਮੈਂ ਅਟੈਂਡ ਨਹੀਂ ਕਰ ਸਕਿਆ ਸੀਗਾ, ਕਿਉਂਕਿ ਬਹੁਤ ਤੁਸੀਂ ਸਮਝ ਸਕਦੇ ਹੋ ਕਿ ਇੱਕ ਬੇਤਹਾਸ਼ਾ ਫੋਨ ਸਾਡੇ ਮੇਰੇ ਫਾਦਰ ਦੇ ਹੱਕ ਵਿੱਚ ਮੈਨੂੰ ਪੂਰੇ ਪੰਜਾਬ ਵਿੱਚੋਂ, ਦੇਸ਼ ਵਿੱਚੋਂ ਤੇ ਬਾਹਰ ਬੈਠੇ ਪੰਜਾਬੀਆਂ ਵੱਲੋਂ ਜੋ ਸਾਨੂੰ ਪਿਆਰ ਦਿਖਾਇਆ ਗਿਆ, ਮੈਂ ਤੁਹਾਡੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ। ਮੈਂ ਇਹ ਮੇਰੀ ਜ਼ਿੰਦਗੀ ਵਿੱਚ ਤਾਂ ਕੀ ਪਿਛਲੇ 2 ਸਾਲਾਂ 'ਚ ਦੂਜੀ ਵਾਰ ਹੋ ਗਿਆ ਕਿ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਸਰਕਾਰਾਂ ਨੇ ਜੇਲ੍ਹ ਵਿੱਚ ਬੰਦ ਕੀਤਾ। ਸਰਦਾਰ ਸੁਖਪਾਲ ਸਿੰਘ ਖਹਿਰਾ ਕੋਈ ਕ੍ਰਿਮੀਨਲ ਨਹੀਂ ਹੈ। 2015 ਤੋਂ ਉਹਨਾਂ ਦਾ ਇੱਕ ਨਾਮ ਇੱਕ ਡਰੱਗਸ ਕੇਸ ਵਿੱਚ ਲਿਆ ਜਾ ਰਿਹਾ, ਬੜੇ ਸਨਸਨੀ ਕੇਸ ਵਿੱਚ ਸਨਸਨੀ ਤਰੀਕੇ ਨਾਲ ਲਿਆ ਜਾਂਦਾ ਕਿ ਜੀ ਸੁਖਪਾਲ ਸਿੰਘ ਖਹਿਰਾ ਡਰੱਗ ਮਾਮਲਾ, ਕਿੰਗ ਪਿਨ, ਇੰਟਰਨੈਸ਼ਨਲ ਡਰੱਗ ਟ੍ਰੇਡ। ਜਿਹੜੇ ਮੇਰੇ ਫਾਦਰ ਨੂੰ ਤੁਸੀਂ ਜਾਣਦੇ ਹੋ, ਜਿਹੜੇ ਮੇਰੇ ਪਰਿਵਾਰ ਸਰਦਾਰ ਸੁਖਜਿੰਦਰ ਸਿੰਘ ਖਹਿਰਾ ਨੂੰ ਜਾਣਦੇ ਹੋ, 50 ਸਾਲ ਦਾ ਰਾਜਨੀਤਿਕ ਇੱਕ ਸਮਾਂ ਕੱਟ ਚੁੱਕਾ ਮੇਰਾ ਪਰਿਵਾਰ, ਅੱਧੀ ਸਦੀ। 50 ਸਾਲ ਇੱਕ ਬੜਾ ਲੰਬਾ ਸਮਾਂ ਹੁੰਦਾ ਹੈ। ਸਾਡੇ ਹਲਕੇ ਦੇ ਜਿਹੜੇ ਭਲੱਥ ਦੇ ਲੋਕ ਨੇ, ਉਹਨਾਂ ਨੇ 2022 ਦੀ ਇਲੈਕਸ਼ਨਾਂ ਵਿੱਚ ਮੇਰੇ ਫਾਦਰ ਨੂੰ ਜੇਲ੍ਹ 'ਚ ਬੈਠੇ ਹੋਏ ਜਿਤਾਇਆ। ਇਸ ਤੋਂ ਮੈਨੂੰ ਔਰ ਪੰਜਾਬੀਆਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਜਿਹੜੀ ਸੱਚਾਈ ਹੈ, ਉਹ ਅੱਜ ਸਾਰੇ ਬੱਚਿਆਂ ਨੂੰ, ਬੱਚੇ ਨੂੰ ਸੁਖਪਾਲ ਸਿੰਘ ਖਹਿਰਾ ਦੇ ਬਾਰੇ ਸੱਚਾਈ ਪਤਾ ਹੈ। ਬੜਾ ਕੁਝ ਲਿਖਿਆ ਜਾ ਰਿਹਾ ਹੈ, ਬੜੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਆਮ ਆਦਮੀ ਪਾਰਟੀ ਵੱਲੋਂ ਕਿ ਜੀ ਇਹ ਤਾਂ ਡਰੱਗਸ ਦਾ ਕੇਸ ਹੈ, ਇਹਨਾਂ ਦੀ ਆਮਦਨ 3 ਕਰੋੜ ਸੀ ਤੇ ਇਹਨਾਂ ਨੇ ਪਤਾ ਨਹੀਂ 6.5 ਕਰੋੜ ਰੁਪਇਆ 6 ਸਾਲਾਂ ਵਿੱਚ, 7 ਸਾਲਾਂ ਵਿੱਚ ਆਪਣਾ ਖਰਚਾ ਕੀਤਾ। ਇਹ ਸਾਰੀਆਂ ਗੱਲਾਂ ਈਡੀ ਦੀ ਕੰਪਲੇਂਟ ਵਿੱਚ ਕੋਰਟ ਵਿੱਚ ਕੌਗਨੀਜ਼ੈਂਸ ਲੈ ਕੇ ਉਹਦਾ ਟ੍ਰਾਇਲ ਚੱਲ ਰਿਹਾ ਹੈ। ਇਸ ਸਾਰੀਆਂ ਗੱਲਾਂ ਦੇ ਵਿੱਚ ਅਸੀਂ ਰੈਗੂਲਰ ਬੇਲ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ 2022 ਵਿੱਚ ਲੈ ਚੁੱਕੇ ਹਾਂ, ਜਨਵਰੀ ਵਿੱਚ। ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੀ ਐਲੀਗੇਸ਼ਨ ਬੀਜੇਪੀ ਦੀ ਏਜੰਸੀ ਲਾ ਰਹੀ ਸੀ ਔਰ ਜਿਹੜਾ ਮੈਟਰ ਹੁਣ ਕੋਰਟ ਵਿੱਚ ਚੱਲ ਰਿਹਾ ਹੈ, ਜਿਹਦੇ ਤੋਂ ਸਾਨੂੰ ਹਾਈ ਕੋਰਟ ਨੇ ਬੇਲ ਦਿੱਤੀ ਹੈ, ਉसी ਐਲੀਗੇਸ਼ਨ ਨੂੰ, ਉसी ਇਲਜ਼ਾਮ ਨੂੰ ਤੁਸੀਂ 2 ਸਾਲ ਬਾਅਦ ਲਾ ਕੇ ਤੇ ਸਾਨੂੰ, ਮੇਰੇ ਫਾਦਰ ਨੂੰ ਅਰੈਸਟ ਕਰ ਦਿੱਤਾ। ਜਿਹੜਾ ਇਹ ਮੁਕੱਦਮਾ ਹੈ, ਇਹ 2015 ਦਾ ਮਾਰਚ ਮਹੀਨੇ ਵਿੱਚ 35 ਨੰਬਰ FIR ਫਾਜ਼ਿਲਕਾ ਜ਼ਿਲ੍ਹੇ ਵਿੱਚ ਸਦਰ ਜਲਾਲਾਬਾਦ ਥਾਣੇ ਵਿੱਚ ਰਜਿਸਟਰ ਕੀਤੀ ਗਈ। ਮੇਰੇ ਫਾਦਰ ਸਰਦਾਰ ਸੁਖਪਾਲ ਸਿੰਘ ਖਹਿਰਾ ਇਸ FIR ਵਿੱਚ ਨਾਮਜ਼ਦ ਨਹੀਂ ਸੀ। ਤਕਰੀਬਨ ਜੇ ਮੈਂ ਗਲਤ ਨਾ ਹੋਵਾਂ ਤੇ 10 ਜਾਣੇ ਇਸ FIR ਵਿੱਚ ਅਕਿਊਜ਼ ਸੀਗੇ। 5 ਜਾਂ 6 ਸਪਲੀਮੈਂਟਰੀ ਚਲਾਨ ਪੇਸ਼ ਕੀਤੇ ਗਏ। 2 ਸਾਲ ਟ੍ਰਾਇਲ ਚੱਲਿਆ, ਸੁਖਪਾਲ ਸਿੰਘ ਖਹਿਰਾ ਦਾ ਨਾਮ ਇਸ ਕੇਸ ਵਿੱਚ ਨਹੀਂ ਆਇਆ। 2017 ਵਿੱਚ ਤੁਸੀਂ ਸਾਰੇ ਜਾਣਦੇ ਹੋ, ਮੇਰੇ ਫਾਦਰ ਲੀਡਰ ਆਫ ਆਪੋਜੀਸ਼ਨ ਸੀ। ਉਦੋਂ ਵੀ ਇਹਨਾਂ ਦੀ ਜਿਹੜੀ ਆਵਾਜ਼ ਸੀਗੀ ਸ਼ਾਇਦ ਸਰਕਾਰਾਂ ਨੂੰ ਚੁੱਭਦੀ ਸੀ। ਸੋ ਇਸ ਕਰਕੇ ਜਦੋਂ ਮੇਰੇ ਫਾਦਰ ਲੀਡਰ ਆਫ ਆਪੋਜੀਸ਼ਨ ਸੀ, ਉਹਨਾਂ ਨੂੰ ਕੋਰਟ ਵਿੱਚੋਂ ਸਮਨ ਕੀਤਾ ਗਿਆ। ਲੀਡਰ ਆਫ ਆਪੋਜੀਸ਼ਨ ਹੁੰਦੇ ਨਾਤੇ ਉਸ ਸਮੇਂ, ਕਿਉਂਕਿ ਅਸੀਂ ਆਮ ਆਦਮੀ ਪਾਰਟੀ ਵਿੱਚ ਸੀਗੇ, ਭਗਵੰਤ ਸਿੰਘ ਮਾਨ ਨੇ ਬੜਾ ਇੱਕ ਸਟੈਂਡ ਲਿਆ ਜੀ ਕਿ ਇਹ ਪੋਲੀਟੀਕਲ ਵੈਂਡੇਟਾ ਹੈ। ਸੁਖਪਾਲ ਸਿੰਘ ਖਹਿਰਾ ਤਾਂ ਇੱਕ ਬੁਲੰਦ ਪੰਜਾਬ ਦੀ ਆਵਾਜ਼ ਹੈ, ਉਹ ਸੱਚ ਬੋਲਦਾ, ਤਾਂ ਕਰਕੇ ਤੁਸੀਂ ਉਹਦੇ ਤੇ ਝੂਠੇ ਮੁਕੱਦਮੇ ਪਾਉਂਦੇ ਹੋ। ਮੈਂ ਨਹੀਂ ਕਹਿ ਰਿਹਾ, ਔਰ ਸ਼ਾਇਦ ਮੈਂ ਇੰਨਾ ਬਿਹਤਰ ਮੈਂ ਨਹੀਂ ਕਹਿ ਸਕਦਾ ਸੀ, ਇੰਨਾ ਚੰਗਾ ਮੈਂ ਨਹੀਂ ਕਹਿ ਸਕਦਾ ਸੀ ਜਿੰਨਾ ਚੰਗਾ ਉਸ ਟਾਈਮ ਆਮ ਆਦਮੀ ਪਾਰਟੀ ਦੇ ਪ੍ਰੈਜ਼ੀਡੈਂਟ ਨੇ ਕਿਹਾ। ਤੁਸੀਂ ਵੀ ਸੁਣ ਲਓ ਸਾਰੇ। मैं सवाल भी पा रहा लोक सभा स्पैशली खैरा साहब वाला कि किस तरह ਜਿਹੜੇ ਸੱਚੇ
ਬੰਦੇ ਨੇ, ਸੱਚ ਬੋਲਣ ਵਾਲਿਆਂ ਨੂੰ ਚੁਣ ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਆਪਸ ਚ ਕਿਵੇਂ ਇਹ ਪਾਰਟੀਆਂ ਦੋਨੇ ਰਲੀਆਂ ਹੋਈਆਂ ਨੇ। ਸੋ ਹਰ ਵਕਤ ਖਹਿਰਾ ਸਾਹਿਬ ਦੇ ਨਾਲ ਆ ਅਹੁਦੇਦਾਰ ਵੀ ਔਰ ਦਿੱਲੀ ਦੀ ਲੀਡਰਸ਼ਿਪ ਵੀ ਉਹਨਾਂ ਨੂੰ ਸੁਜੈਸਟ ਵੀ ਕਰਦੇ ਰਹੇ ਕਿ ਦਿੱਲੀ ਦੇ ਵਿੱਚ ਲੀਗਲ ਖਹਿਰਾ ਸਾਹਿਬ ਨੂੰ ਕਿ ਕਿਸ ਤਰ੍ਹਾਂ ਕਰਨਾ ਚਾਹੀਦਾ। ਜਦੋਂ ਖਹਿਰਾ ਸਾਹਿਬ ਵਾਲਾ ਕੇਸ ਹੈ ਭਗਵੰਤ ਜੀ, ਉਦੋਂ ਖਬਰਾਂ ਛਪੀਆਂ ਇਹ ਕਿ ਆਮ ਆਦਮੀ ਪਾਰਟੀ ਨੇ ਇੱਕ ਇੰਟਰਨਲ ਇਨਕੁਆਇਰੀ ਬਿਠਾਈ ਹੈਗੀ। ਇੰਟਰਨਲ ਇਨਕੁਆਇਰੀ ਯਾਨੀ ਲੀਗਲ ਓਪੀਨੀਅਨ ਲਿਆ ਜਾ ਰਿਹਾ ਖਹਿਰਾ ਤੇ। ਇਹ ਗੱਲ ਆਮ ਆਦਮੀ ਪਾਰਟੀ ਦੇ ਵੱਲੋਂ ਆਈ ਸੀ, ਸਟੇਟਮੈਂਟ ਤੁਹਾਡੀ ਵੀ ਆਈ ਸੀ। ਉਹ ਇਨਕੁਆਇਰੀ ਦਾ ਕੀ ਬਣ ਰਿਹਾ? ਉਹਦੇ ਵਿੱਚ ਇਹੀ ਹੈ, ਦੇਖੋ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਰਾਹਤ ਦਿੱਤੀ। ਜਿਹੜੇ ਮੈਟਰ ਹੈ, ਨਾ ਤਾਂ ਖਹਿਰਾ ਸਾਹਿਬ ਦਾ ਨਾਂ ਕਿਤੇ ਚਾਰਜ ਸ਼ੀਟ 'ਚ ਹੈ, ਨਾ ਕਿਸੇ ਚਲਾਨ 'ਚ ਪੇਸ਼ ਕੀਤਾ, ਨਾ ਕੋਈ FIR 'ਚ ਹੈ। ਕਿਸ ਤਰ੍ਹਾਂ ਉਹ ਜਿਹੜਾ ਇਹਨਾਂ ਨੇ 319 ਦੇ ਅੰਡਰ ਲੈ ਲਿਆ, ਉਹ ਸਾਨੂੰ ਜਿਹੜੇ ਦਿੱਲੀ ਦੇ ਵੀ ਨੇ, ਕੁਝ ਪੰਜਾਬ ਦੇ ਜਿਹੜੇ ਲੀਗਲ ਐਕਸਪਰਟ ਨੇ, ਉਹਨਾਂ ਨੇ ਕਿਹਾ ਕਿ ਇਸ ਕੇਸ ਦੇ ਵਿੱਚ ਕੁਝ ਨਹੀਂ, ਇਹ ਸਿਰਫ ਪੋਲੀਟੀਕਲ ਵੈਂਡੇਟਾ ਹੈ ਔਰ ਸਿਆਸੀ ਬਦਲਾਖੋਰੀ ਦੀ ਹੱਦ ਹੈ ਇਹ ਕਿ ਉਹ। ਸੋ ਜਿਹੜੀਆਂ ਗੱਲਾਂ ਅੱਜ ਮੈਂ 2023 ਵਿੱਚ ਕਰ ਰਿਹਾ, 2017 ਵਿੱਚ ਬਤੌਰ ਲੀਡਰ ਆਫ ਆਪੋਜੀਸ਼ਨ ਹੁੰਦੇ ਹੋਏ ਇਹੀ ਗੱਲਾਂ ਭਗਵੰਤ ਮਾਨ ਨੇ ਸੁਖਪਾਲ ਸਿੰਘ ਖਹਿਰਾ ਬਾਰੇ ਕੀਤੀਆਂ। ਮੁਕੱਦਮਾ ਉਹੀ ਹੈ, ਮੁਕੱਦਮਾ ਕੋਈ ਨਵਾਂ ਨਹੀਂ ਦਰਜ ਕੀਤਾ ਗਿਆ। ਇਸ ਤੋਂ ਬਾਅਦ, ਇਸ ਵੀਡੀਓ ਤੋਂ ਬਾਅਦ ਸੁਪਰੀਮ ਕੋਰਟ ਨੇ ਸਾਡੇ ਖਿਲਾਫ ਸਾਡਾ ਸਮਨਿੰਗ ਆਰਡਰ ਜਿਹੜਾ ਹੈ ਉਹ ਕੁਆਸ਼ ਕਰ ਦਿੱਤਾ। ਹੁਣ ਮੈਨੂੰ ਕੱਲ ਦੇ ਮੇਰੇ ਜਿੰਨਾ ਮੈਂ ਮੀਡੀਆ ਨਾਲ ਇੰਟਰੈਕਟ ਕੀਤਾ, ਉਹਨਾਂ ਨੇ ਮੈਨੂੰ ਕਿਹਾ ਕਿ ਜੀ ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀ ਹੈ ਕਿ ਜੀ ਤੁਸੀਂ SIT ਨੂੰ ਕਹੋ ਕਿ ਜੀ ਤੁਸੀਂ ਆਪਣੀ ਕਾਰਵਾਈ ਕਰ ਸਕਦੇ ਹੋ। ਇਹ ਸਰਾਸਰ ਝੂਠ ਹੈ। ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ 'ਚ ਬੈਠੇ ਚੰਗੇ ਚੰਗੇ ਨੁਮਾਇੰਦੇ, ਚੰਗੇ ਤਾਂ ਨਹੀਂ ਨੁਮਾਇੰਦੇ ਬੈਠੇ ਅੱਜ ਕੈਮਰੇ ਦੇ ਸਾਹਮਣੇ ਝੂਠ ਬੋਲ ਰਹੇ ਨੇ। 2 ਪੇਜ ਦਾ ਇਹ ਆਰਡਰ ਹੈ, 5 ਇਹਦੇ ਅੰਦਰ ਪੈਰਾਗ੍ਰਾਫ ਹੈ। ਕੋਈ ਕਹਿੰਦਾ ਕਿ ਜੀ ਹਾਈ ਕੋਰਟ ਦੇ ਆਰਡਰ ਵਿੱਚ ਸਟੇ ਨਹੀਂ ਹੈ। ਇਹ ਸਟੇ ਆਰਡਰ ਨਹੀਂ, ਇਹ ਕੁਐਸ਼ਿੰਗ ਆਰਡਰ ਹੈ। ਸਟੇ ਆਰਡਰ ਤੋਂ ਵੀ ਉੱਤੇ ਵਾਲਾ ਆਰਡਰ ਇਹ ਸੁਪਰੀਮ ਕੋਰਟ ਦਾ, ਇਹਦੇ ਵਿੱਚ ਸਮਨਿੰਗ ਆਰਡਰ ਸਟੇ ਨਹੀਂ। ਸਟੇ ਤਾਂ ਬਹੁਤ ਛੋਟੀ ਗੱਲ ਹੁੰਦੀ ਹੈ, ਕੁਐਸ਼ ਕਰਕੇ ਰੱਦ ਕਰ ਦਿੱਤਾ ਗਿਆ। ਮੈਂ ਧੰਨਵਾਦ ਕਰਦਾ ਉਸ ਪਰਮਾਤਮਾ ਦੇ ਸੁਪਰੀਮ ਕੋਰਟ ਦੇ ਜੱਜਸ ਨੇ ਜਿਨ੍ਹਾਂ ਨੇ ਸੱਚ ਦੇਖਿਆ ਇਸ ਕੇਸ ਵਿੱਚ। ਅੱਜ ਆਪਾਂ ਹੁਣ ਇਸ ਮਾਨ ਸਰਕਾਰ ਦੇ ਜੋ ਬਦਲਾਖੋਰੀ ਦੀ ਨੀਤੀ ਮੇਰੇ ਫਾਦਰ ਦੇ ਖਿਲਾਫ ਕਰਦੇ, ਮੈਂ ਉਹਦਾ ਜ਼ਿਕਰ ਕਰਦਾ। 2022 ਵਿੱਚ ਜੇਲ੍ਹ 'ਚ ਬੈਠੇ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਚਿਤਾਇਆ ਭਲੱਥ ਦੇ ਲੋਕਾਂ ਨੇ। ਮੈਂ ਉਹਨਾਂ ਦਾ ਬਹੁਤ ਰਿਣੀ ਹੈ, ਮੈਂ ਉਹਨਾਂ ਦਾ ਦੇਣਦਾਰ ਰਹੂੰਗਾ ਸਾਰੀ ਉਮਰ ਆਪਣੇ ਭਲੱਥ ਦੇ ਲੋਕਾਂ ਦਾ। ਉਹਨਾਂ ਨੇ ਜੋ ਜਜ਼ਬਾ, ਜੋ ਪਿਆਰ, ਜੋ ਸਾਥ ਦਿਖਾਇਆ ਸੀ। 2022 ਤੋਂ ਬਾਅਦ ਮੇਰੇ ਫਾਦਰ ਸੁਖਪਾਲ ਸਿੰਘ ਖਹਿਰਾ ਤੇ 3 ਮੁਕੱਦਮੇ ਦਰਜ ਕੀਤੇ ਗਏ। ਮੈਨੂੰ ਕੱਲ ਟਾਈਮਜ਼ ਨਾਲ ਉੱਤੇ ਜਾਣ ਦਾ ਮੌਕਾ ਮਿਲਿਆ, ਇੱਕ ਇੰਟਰਵਿਊ ਤੇ, ਮੈਨੂੰ ਪਤਾ ਨਹੀਂ ਕਿਹੜੀ ਸੀਗੀ। ਉਹਨਾਂ ਨੇ ਕਿਹਾ ਕਿ ਜੀ ਜੇ ਬਦਲਾਖੋਰੀ ਹੁੰਦੀ ਤੇ 1 ਸਾਲ 1.5 ਸਾਲ ਬਾਅਦ ਕਿਉਂ ਤੁਹਾਡੇ ਖਿਲਾਫ ਕਰਦੇ। ਮੈਂ ਦੱਸਦਾ ਜੀ 2022 ਦੀ ਸਰਕਾਰ ਬਣਨ ਤੋਂ ਬਾਅਦ ਮੇਰੇ ਫਾਦਰ ਤੇ 3 ਮੁਕੱਦਮੇ ਦਰਜ ਕੀਤੇ ਗਏ। ਸਭ ਤੋਂ ਪਹਿਲਾਂ ਇੱਕ FIR ਨੰਬਰ 174, ਉਹਦੀ ਕਾਪੀ ਹਜੇ ਅਪਲੋਡ ਨਹੀਂ ਕੀਤੀ ਗਈ ਹੈ ਕਿਸੇ ਵੈਬਸਾਈਟ ਤੇ। ਇਹ ਟਵਿੱਟਰ ਤੇ ਇੱਕ ਪੋਸਟ ਨੂੰ ਸ਼ੇਅਰ ਕਰਨ ਵਾਸਤੇ ਸਰਦਾਰ ਸੁਖਪਾਲ ਸਿੰਘ ਖਹਿਰਾ ਅਤੇ PPCC ਪ੍ਰੈਜ਼ੀਡੈਂਟ ਰਾਜਾ ਵੜਿੰਗ ਸਾਹਿਬ ਜੀ ਤੇ ਪਰਚਾ ਦਰਜ ਕੀਤਾ ਗਿਆ, ਸਿਰਫ ਇੱਕ ਪੋਸਟ ਨੂੰ ਸ਼ੇਅਰ ਕਰਨ ਵਾਸਤੇ। ਉਸ ਤੋਂ ਬਾਅਦ ਇੱਕ FIR ਨੰਬਰ 25 ਦਰਜ ਕੀਤੀ ਗਈ ਮੇਰੇ ਫਾਦਰ ਤੇ ਕਿ ਜੀ ਇਹ ਇੱਕ SDM ਦੇ ਦਫ਼ਤਰ ਵਿੱਚ ਜਾ ਕੇ ਉਹਨੂੰ ਡਰਾਇਆ, ਉਹਨੂੰ ਧਮਕਾਇਆ। ਤੇ ਇਸ FIR ਦੇ ਵਿੱਚ ਕਿਉਂਕਿ ਸਾਰੀ ਬੇਲੇਬਲ ਅਫੈਂਸਸ ਸੀ ਔਰ ਨਾਨ ਕੌਗਨਿਜ਼ੇਬਲ ਅਫੈਂਸਸ ਸੀ, ਪਰਚਾ ਦਰਜ ਕਰਾਇਆ ਨਹੀਂ ਜਾ ਸਕਦਾ ਸੀ। ਇਹਨਾਂ ਨੇ ਇੱਕ ਝੂਠੀ ਧਾਰਾ ਵਿੱਚ ਲਾ ਕੇ ਜੀ ਕਹਿਤਾ ਜੀ ਕਿ ਇਹਨਾਂ ਨੇ ਸੁਖਪਾਲ ਖਹਿਰਾ ਨੇ SDM ਨੂੰ ਬੰਦੀ ਬਣਾ ਕੇ ਰੱਖਿਆ। ਅਸੀਂ ਹਾਈ ਕੋਰਟ ਗਏ, ਸਾਨੂੰ ਹਾਈ ਕੋਰਟ ਵਿੱਚ ਰਿਲੀਫ ਮਿਲੀ। ਅੱਜ ਤੱਕ ਉਹਨਾਂ 2 FIRs ਵਿੱਚ ਚਲਾਨ ਨਹੀਂ ਪੇਸ਼ ਕੀਤਾ ਗਿਆ ਕਿਉਂਕਿ ਤੱਥ ਹੈ ਨਹੀਂ ਇਹਨਾਂ ਕੋਲ, ਕਿਉਂਕਿ ਇਹ ਝੂਠ ਬੋਲਦੇ ਨੇ। ਇਸ ਤੋਂ ਬਾਅਦ FIR ਨੰਬਰ 30, ਇਹ ਵੀ ਪੁਲਿਸ ਥਾਣੇ ਭਲੱਥ ਵਿੱਚ। ਇਹ FIR ਨੰਬਰ 25 ਤੇ FIR ਨੰਬਰ 30 ਵਿੱਚ ਸਿਰਫ ਔਰ ਸਿਰਫ 12 ਜਾਂ 13 ਦਿਨਾਂ ਦਾ ਫਰਕ ਸੀ। 13-14 ਦਿਨਾਂ ਵਿੱਚ 2 ਪਰਚੇ ਸੁਖਪਾਲ ਸਿੰਘ ਖਹਿਰਾ ਤੇ ਦਰਜ ਕੀਤੇ ਗਏ। FIR ਨੰਬਰ 30 PS ਭਲੱਥ। ਇਹਦਾ ਬੜਾ ਹੈਰਾਨ ਕਰਨ ਵਾਲਾ ਇੱਕ, ਮੈਂ ਜ਼ਿਆਦਾ ਲੰਬਾ ਨਹੀਂ ਜਾਣਾ ਚਾਹੁੰਦਾ। ਇਹ FIR ਦੀ ਜਿਹੜੀ FIR ਨੰਬਰ 30 ਦੀ ਐਲੀਗੇਸ਼ਨ ਹੈ, ਇਹ ਐਲੀਗੇਸ਼ਨ ਹੈ 1970 ਤੋਂ ਪਹਿਲੇ ਦੀ ਆ। ਮੇਰੇ ਫਾਦਰ ਸੁਖਪਾਲ ਸਿੰਘ ਖਹਿਰਾ ਉਸ ਸਮੇਂ 6 ਜਾਂ 7 ਸਾਲ ਦੇ ਸੀ। ਉਹਨਾਂ ਦਾ ਕੋਈ ਆਪਣੀ ਸਕੀ ਭੈਣ ਨਾਲ ਉਹਨਾਂ ਨੇ ਤਬਾਦਲਾ ਕੀਤਾ। ਉਹ ਤਬਾਦਲੇ ਦੇ ਵਿੱਚ ਰਣਜੀਤ ਸਿੰਘ ਰਾਣਾ, ਜਿਹੜਾ ਇੱਕ ਸਾਡਾ ਹਲਕੇ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਜ਼ਮਾਨਤ ਜ਼ਬਤ ਕਰਾ ਕੇ ਕੈਂਡੀਡੇਟ ਗਿਆ ਸੀਗਾ, ਉਹ ਸ਼ਿਕਾਇਤ ਕਰਦਾ ਹੈ ਕਿ ਜੀ ਖਹਿਰੇ ਨੇ ਆਪਣੀ ਸਕੀ ਭੈਣ ਨੂੰ ਜ਼ਮੀਨ ਨਹੀਂ ਦਿੱਤੀ ਤੇ
ਖਹਿਰਾ ਸਾਹਿਬ ਦੀ, ਮੇਰੇ ਫਾਦਰ ਦੀ ਸਕੀ ਸਿਸਟਰ ਨੂੰ, ਮੇਰੀ ਭੂਆ ਜੀ ਨੂੰ 72 ਸਾਲ ਦੀ ਉਹਨਾਂ ਦੀ ਉਮਰ ਹੈ, ਉਹਨਾਂ ਨੂੰ ਅਕਿਊਜ਼ਡ ਬਣਾ ਕੇ ਦਿੱਤਾ। ਅਸੀਂ ਉੱਥੇ ਹਾਈ ਕੋਰਟ ਗਏ, ਹਾਈ ਕੋਰਟ ਨੇ ਇਨਵੈਸਟੀਗੇਸ਼ਨ ਸਟੇ ਕਰ ਦਿੱਤੀ। 1 ਸਾਲ ਵਿੱਚ 3 ਮੁਕੱਦਮੇ, 3 ਨਵੀਂ FIR ਤੇ ਚੌਥੀ ਇਹ ਜਦ ਅਰੈਸਟ ਕੀਤੀ ਗਈ। ਇਹ 3 ਮੁਕੱਦਮਿਆਂ ਚੋਂ ਅਰੈਸਟ ਨਹੀਂ ਕਰ ਪਾਏ ਕਿਉਂਕਿ ਅਸੀਂ ਜਦ ਸਾਨੂੰ ਪਤਾ ਚੱਲਦਾ ਸੀ ਕਿ ਝੂਠਾ ਮੁਕੱਦਮਾ ਦਰਜ ਹੋਇਆ, ਅਸੀਂ ਹਾਈ ਕੋਰਟ ਜਾਂਦੇ ਸੀ ਤੇ ਸਾਨੂੰ ਹਾਈ ਕੋਰਟ ਰਾਹਤ ਦੇ ਦਿੰਦੀ ਸੀ। ਇਹ ਮੁਕੱਦਮਾ ਇਹਨਾਂ ਨੇ ਚੋਰੀ ਛੁਪ ਕੇ ਲੁੱਕ ਕੇ, ਤੇ ਪੁਲਿਸ ਵਾਲੇ ਇਦਾਂ ਆਏ ਜਿੱਦਾਂ ਰਾਤ ਨੂੰ ਚੋਰ ਆਉਂਦੇ। ਜਿੱਦਾਂ ਮੈਂ ਕਿਹਾ, ਮੇਰੇ ਫਾਦਰ ਕੋਈ ਹਾਰਡਕੋਰ ਕ੍ਰਿਮੀਨਲ ਨਹੀਂ ਹੈ। ਉਹਨਾਂ ਦਾ ਗੁਨਾਹ ਮੈਂ ਅਕਸਰ ਜਦ ਮੈਂ ਪਿੰਡਾਂ 'ਚ ਇਲੈਕਸ਼ਨਾਂ ਵਾਸਤੇ ਜਾਂਦਾ ਸੀ, ਮੈਂ ਆਪਣੇ ਫਾਦਰ ਦੇ ਗੁਨਾਹ ਗਿਣਾਉਂਦਾ ਸੀ। ਮੇਰੇ ਫਾਦਰ ਦਾ ਗੁਨਾਹ ਇਹ ਹੈ ਕਿ ਜਦ ਸਿੱਖ ਨੌਜਵਾਨਾਂ ਤੇ ਯੁਵਾਪਾ ਲੱਗਦੀ ਹੈ, ਉਹ ਉਹਨਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਦਾ ਸਹਾਰਾ ਬਣਦੇ ਆ। ਪੰਜਾਬ ਵਿੱਚ ਕਿਤੇ ਵੀ ਨਸ਼ਿਆਂ ਦੇ ਨਾਲ ਕਿਸੇ ਨੌਜਵਾਨ ਦੀ ਮੌਤ ਹੁੰਦੀ ਹੈ, ਉਹਨਾਂ ਦੇ ਘਰ ਅਫਸੋਸ ਕਰਨ ਜਾਂਦੇ ਆ, ਉਹਨਾਂ ਦੇ ਭੋਗਾਂ ਤੇ ਜਾਂਦੇ ਆ। ਜਦ ਪੰਜਾਬ ਦੇ ਨੌਜਵਾਨਾਂ ਨੂੰ ਝੂਠੇ ਮੁਕੱਦਮਿਆਂ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ ਵਿੱਚ ਅਸਾਮ ਭੇਜਿਆ ਜਾਂਦਾ ਹੈ, ਉਹਨਾਂ ਦੇ ਵਾਸਤੇ ਖੜਦੇ ਨੇ। ਮੈਂ ਗੁਨਾਹ ਗਿਣਾ ਰਿਹਾ ਸੁਖਪਾਲ ਸਿੰਘ ਖਹਿਰਾ ਦੇ ਕਿ ਕਿਉਂ ਅੱਜ ਉਹ ਜੇਲ੍ਹ 'ਚ ਬੈਠੇ ਨੇ। ਜਦ ਪੂਰੇ ਦੁਨੀਆ ਵਿੱਚ ਹਾਹਾਕਾਰ ਮਚੀ ਕਿ ਜੀ ਹਰਦੀਪ ਸਿੰਘ ਨਿੱਜਰ ਨੂੰ ਇੰਡੀਆ ਦੀ ਸਰਕਾਰ ਨੇ ਕੈਨੇਡਾ ਦੀ ਧਰਤੀ ਤੇ ਜਾ ਕੇ ਅਸੈਸੀਨੇਟ ਕੀਤਾ, ਸਰਦਾਰ ਸੁਖਪਾਲ ਸਿੰਘ ਖਹਿਰਾ ਨੇ ਭਗਵੰਤ ਮਾਨ ਨੂੰ CM ਪੰਜਾਬ ਹੋਣ ਦੇ ਨਾਤੇ ਸਵਾਲ ਕੀਤਾ ਕਿ ਦੱਸੋ ਜੀ ਕੀ ਤੁਹਾਡਾ ਹੱਕ ਨਹੀਂ ਇਸ ਗੱਲ ਤੇ ਕੋਈ ਬਿਆਨ ਦੇਣਾ। ਇਹ ਉਹਨਾਂ ਦਾ ਗੁਨਾਹ ਸੀ। ਜਦ ਜਗਰਾਉਂ ਵਾਲੀ ਕੋਠੀ ਤੇ ਆਮ ਆਦਮੀ ਪਾਰਟੀ ਦੀ ਇੱਕ MLA ਨੇ NRI ਦੀ ਕੋਠੀ ਤੇ ਕਬਜ਼ਾ ਕੀਤਾ, ਉਸ ਕੇਸ ਨੂੰ ਲੜਾਈ ਲੜੀ, ਹਾਈ ਕੋਰਟ ਤੱਕ ਲੜਾਈ ਲੜੀ, ਪਰਚਾ ਦਰਜ ਕਰਵਾਇਆ, ਕੋਠੀ ਖਾਲੀ ਕਰਵਾਈ। ਇਹ ਉਹਨਾਂ ਦਾ ਗੁਨਾਹ ਸੀ। ਪੰਜਾਬ ਦਾ ਇਤਿਹਾਸ ਸ਼ਾਇਦ ਤੁਸੀਂ ਮੇਰੇ ਤੋਂ ਜ਼ਿਆਦਾ ਜਾਣਦੇ ਹੋ, ਮੈਂ ਕੋਈ ਇੱਥੇ ਕਿਸੇ ਨੂੰ ਸਿਖਾਉਣ ਨਹੀਂ ਆਇਆ। ਪੰਜਾਬ ਦੇ ਇਤਿਹਾਸ ਵਿੱਚ ਜਦ ਵੀ ਕਿਸੇ ਨੇ ਇਸ ਧਰਤੀ ਤੇ ਧੌਣ ਚੁੱਕ ਕੇ ਪੰਜਾਬੀਅਤ, ਪੰਜਾਬੀ ਤੇ ਸਿੱਖਾਂ ਦੀ ਗੱਲ ਖਾਸ ਕਰਕੇ ਕੀਤੀ ਹੈ, ਉਹਨੂੰ ਹਮੇਸ਼ਾ ਡਰਾਇਆ ਤੇ ਧਮਕਾਇਆ ਗਿਆ। ਅਵਲ ਤਾਂ ਉਹਨੂੰ ਮਾਰ ਹੀ ਦਿੱਤਾ ਗਿਆ। ਜੇ ਉਹਨਾਂ ਨੂੰ ਨਹੀਂ ਮਾਰ ਸਕਦੇ ਤਾਂ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਗਿਆ, ਪਰਚੇ ਦਰਜ ਕੀਤੇ ਗਏ, ਡਰਾਇਆ ਗਿਆ, ਧਮਕਾਇਆ ਗਿਆ। ਔਰ ਮੈਨੂੰ ਮਾਣ ਹੈ ਕਿ ਮੈਂ ਸੁਖਪਾਲ ਸਿੰਘ ਖਹਿਰਾ ਦਾ ਬੇਟਾ। ਹਾਲਾਂਕਿ ਉਹ ਜੇਲ੍ਹ 'ਚ ਨੇ, ਬੜੀ ਦੁਨੀਆ 'ਚ ਐਂ ਦਿਖਾਇਆ ਜਾ ਰਿਹਾ ਕਿ ਜੀ ਬੜਾ ਵੱਡਾ ਇੱਕ ਡਰੱਗ ਕਿੰਗਪਿਨ ਹੈ ਸੁਖਪਾਲ ਖਹਿਰਾ, ਪਰ ਮੈਨੂੰ ਮਾਣ ਹੈ ਕਿ ਮੈਂ ਇੱਕ ਐਸੇ ਇਨਸਾਨ ਦਾ ਬੇਟਾ ਹੈ ਜੋ ਇੱਕ ਸੱਚ ਦੀ ਲੜਾਈ ਲੜਦਾ ਹੈ, ਆਪਣੀ ਕੌਮ ਦੀ ਲੜਾਈ ਲੜਦਾ ਹੈ। ਠੀਕ ਹੈ, ਜੋ ਸਾਡੇ ਤੋਂ ਖਿੱਚ ਕੇ ਉਹਨਾਂ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ ਹੈ, ਪਰ ਇਹ ਦੁਨੀਆ ਗੋਲ ਹੈ। ਇਹ ਸਮਾਂ ਸਦਾ ਇਦਾਂ ਨਹੀਂ ਰਹਿਣਾ, ਟਾਈਮ ਦੀ ਗੱਲ ਹੈ। ਪਰਮਾਤਮਾ ਜਾਨ ਬਖਸ਼ੇ ਸਾਡੇ ਵਿਰੋਧੀਆਂ ਨੂੰ। ਸੁਖਪਾਲ ਸਿੰਘ ਖਹਿਰਾ ਨੇ ਤਾਂ ਝੱਲਿਆ ਏ। ਪਰਮਾਤਮਾ ਸਾਡੇ ਵਿਰੋਧੀਆਂ ਨੂੰ ਲੱਤਾਂ 'ਚ ਜਾਨ ਬਖਸ਼ੇ ਕਿ ਜਦੋਂ ਸਾਡਾ ਟਾਈਮ ਆਊਗਾ, ਜਦੋਂ ਸਾਡਾ ਮੌਕਾ ਆਊਗਾ, ਤੇ ਤਾਂ ਇਹਨਾਂ ਨੂੰ ਵੀ ਪਰਮਾਤਮਾ ਥੋੜਾ ਹੌਸਲਾ ਦੇਵੇ। ਤੁਹਾਡੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਵੀਡੀਓ ਥੋੜੀ ਜਿਹੀ ਲੰਬੀ ਜਾ ਚੁੱਕੀ ਹੈ। ਮੈਂ ਅੱਜ ਦੀ ਵੀਡੀਓ ਵਿੱਚ ਇੱਕ ਅਪੀਲ ਕਰਨਾ ਚਾਹੁੰਦਾ ਸੀ, ਇੱਕ ਫਰਿਆਦ ਕਰਨਾ ਚਾਹੁੰਦਾ ਸੀ ਤੁਹਾਨੂੰ ਸਾਰਿਆਂ ਨੂੰ। ਕੱਲ ਜਲਾਲਾਬਾਦ ਵਿਖੇ ਸਰਦਾਰ ਸੁਖਪਾਲ ਸਿੰਘ ਖਹਿਰਾ ਦੀ ਇਲਾਕਾ ਮੈਜਿਸਟ੍ਰੇਟ ਦੇ ਅੱਗੇ ਪੇਸ਼ੀ ਹੋਊਗੀ। ਸੋ ਮੇਰੀ ਸਾਰਿਆਂ ਨੂੰ, ਉਹਨਾਂ ਲੋਕਾਂ ਨੂੰ, ਪਾਰਟੀ ਦੀ ਲਾਈਨਾਂ ਤੋਂ ਅਕ੍ਰੋਸ ਪਾਰਟੀ ਲਾਈਨਸ ਮੇਰੀ ਬੇਨਤੀ ਹੈ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਸੁਖਪਾਲ ਸਿੰਘ ਖਹਿਰਾ ਪੰਜਾਬ ਪੱਖੀ ਗੱਲਾਂ ਕਰਦੇ ਨੇ, ਕੌਮ ਦੇ ਹਿੱਤ ਵਿੱਚ ਗੱਲਾਂ ਕਰਦੇ ਨੇ, ਤੇ ਅੱਜ ਉਹਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ, ਤੇ ਜੇ ਤੁਹਾਨੂੰ ਇਹ ਸਾਰੀਆਂ ਗੱਲਾਂ ਮੇਰੀਆਂ ਸੱਚ ਲੱਗੀਆਂ ਤਾਂ ਮੇਰੀ ਬੇਨਤੀ ਹੈ ਕਿ ਆਪਾਂ ਹੁਮ-ਹੁਮਾ ਕੇ ਸ਼ਾਂਤਮਈ ਢੰਗ ਨਾਲ ਸਰਦਾਰ ਸੁਖਪਾਲ ਸਿੰਘ ਖਹਿਰਾ ਦਾ ਸਵੇਰੇ 9 ਵਜੇ ਜਲਾਲਾਬਾਦ ਵਿੱਚ ਆਪਣੀ ਇੱਕ ਹੌਸਲਾ ਅਫਜ਼ਾਈ ਕਰੀਏ ਤੇ ਉਹਨਾਂ ਦਾ ਸਾਥ ਦਈਏ। ਤੁਹਾਡੇ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ। ਬਹੁਤ ਸਾਰੇ ਐਸੇ ਲੋਕ ਮੈਨੂੰ ਅਪਰੋਚ ਕਰ ਰਹੇ ਨੇ, ਮੇਰੇ ਕੋਲ ਤਾਂ ਫੋਨ ਨਹੀਂ ਚੱਕਿਆ ਗਿਆ। ਜੇ ਮੇਰੇ ਤੋਂ ਕਿਸੇ ਦਾ ਫੋਨ ਨਾ ਚੱਕਿਆ ਗਿਆ ਤਾਂ ਮੈਨੂੰ ਮਾਫ ਕਰਨਾ। ਤੁਹਾਡਾ ਸਾਰਿਆਂ ਦਾ ਦਿੱਤਾ ਹੋਇਆ ਪਿਆਰ ਮੇਰੇ ਸਿਰ ਮੱਥੇ ਤੇ ਹੈ। ਮੈਨੂੰ ਤੁਸੀਂ ਮੰਨੋਗੇ ਕਿ ਮੈਂ ਇਸ ਵਾਰ ਇਸ ਅਰੈਸਟ ਤੇ 1% ਵੀ ਨਹੀਂ ਘਬਰਾਇਆ। ਹੋ ਸਕਦਾ ਕਿ ਜਦੋਂ ED ਨੇ ਅਰੈਸਟ ਕੀਤਾ ਸੀ ਮੈਨੂੰ ਇੰਨਾ ਸਮਝ ਨਹੀਂ ਸੀ, ਪਰ ਐਤਕੀ ਮੈਨੂੰ ਇਦਾਂ ਲੱਗਦਾ ਕਿ ਹਰ 2 ਸਾਲ ਬਾਅਦ ਸਾਨੂੰ ਝੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਜੇ ਇਹਨਾਂ ਨੂੰ ਲੱਗਦਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਇਹ ਡਰਾ ਸਕਦੇ ਨੇ ਜਾਂ ਚੁੱਪ ਕਰਾ ਸਕਦੇ ਨੇ, ਫਿਰ ਇਹਨਾਂ ਦਾ ਵਹਿਮ ਹੈ, ਤੇ ਵਹਿਮ ਸੁਖਪਾਲ ਸਿੰਘ ਖਹਿਰਾ ਆਪ ਕੱਢਾਂਗੇ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
मैं ਮਹਿਤਾਬ ਸਿੰਘ ਖਹਿਰਾ ਸਰਦਾਰ ਸੁਖਪਾਲ ਸਿੰਘ ਖਹਿਰਾ ਦਾ ਬੇਟਾ ਹਾਂ ਜੀ। ਕੱਲ ਜੋ ਸਰਦਾਰ ਸੁਖਪਾਲ ਸਿੰਘ ਖਹਿਰਾ ਨਾਲ ਹੋਇਆ, ਤੜਕੇ ਸਵੇਰੇ 6 ਵਜੇ ਪੰਜਾਬ ਪੁਲਿਸ ਫਾਜ਼ਿਲਕਾ ਪੁਲਿਸ ਸਾਡੇ ਘਰ ਆਈ, ਸਾਡੇ ਦਰਵਾਜ਼ਿਆਂ ਦੀਆਂ ਕੁੰਡੀਆਂ ਤੋੜ ਕੇ ਚੋਰਾਂ ਵਾਂਗੂ ਸਾਡੇ ਮੇਰੇ ਫਾਦਰ ਦੇ ਕਮਰੇ ਦੇ ਅੰਦਰ ਵੜ ਕੇ ਉਹਨਾਂ ਨੂੰ ਅਰੈਸਟ ਕਰਨ ਦਾ ਇੱਕ ਯਤਨ ਕੀਤਾ ਗਿਆ। ਅਰੈਸਟ ਕਰਕੇ ਫਾਜ਼ਿਲਕਾ ਕੋਰਟ ਵਿੱਚ ਪੇਸ਼ ਕੀਤਾ ਗਿਆ। ਸਭ ਤੋਂ ਪਹਿਲਾਂ ਤਾਂ ਜੀ ਇਸ ਦੁੱਖ ਦੇ ਸਮੇਂ 'ਚ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਰਿਆਂ ਦਾ, ਹਰ ਇੱਕ ਉਸ ਇਨਸਾਨ ਦਾ ਜਿਨ੍ਹਾਂ ਨੇ ਮੇਰੇ ਤੱਕ ਪਹੁੰਚ ਕਰਨ ਦਾ ਯਤਨ ਕੀਤਾ, ਮੈਨੂੰ ਫੋਨ ਕੀਤਾ, ਮੈਨੂੰ ਮੈਸੇਜ ਕੀਤਾ, ਮੇਰੇ ਮਦਰ ਨੂੰ ਮੈਸੇਜ ਕੀਤਾ। ਐਸੇ ਕਈ ਸਾਰੇ ਫੋਨ ਸੀਗੇ ਕੱਲ ਦੇ ਦਿਹਾੜੀ 'ਚ ਜੋ ਮੈਂ ਅਟੈਂਡ ਨਹੀਂ ਕਰ ਸਕਿਆ ਸੀਗਾ, ਕਿਉਂਕਿ ਬਹੁਤ ਤੁਸੀਂ ਸਮਝ ਸਕਦੇ ਹੋ ਕਿ ਇੱਕ ਬੇਤਹਾਸ਼ਾ ਫੋਨ ਸਾਡੇ ਮੇਰੇ ਫਾਦਰ ਦੇ ਹੱਕ ਵਿੱਚ ਮੈਨੂੰ ਪੂਰੇ ਪੰਜਾਬ ਵਿੱਚੋਂ, ਦੇਸ਼ ਵਿੱਚੋਂ ਤੇ ਬਾਹਰ ਬੈਠੇ ਪੰਜਾਬੀਆਂ ਵੱਲੋਂ ਜੋ ਸਾਨੂੰ ਪਿਆਰ ਦਿਖਾਇਆ ਗਿਆ, ਮੈਂ ਤੁਹਾਡੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ। ਮੈਂ ਇਹ ਮੇਰੀ ਜ਼ਿੰਦਗੀ ਵਿੱਚ ਤਾਂ ਕੀ ਪਿਛਲੇ 2 ਸਾਲਾਂ 'ਚ ਦੂਜੀ ਵਾਰ ਹੋ ਗਿਆ ਕਿ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਸਰਕਾਰਾਂ ਨੇ ਜੇਲ੍ਹ ਵਿੱਚ ਬੰਦ ਕੀਤਾ। ਸਰਦਾਰ ਸੁਖਪਾਲ ਸਿੰਘ ਖਹਿਰਾ ਕੋਈ ਕ੍ਰਿਮੀਨਲ ਨਹੀਂ ਹੈ। 2015 ਤੋਂ ਉਹਨਾਂ ਦਾ ਇੱਕ ਨਾਮ ਇੱਕ ਡਰੱਗਸ ਕੇਸ ਵਿੱਚ ਲਿਆ ਜਾ ਰਿਹਾ, ਬੜੇ ਸਨਸਨੀ ਕੇਸ ਵਿੱਚ ਸਨਸਨੀ ਤਰੀਕੇ ਨਾਲ ਲਿਆ ਜਾਂਦਾ ਕਿ ਜੀ ਸੁਖਪਾਲ ਸਿੰਘ ਖਹਿਰਾ ਡਰੱਗ ਮਾਮਲਾ, ਕਿੰਗ ਪਿਨ, ਇੰਟਰਨੈਸ਼ਨਲ ਡਰੱਗ ਟ੍ਰੇਡ। ਜਿਹੜੇ ਮੇਰੇ ਫਾਦਰ ਨੂੰ ਤੁਸੀਂ ਜਾਣਦੇ ਹੋ, ਜਿਹੜੇ ਮੇਰੇ ਪਰਿਵਾਰ ਸਰਦਾਰ ਸੁਖਜਿੰਦਰ ਸਿੰਘ ਖਹਿਰਾ ਨੂੰ ਜਾਣਦੇ ਹੋ, 50 ਸਾਲ ਦਾ ਰਾਜਨੀਤਿਕ ਇੱਕ ਸਮਾਂ ਕੱਟ ਚੁੱਕਾ ਮੇਰਾ ਪਰਿਵਾਰ, ਅੱਧੀ ਸਦੀ। 50 ਸਾਲ ਇੱਕ ਬੜਾ ਲੰਬਾ ਸਮਾਂ ਹੁੰਦਾ ਹੈ। ਸਾਡੇ ਹਲਕੇ ਦੇ ਜਿਹੜੇ ਭਲੱਥ ਦੇ ਲੋਕ ਨੇ, ਉਹਨਾਂ ਨੇ 2022 ਦੀ ਇਲੈਕਸ਼ਨਾਂ ਵਿੱਚ ਮੇਰੇ ਫਾਦਰ ਨੂੰ ਜੇਲ੍ਹ 'ਚ ਬੈਠੇ ਹੋਏ ਜਿਤਾਇਆ। ਇਸ ਤੋਂ ਮੈਨੂੰ ਔਰ ਪੰਜਾਬੀਆਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਜਿਹੜੀ ਸੱਚਾਈ ਹੈ, ਉਹ ਅੱਜ ਸਾਰੇ ਬੱਚਿਆਂ ਨੂੰ, ਬੱਚੇ ਨੂੰ ਸੁਖਪਾਲ ਸਿੰਘ ਖਹਿਰਾ ਦੇ ਬਾਰੇ ਸੱਚਾਈ ਪਤਾ ਹੈ। ਬੜਾ ਕੁਝ ਲਿਖਿਆ ਜਾ ਰਿਹਾ ਹੈ, ਬੜੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਆਮ ਆਦਮੀ ਪਾਰਟੀ ਵੱਲੋਂ ਕਿ ਜੀ ਇਹ ਤਾਂ ਡਰੱਗਸ ਦਾ ਕੇਸ ਹੈ, ਇਹਨਾਂ ਦੀ ਆਮਦਨ 3 ਕਰੋੜ ਸੀ ਤੇ ਇਹਨਾਂ ਨੇ ਪਤਾ ਨਹੀਂ 6.5 ਕਰੋੜ ਰੁਪਇਆ 7 ਸਾਲਾਂ ਵਿੱਚ ਆਪਣਾ ਖਰਚਾ ਕੀਤਾ। ਇਹ ਸਾਰੀਆਂ ਗੱਲਾਂ ਈਡੀ ਦੀ ਕੰਪਲੇਂਟ ਵਿੱਚ ਕੋਰਟ ਵਿੱਚ ਕੋਗਨੀਜ਼ੈਂਸ ਲੈ ਕੇ ਉਹਦਾ ਟ੍ਰਾਇਲ ਚੱਲ ਰਿਹਾ ਹੈ। ਇਸ ਸਾਰੀਆਂ ਗੱਲਾਂ ਦੇ ਵਿੱਚ ਅਸੀਂ ਰੈਗੂਲਰ ਬੇਲ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ 2022 ਵਿੱਚ ਲੈ ਚੁੱਕੇ ਹਾਂ, ਜਨਵਰੀ ਵਿੱਚ। ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੀ ਐਲੀਗੇਸ਼ਨ ਬੀਜੇਪੀ ਦੀ ਏਜੰਸੀ ਲਾ ਰਹੀ ਸੀ ਔਰ ਜਿਹੜਾ ਮੈਟਰ ਹੁਣ ਕੋਰਟ ਵਿੱਚ ਚੱਲ ਰਿਹਾ ਹੈ, ਜਿਹਦੇ ਤੋਂ ਸਾਨੂੰ ਹਾਈ ਕੋਰਟ ਨੇ ਬੇਲ ਦਿੱਤੀ ਹੈ, ਉसी ਐਲੀਗੇਸ਼ਨ ਨੂੰ, ਉसी ਇਲਜ਼ਾਮ ਨੂੰ ਤੁਸੀਂ 2 ਸਾਲ ਬਾਅਦ ਲਾ ਕੇ ਤੇ ਸਾਨੂੰ ਮੇਰੇ ਫਾਦਰ ਨੂੰ ਅਰੈਸਟ ਕਰ ਦਿੱਤਾ। ਜਿਹੜਾ ਇਹ ਮੁਕੱਦਮਾ ਹੈ, ਇਹ 2015 ਦਾ ਮਾਰਚ ਮਹੀਨੇ ਵਿੱਚ 35 ਨੰਬਰ FIR ਫਾਜ਼ਿਲਕਾ ਜ਼ਿਲ੍ਹੇ ਵਿੱਚ ਸਦਰ ਜਲਾਲਾਬਾਦ ਥਾਣੇ ਵਿੱਚ ਰਜਿਸਟਰ ਕੀਤੀ ਗਈ। ਮੇਰੇ ਫਾਦਰ ਸਰਦਾਰ ਸੁਖਪਾਲ ਸਿੰਘ ਖਹਿਰਾ ਇਸ FIR ਵਿੱਚ ਨਾਮਜ਼ਦ ਨਹੀਂ ਸੀ। ਤਕਰੀਬਨ ਜੇ ਮੈਂ ਗਲਤ ਨਾ ਹੋਵਾਂ ਤਾਂ 10 ਜਾਣੇ ਇਸ FIR ਵਿੱਚ ਅਕਿਊਜ਼ ਸੀਗੇ। 5 ਜਾਂ 6 ਸਪਲੀਮੈਂਟਰੀ ਚਲਾਨ ਪੇਸ਼ ਕੀਤੇ ਗਏ। 2 ਸਾਲ ਟ੍ਰਾਇਲ ਚੱਲਿਆ, ਸੁਖਪਾਲ ਸਿੰਘ ਖਹਿਰਾ ਦਾ ਨਾਮ ਇਸ ਕੇਸ ਵਿੱਚ ਨਹੀਂ ਆਇਆ। 2017 ਵਿੱਚ ਤੁਸੀਂ ਸਾਰੇ ਜਾਣਦੇ ਹੋ, ਮੇਰੇ ਫਾਦਰ ਲੀਡਰ ਆਫ ਆਪੋਜੀਸ਼ਨ ਸੀ। ਉਦੋਂ ਵੀ ਇਹਨਾਂ ਦੀ ਜਿਹੜੀ ਆਵਾਜ਼ ਸੀਗੀ ਸ਼ਾਇਦ ਸਰਕਾਰਾਂ ਨੂੰ ਚੁੱਭਦੀ ਸੀ। ਸੋ ਇਸ ਕਰਕੇ ਜਦੋਂ ਮੇਰੇ ਫਾਦਰ ਲੀਡਰ ਆਫ ਆਪੋਜੀਸ਼ਨ ਸੀ, ਉਹਨਾਂ ਨੂੰ ਕੋਰਟ ਵਿੱਚੋਂ ਸਮਨ ਕੀਤਾ ਗਿਆ। ਲੀਡਰ ਆਫ ਆਪੋਜੀਸ਼ਨ ਹੁੰਦੇ ਨਾਤੇ ਉਸ ਸਮੇਂ, ਕਿਉਂਕਿ ਅਸੀਂ ਆਮ ਆਦਮੀ ਪਾਰਟੀ ਵਿੱਚ ਸੀਗੇ, ਭਗਵੰਤ ਸਿੰਘ ਮਾਨ ਨੇ ਬੜਾ ਇੱਕ ਸਟੈਂਡ ਲਿਆ ਜੀ ਕਿ ਇਹ ਪੋਲੀਟੀਕਲ ਵੈਂਡੇਟਾ ਹੈ। ਸੁਖਪਾਲ ਸਿੰਘ ਖਹਿਰਾ ਤਾਂ ਇੱਕ ਬੁਲੰਦ ਪੰਜਾਬ ਦੀ ਆਵਾਜ਼ ਹੈ, ਉਹ ਸੱਚ ਬੋਲਦਾ, ਤਾਂ ਕਰਕੇ ਤੁਸੀਂ ਉਹਦੇ ਤੇ ਝੂਠੇ ਮੁਕੱਦਮੇ ਪਾਉਂਦੇ ਹੋ। ਮੈਂ ਨਹੀਂ ਕਹਿ ਰਿਹਾ, ਔਰ ਸ਼ਾਇਦ ਮੈਂ ਇੰਨਾ ਬਿਹਤਰ ਮੈਂ ਨਹੀਂ ਕਹਿ ਸਕਦਾ ਸੀ, ਇੰਨਾ ਚੰਗਾ ਮੈਂ ਨਹੀਂ ਕਹਿ ਸਕਦਾ ਸੀ ਜਿੰਨਾ ਚੰਗਾ ਉਸ ਟਾਈਮ ਆਮ ਆਦਮੀ ਪਾਰਟੀ ਦੇ ਪ੍ਰੈਜ਼ੀਡੈਂਟ ਨੇ ਕਿਹਾ। ਤੁਸੀਂ ਵੀ ਸੁਣ ਲਓ ਸਾਰੇ। ਮੈਂ ਸਵਾਲ ਵੀ ਪਾ ਰਿਹਾ ਲੋਕ ਸਭਾ ਦੇ ਵਿੱਚ, ਸਪੈਸ਼ਲੀ ਖਹਿਰਾ ਸਾਹਿਬ ਵਾਲਾ, ਕਿ ਕਿਸ ਤਰ੍ਹਾਂ ਜਿਹੜੇ ਸੱਚੇ ਬੰਦੇ ਨੇ, ਸੱਚ ਬੋਲਣ ਵਾਲਿਆਂ ਨੂੰ ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਆਪਸ ਚ ਕਿਵੇਂ ਇਹ ਪਾਰਟੀਆਂ ਦੋਨੇ ਰਲੀਆਂ ਹੋਈਆਂ ਨੇ। ਸੋ ਹਰ ਵਕਤ ਖਹਿਰਾ ਸਾਹਿਬ ਦੇ ਨਾਲ ਅਹੁਦੇਦਾਰ ਵੀ ਔਰ ਦਿੱਲੀ ਦੀ ਲੀਡਰਸ਼ਿਪ ਵੀ ਉਹਨਾਂ ਨੂੰ ਸੁਜੈਸਟ ਵੀ ਕਰਦੇ ਰਹੇ ਕਿ ਦਿੱਲੀ ਦੇ ਵਿੱਚ ਲੀਗਲ ਖਹਿਰਾ ਸਾਹਿਬ ਨੂੰ
ਕਿ ਕਿਸ ਤਰ੍ਹਾਂ ਕਰਨਾ ਚਾਹੀਦਾ ਜਦੋਂ ਜਦੋਂ ਖਹਿਰਾ ਸਾਹਿਬ ਵਾਲਾ ਕੇਸ ਹੈ ਭਗਵੰਤ ਜੀ ਉਦੋਂ ਖਬਰਾਂ ਛਪੀਆਂ ਇਹ ਕਿ ਆਮ ਆਦਮੀ ਪਾਰਟੀ ਨੇ ਇੱਕ ਇੰਟਰਨਲ ਇਨਕੁਆਇਰੀ ਬਿਠਾਈ ਹੈਗੀ ਇੰਟਰਨਲ ਇਨਕੁਆਇਰੀ ਯਾਨੀ ਲੀਗਲ ਓਪੀਨੀਅਨ ਲਿਆ ਜਾ ਰਿਹਾ ਖਹਿਰਾ ਤੇ ਇਹ ਗੱਲ ਆਮ ਆਦਮੀ ਪਾਰਟੀ ਦੇ ਵੱਲੋਂ ਆਈ ਸੀ ਸਟੇਟਮੈਂਟ ਤੁਹਾਡੀ ਵੀ ਆਈ ਸੀ ਉਹ ਇਨਕੁਆਇਰੀ ਦਾ ਕੀ ਬਣ ਰਿਹਾ ਉਹਦੇ ਵਿੱਚ ਇਹੀ ਹੈ ਦੇਖੋ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਰਾਹਤ ਦਿੱਤੀ ਜਿਹੜੇ ਮੈਟਰ ਹੈ ਨਾ ਤਾਂ ਖਹਿਰਾ ਸਾਹਿਬ ਦਾ ਨਾਂ ਕਿਤੇ ਚਾਰਜ ਸ਼ੀਟ 'ਚ ਹੈ ਨਾ ਕਿਸੇ ਚਲਾਨ 'ਚ ਪੇਸ਼ ਕੀਤਾ ਹੈ, ਨਾ ਕੋਈ FIR 'ਚ ਹੈ ਕਿਸ ਤਰ੍ਹਾਂ ਉਹ ਜਿਹੜਾ ਇਹਨਾਂ ਨੇ 319 ਦੇ ਅੰਡਰ ਲੈ ਲਿਆ ਉਹ ਸਾਨੂੰ ਜਿਹੜੇ ਦਿੱਲੀ ਦੇ ਵੀ ਨੇ ਕੁਝ ਪੰਜਾਬ ਦੇ ਜਿਹੜੇ ਲੀਗਲ ਐਕਸਪਰਟ ਨੇ ਉਹਨਾਂ ਨੇ ਕਿਹਾ ਕਿ ਇਸ ਕੇਸ ਦੇ ਵਿੱਚ ਕੁਝ ਨਹੀਂ ਇਹ ਸਿਰਫ ਪੋਲੀਟੀਕਲ ਵੈਂਡੇਟਾ ਹੈ ਔਰ ਸਿਆਸੀ ਬਦਲਾਖੋਰੀ ਦੀ ਹੱਦ ਹੈ ਇਹ ਕਿ ਉਹ ਸੋ ਜਿਹੜੀਆਂ ਗੱਲਾਂ ਅੱਜ ਮੈਂ 2023 ਵਿੱਚ ਕਰ ਰਿਹਾ 2017 ਵਿੱਚ ਬਤੌਰ ਲੀਡਰ ਆਫ ਆਪੋਜੀਸ਼ਨ ਹੁੰਦੇ ਹੋਏ ਇਹੀ ਗੱਲਾਂ ਭਗਵੰਤ ਮਾਨ ਨੇ ਸੁਖਪਾਲ ਸਿੰਘ ਖਹਿਰਾ ਬਾਰੇ ਕੀਤੀਆਂ ਮੁਕੱਦਮਾ ਉਹੀ ਹੈ ਮੁਕੱਦਮਾ ਕੋਈ ਨਵਾਂ ਨਹੀਂ ਦਰਜ ਕੀਤਾ ਗਿਆ ਇਸ ਤੋਂ ਬਾਅਦ ਇਸ ਵੀਡੀਓ ਤੋਂ ਬਾਅਦ ਸੁਪਰੀਮ ਕੋਰਟ ਨੇ ਸਾਡੇ ਖਿਲਾਫ ਸਾਡਾ ਸਮਨਿੰਗ ਆਰਡਰ ਜਿਹੜਾ ਹੈ ਉਹ ਕੁਐਸ਼ ਕਰ ਦਿੱਤਾ ਹੁਣ ਮੈਨੂੰ ਕੱਲ ਦੇ ਮੇਰੇ ਜਿੰਨਾ ਮੈਂ ਮੀਡੀਆ ਨਾਲ ਇੰਟਰੈਕਟ ਕੀਤਾ ਉਹਨਾਂ ਨੇ ਮੈਨੂੰ ਕਿਹਾ ਕਿ ਜੀ ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀ ਹੈ ਕਿ ਜੀ ਤੁਸੀਂ SIT ਨੂੰ ਕਹੋ ਕਿ ਜੀ ਤੁਸੀਂ ਆਪਣੀ ਕਾਰਵਾਈ ਕਰ ਸਕਦੇ ਹੋ ਇਹ ਸਰਾਸਰ ਝੂਠ ਹੈ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ 'ਚ ਬੈਠੇ ਚੰਗੇ ਨੁਮਾਇੰਦੇ ਚੰਗੇ ਤਾਂ ਨਹੀਂ ਨੁਮਾਇੰਦੇ ਬੈਠੇ ਅੱਜ ਕੈਮਰੇ ਦੇ ਸਾਹਮਣੇ ਝੂਠ ਬੋਲ ਰਹੇ ਨੇ 2 ਪੇਜ ਦਾ ਇਹ ਆਰਡਰ ਹੈ 5 ਇਹਦੇ ਅੰਦਰ ਪੈਰਾਗ੍ਰਾਫ ਹੈ ਕੋਈ ਕਹਿੰਦਾ ਕਿ ਜੀ ਹਾਈ ਕੋਰਟ ਦੇ ਆਰਡਰ ਵਿੱਚ ਸਟੇ ਨਹੀਂ ਹੈ ਉਹ ਇਹ ਸਟੇ ਆਰਡਰ ਨਹੀਂ ਇਹ ਕੁਐਸ਼ਿੰਗ ਆਰਡਰ ਹੈ ਸਟੇ ਆਰਡਰ ਤੋਂ ਵੀ ਉੱਤੇ ਵਾਲਾ ਆਰਡਰ ਇਹ ਸੁਪਰੀਮ ਕੋਰਟ ਦਾ ਇਹਦੇ ਵਿੱਚ ਸਮਨਿੰਗ ਆਰਡਰ ਸਟੇ ਨਹੀਂ ਸਟੇ ਤਾਂ ਬਹੁਤ ਛੋਟੀ ਗੱਲ ਹੁੰਦੀ ਹੈ ਕੁਐਸ਼ ਕਰਕੇ ਰੱਦ ਕਰ ਦਿੱਤਾ ਗਿਆ ਮੈਂ ਧੰਨਵਾਦ ਕਰਦਾ ਉਸ ਪਰਮਾਤਮਾ ਦੇ ਸੁਪਰੀਮ ਕੋਰਟ ਦੇ ਜੱਜਸ ਨੇ ਜਿਨ੍ਹਾਂ ਨੇ ਸੱਚ ਦੇਖਿਆ ਇਸ ਕੇਸ ਵਿੱਚ ਅੱਜ ਆਪਾਂ ਹੁਣ ਇਸ ਮਾਨ ਸਰਕਾਰ ਦੇ ਜੋ ਬਦਲਾਖੋਰੀ ਦੀ ਨੀਤੀ ਮੇਰੇ ਫਾਦਰ ਦੇ ਖਿਲਾਫ ਕਰਦੇ ਮੈਂ ਉਹਦਾ ਜ਼ਿਕਰ ਕਰਦਾ 2022 ਵਿੱਚ ਜੇਲ੍ਹ 'ਚ ਬੈਠੇ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਚਿਤਾਇਆ ਭਲੱਥ ਦੇ ਲੋਕਾਂ ਨੇ ਮੈਂ ਉਹਨਾਂ ਦਾ ਬਹੁਤ ਰਣੀ ਹੈ ਮੈਂ ਉਹਨਾਂ ਦਾ ਦੇਣਦਾਰ ਰਹੂੰਗਾ ਸਾਰੀ ਉਮਰ ਆਪਣੇ ਭਲੱਥ ਦੇ ਲੋਕਾਂ ਦਾ ਉਹਨਾਂ ਨੇ ਜੋ ਜਜ਼ਬਾ ਜੋ ਪਿਆਰ ਜੋ ਸਾਥ ਦਿਖਾਇਆ ਸੀ 2022 ਤੋਂ ਬਾਅਦ ਮੇਰੇ ਫਾਦਰ ਸੁਖਪਾਲ ਸਿੰਘ ਖਹਿਰਾ ਤੇ 3 ਮੁਕੱਦਮੇ ਦਰਜ ਕੀਤੇ ਗਏ ਮੈਨੂੰ ਕੱਲ ਟਾਈਮਜ਼ ਨਾਓ ਤੇ ਜਾਣ ਦਾ ਮੌਕਾ ਮਿਲਿਆ ਇੱਕ ਇੰਟਰਵਿਊ ਤੇ ਮੈਨੂੰ ਪਤਾ ਨਹੀਂ ਕਿਹੜੀ ਸੀਗੀ ਉਹਨਾਂ ਨੇ ਕਿਹਾ ਕਿ ਜੀ ਜੇ ਬਦਲਾਖੋਰੀ ਹੁੰਦੀ ਤੇ 1 ਸਾਲ 1.5 ਸਾਲ ਬਾਅਦ ਕਿਉਂ ਤੁਹਾਡੇ ਖਿਲਾਫ ਕਰਦੇ ਮੈਂ ਦੱਸਦਾ ਜੀ 2022 ਦੀ ਸਰਕਾਰ ਬਣਨ ਤੋਂ ਬਾਅਦ ਮੇਰੇ ਫਾਦਰ ਤੇ 3 ਮੁਕੱਦਮੇ ਦਰਜ ਕੀਤੇ ਗਏ ਸਭ ਤੋਂ ਪਹਿਲਾਂ ਇੱਕ FIR ਨੰਬਰ 174 ਉਹਦੀ ਕਾਪੀ ਹਜੇ ਅਪਲੋਡ ਨਹੀਂ ਕੀਤੀ ਗਈ ਹੈ ਕਿਸੇ ਵੈਬਸਾਈਟ ਤੇ ਇਹ ਟਵਿੱਟਰ ਤੇ ਇੱਕ ਪੋਸਟ ਨੂੰ ਸ਼ੇਅਰ ਕਰਨ ਵਾਸਤੇ ਸਰਦਾਰ ਸੁਖਪਾਲ ਸਿੰਘ ਖਹਿਰਾ ਅਤੇ PPCC ਪ੍ਰੈਜ਼ੀਡੈਂਟ ਰਾਜਾ ਵੜਿੰਗ ਸਾਹਿਬ ਜੀ ਤੇ ਪਰਚਾ ਦਰਜ ਕੀਤਾ ਗਿਆ ਸਿਰਫ ਇੱਕ ਪੋਸਟ ਨੂੰ ਸ਼ੇਅਰ ਕਰਨ ਵਾਸਤੇ ਉਸ ਤੋਂ ਬਾਅਦ ਇੱਕ FIR ਨੰਬਰ 25 ਦਰਜ ਕੀਤੀ ਗਈ ਮੇਰੇ ਫਾਦਰ ਤੇ ਕਿ ਜੀ ਇਹ ਇੱਕ SDM ਦੇ ਦਫ਼ਤਰ ਵਿੱਚ ਜਾ ਕੇ ਉਹਨੂੰ ਡਰਾਇਆ ਉਹਨੂੰ ਧਮਕਾਇਆ ਤੇ ਇਸ FIR ਦੇ ਵਿੱਚ ਕਿਉਂਕਿ ਸਾਰੀ ਬੇਲੇਬਲ ਅਫੈਂਸਸ ਸੀ ਔਰ ਨਾਨ ਕੌਗਨਿਜ਼ੇਬਲ ਅਫੈਂਸਸ ਸੀ ਪਰਚਾ ਦਰਜ ਕਰਾਇਆ ਨਹੀਂ ਜਾ ਸਕਦਾ ਸੀ ਇਹਨਾਂ ਨੇ ਇੱਕ ਝੂਠੀ ਧਾਰਾ ਵਿੱਚ ਲਾ ਕੇ ਜੀ ਕਹਿਤਾ ਜੀ ਕਿ ਇਹਨਾਂ ਨੇ ਸੁਖਪਾਲ ਖਹਿਰਾ ਨੇ SDM ਨੂੰ ਬੰਦੀ ਬਣਾ ਕੇ ਰੱਖਿਆ ਅਸੀਂ ਹਾਈ ਕੋਰਟ ਗਏ ਸਾਨੂੰ ਹਾਈ ਕੋਰਟ ਵਿੱਚ ਰਿਲੀਫ ਮਿਲੀ ਅੱਜ ਤੱਕ ਉਹਨਾਂ 2 FIRs ਵਿੱਚ ਚਲਾਨ ਨਹੀਂ ਪੇਸ਼ ਕੀਤਾ ਗਿਆ ਕਿਉਂਕਿ ਤੱਥ ਹੈ ਨਹੀਂ ਇਹਨਾਂ ਕੋਲ ਕਿਉਂਕਿ ਇਹ ਝੂਠ ਬੋਲਦੇ ਨੇ ਇਸ ਤੋਂ ਬਾਅਦ FIR ਨੰਬਰ 30 ਇਹ ਵੀ ਪੁਲਿਸ ਥਾਣੇ ਭਲੱਥ ਵਿੱਚ ਇਹ FIR ਨੰਬਰ 25 ਤੇ FIR ਨੰਬਰ 30 ਵਿੱਚ ਸਿਰਫ ਔਰ ਸਿਰਫ 12 ਜਾਂ 13 ਦਿਨਾਂ ਦਾ ਫਰਕ ਸੀ 13-14 ਦਿਨਾਂ ਵਿੱਚ 2 ਪਰਚੇ ਸੁਖਪਾਲ ਸਿੰਘ ਖਹਿਰਾ ਤੇ ਦਰਜ ਕੀਤੇ ਗਏ FIR ਨੰਬਰ 30 PS ਭਲੱਥ ਇਹਦਾ ਬੜਾ ਹੈਰਾਨ ਕਰਨ ਵਾਲਾ ਇੱਕ ਮੈਂ ਜ਼ਿਆਦਾ ਲੰਬਾ ਨਹੀਂ ਜਾਣਾ ਚਾਹੁੰਦਾ ਇਹ FIR ਦੀ ਜਿਹੜੀ FIR ਨੰਬਰ 30 ਦੀ ਐਲੀਗੇਸ਼ਨ ਹੈ ਇਹ ਐਲੀਗੇਸ਼ਨ ਹੈ 1970 ਤੋਂ ਪਹਿਲੇ ਦੀ ਆ ਮੇਰੇ ਫਾਦਰ ਸੁਖਪਾਲ ਸਿੰਘ ਖਹਿਰਾ ਉਸ ਸਮੇਂ 6 ਜਾਂ 7 ਸਾਲ ਦੇ ਸੀ ਉਹਨਾਂ ਦਾ ਕੋਈ ਆਪਣੀ ਸਕੀ ਭੈਣ ਨਾਲ ਉਹਨਾਂ ਨੇ ਤਬਾਦਲਾ ਕੀਤਾ ਉਹ ਤਬਾਦਲੇ ਦੇ ਵਿੱਚ ਰਣਜੀਤ ਸਿੰਘ ਰਾਣਾ ਜਿਹੜਾ ਇੱਕ ਸਾਡਾ ਹਲਕੇ ਦੇ ਵਿੱਚ ਉਹ ਆਮ ਆਦਮੀ ਪਾਰਟੀ ਦਾ ਜ਼ਮਾਨਤ ਜ਼ਬਤ ਕਰਾ ਕੇ ਕੈਂਡੀਡੇਟ ਗਿਆ ਸੀਗਾ ਉਹ ਸ਼ਿਕਾਇਤ ਕਰਦਾ ਹੈ ਕਿ ਜੀ ਖਹਿਰੇ ਨੇ ਆਪਣੀ ਸਕੀ ਭੈਣ ਨੂੰ ਜ਼ਮੀਨ ਨਹੀਂ ਦਿੱਤੀ ਤੇ ਖਹਿਰਾ ਸਾਹਿਬ ਦੀ ਮੇਰੇ ਫਾਦਰ ਦੀ ਸਕੀ ਸਿਸਟਰ ਨੂੰ ਮੇਰੀ ਭੂਆ ਜੀ ਨੂੰ 72 ਸਾਲ ਦੀ ਉਹਨਾਂ ਦੀ ਉਮਰ ਹੈ ਉਹਨਾਂ ਨੂੰ ਅਕਿਊਜ਼ਡ ਬਣਾ ਕੇ ਦਿੱਤਾ ਅਸੀਂ ਉੱਥੇ ਹਾਈ ਕੋਰਟ ਗਏ ਹਾਈ ਕੋਰਟ ਨੇ ਇਨਵੈਸਟੀਗੇਸ਼ਨ ਸਟੇ ਕਰ 1 ਸਾਲ ਵਿੱਚ 3 ਮੁਕੱਦਮੇ 3 ਨਵੀਂ FIR ਤੇ ਚੌਥੀ ਇਹ ਜਦ
ਅਰੈਸਟ ਕੀਤੀ ਗਈ। ਇਹ 3 ਮੁਕੱਦਮਿਆਂ 'ਚੋਂ ਅਰੈਸਟ ਨਹੀਂ ਕਰ ਪਾਏ ਕਿਉਂਕਿ ਅਸੀਂ ਜਦ ਸਾਨੂੰ ਪਤਾ ਚੱਲਦਾ ਸੀ ਕਿ ਝੂਠਾ ਮੁਕੱਦਮਾ ਦਰਜ ਹੋਇਆ, ਅਸੀਂ ਹਾਈ ਕੋਰਟ ਜਾਂਦੇ ਸੀ ਤੇ ਸਾਨੂੰ ਹਾਈ ਕੋਰਟ ਰਾਹਤ ਦੇ ਦਿੰਦੀ ਸੀ। ਇਹ ਮੁਕੱਦਮਾ ਇਹਨਾਂ ਨੇ ਚੋਰੀ ਛੁਪ ਕੇ ਲੁੱਕ ਕੇ ਤੇ ਪੁਲਿਸ ਵਾਲੇ ਇਦਾਂ ਆਏ ਜਿੱਦਾਂ ਰਾਤ ਨੂੰ ਚੋਰ ਆਉਂਦੇ। ਜਿੱਦਾਂ ਮੈਂ ਕਿਹਾ, ਮੇਰੇ ਫਾਦਰ ਕੋਈ ਹਾਰਡਕੋਰ ਕ੍ਰਿਮੀਨਲ ਨਹੀਂ ਹੈ। ਉਹਨਾਂ ਦਾ ਗੁਨਾਹ ਮੈਂ ਅਕਸਰ ਜਦੋਂ ਮੈਂ ਪਿੰਡਾਂ 'ਚ ਇਲੈਕਸ਼ਨਾਂ ਵਾਸਤੇ ਜਾਂਦਾ ਸੀ, ਮੈਂ ਆਪਣੇ ਫਾਦਰ ਦੇ ਗੁਨਾਹ ਗਿਣਾਉਂਦਾ ਸੀ। ਮੇਰੇ ਫਾਦਰ ਦਾ ਗੁਨਾਹ ਇਹ ਹੈ ਕਿ ਜਦ ਸਿੱਖ ਨੌਜਵਾਨਾਂ ਤੇ ਯੁਵਾਪਾ ਲੱਗਦੀ ਹੈ, ਉਹ ਉਹਨਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਦੇ ਵਾਸਤੇ ਉਹਨਾਂ ਦਾ ਸਹਾਰਾ ਬਣਦੇ ਆ। ਪੰਜਾਬ ਵਿੱਚ ਕਿਤੇ ਵੀ ਨਸ਼ਿਆਂ ਦੇ ਨਾਲ ਕਿਸੇ ਨੌਜਵਾਨ ਦੀ ਮੌਤ ਹੁੰਦੀ ਹੈ, ਉਹਨਾਂ ਦੇ ਘਰ ਅਫਸੋਸ ਕਰਨ ਜਾਂਦੇ ਆ, ਉਹਨਾਂ ਦੇ ਭੋਗਾਂ ਤੇ ਜਾਂਦੇ ਆ। ਜਦ ਪੰਜਾਬ ਦੇ ਨੌਜਵਾਨਾਂ ਨੂੰ ਝੂਠੇ ਮੁਕੱਦਮਿਆਂ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ ਵਿੱਚ ਅਸਾਮ ਭੇਜਿਆ ਜਾਂਦਾ ਹੈ, ਉਹਨਾਂ ਦੇ ਵਾਸਤੇ ਖੜਦੇ ਨੇ। ਮੈਂ ਗੁਨਾਹ ਗਿਣਾ ਰਿਹਾ ਸੁਖਪਾਲ ਸਿੰਘ ਖਹਿਰਾ ਦੇ ਕਿ ਕਿਉਂ ਅੱਜ ਉਹ ਜੇਲ੍ਹ 'ਚ ਬੈਠੇ ਨੇ। ਜਦ ਪੂਰੇ ਦੁਨੀਆ ਵਿੱਚ ਹਾਹਾਕਾਰ ਮਚੀ ਕਿ ਜੀ ਹਰਦੀਪ ਸਿੰਘ ਨਿੱਜਰ ਨੂੰ ਇੰਡੀਆ ਦੀ ਸਰਕਾਰ ਨੇ ਕੈਨੇਡਾ ਦੀ ਧਰਤੀ ਤੇ ਜਾ ਕੇ ਅਸੈਸੀਨੇਟ ਕੀਤਾ, ਸਰਦਾਰ ਸੁਖਪਾਲ ਸਿੰਘ ਖਹਿਰਾ ਨੇ ਭਗਵੰਤ ਮਾਨ ਨੂੰ ਸੀਐਮ ਪੰਜਾਬ ਹੋਣ ਦੇ ਨਾਤੇ ਸਵਾਲ ਕੀਤਾ ਕਿ ਦੱਸੋ ਜੀ ਕੀ ਤੁਹਾਡਾ ਹੱਕ ਨਹੀਂ ਇਸ ਗੱਲ ਤੇ ਕੋਈ ਬਿਆਨ ਦੇਣਾ। ਇਹ ਉਹਨਾਂ ਦਾ ਗੁਨਾਹ ਸੀ। ਜਦ ਜਗਰਾਉਂ ਵਾਲੀ ਕੋਠੀ ਤੇ ਆਮ ਆਦਮੀ ਪਾਰਟੀ ਦੀ ਇੱਕ ਐਮਐਲਏ ਨੇ ਐਨਆਰਆਈ ਦੀ ਕੋਠੀ ਤੇ ਕਬਜ਼ਾ ਕੀਤਾ, ਉਸ ਕੇਸ ਨੂੰ ਲੜਾਈ ਲੜੀ, ਹਾਈ ਕੋਰਟ ਤੱਕ ਲੜਾਈ ਲੜੀ, ਪਰਚਾ ਦਰਜ ਕਰਵਾਇਆ, ਕੋਠੀ ਖਾਲੀ ਕਰਵਾਈ। ਇਹ ਉਹਨਾਂ ਦਾ ਗੁਨਾਹ ਸੀ। ਪੰਜਾਬ ਦਾ ਇਤਿਹਾਸ ਸ਼ਾਇਦ ਤੁਸੀਂ ਮੇਰੇ ਤੋਂ ਜ਼ਿਆਦਾ ਜਾਣਦੇ ਹੋ, ਮੈਂ ਕੋਈ ਇੱਥੇ ਕਿਸੇ ਨੂੰ ਸਿਖਾਉਣ ਨਹੀਂ ਆਇਆ। ਪੰਜਾਬ ਦੇ ਇਤਿਹਾਸ ਵਿੱਚ ਜਦ ਵੀ ਕਿਸੇ ਨੇ ਇਸ ਧਰਤੀ ਤੇ ਧੌਣ ਚੁੱਕ ਕੇ ਪੰਜਾਬੀਅਤ, ਪੰਜਾਬੀ ਤੇ ਸਿੱਖਾਂ ਦੀ ਗੱਲ ਖਾਸ ਕਰਕੇ ਕੀਤੀ ਹੈ, ਉਹਨੂੰ ਹਮੇਸ਼ਾ ਡਰਾਇਆ ਤੇ ਧਮਕਾਇਆ ਗਿਆ। ਉਹਨੂੰ ਮਾਰ ਹੀ ਦਿੱਤਾ ਗਿਆ। ਜੇ ਉਹਨਾਂ ਨੂੰ ਨਹੀਂ ਮਾਰ ਸਕਦੇ ਤਾਂ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਗਿਆ, ਪਰਚੇ ਦਰਜ ਕੀਤੇ ਗਏ, ਡਰਾਇਆ ਗਿਆ, ਧਮਕਾਇਆ ਗਿਆ। ਔਰ ਮੈਨੂੰ ਮਾਣ ਹੈ ਕਿ ਮੈਂ ਸੁਖਪਾਲ ਸਿੰਘ ਖਹਿਰਾ ਦਾ ਬੇਟਾ। ਹਾਲਾਂਕਿ ਉਹ ਜੇਲ੍ਹ 'ਚ ਨੇ, ਬੜੀ ਦੁਨੀਆ 'ਚ ਐਂ ਦਿਖਾਇਆ ਜਾ ਰਿਹਾ ਕਿ ਜੀ ਬੜਾ ਵੱਡਾ ਇੱਕ ਡਰੱਗ ਕਿੰਗਪਿਨ ਹੈ ਸੁਖਪਾਲ ਖਹਿਰਾ, ਪਰ ਮੈਨੂੰ ਮਾਣ ਹੈ ਕਿ ਮੈਂ ਇੱਕ ਐਸੇ ਇਨਸਾਨ ਦਾ ਬੇਟਾ ਹੈ ਜੋ ਇੱਕ ਸੱਚ ਦੀ ਲੜਾਈ ਲੜਦਾ ਹੈ, ਆਪਣੀ ਕੌਮ ਦੀ ਲੜਾਈ ਲੜਦਾ ਹੈ। ਠੀਕ ਹੈ, ਜੋ ਸਾਡੇ ਤੋਂ ਖਿੱਚ ਕੇ ਉਹਨਾਂ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ ਹੈ, ਪਰ ਇਹ ਦੁਨੀਆ ਗੋਲ ਹੈ। ਇਹ ਸਮਾਂ ਸਦਾ ਇਦਾਂ ਨਹੀਂ ਰਹਿਣਾ, ਟਾਈਮ ਦੀ ਗੱਲ ਹੈ। ਪਰਮਾਤਮਾ ਜਾਨ ਬਖਸ਼ੇ ਸਾਡੇ ਵਿਰੋਧੀਆਂ ਨੂੰ। ਸੁਖਪਾਲ ਸਿੰਘ ਖਹਿਰਾ ਨੇ ਤਾਂ ਝੱਲਿਆ ਏ। ਪਰਮਾਤਮਾ ਸਾਡੇ ਵਿਰੋਧੀਆਂ ਨੂੰ ਲੱਤਾਂ 'ਚ ਜਾਨ ਬਖਸ਼ੇ ਕਿ ਜਦੋਂ ਸਾਡਾ ਟਾਈਮ ਆਊਗਾ, ਜਦੋਂ ਸਾਡਾ ਮੌਕਾ ਆਊਗਾ ਤੇ ਤਾਂ ਇਹਨਾਂ ਨੂੰ ਵੀ ਪਰਮਾਤਮਾ ਥੋੜਾ ਹੌਸਲਾ ਦੇਵੇ। ਤੁਹਾਡੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਵੀਡੀਓ ਥੋੜੀ ਜਿਹੀ ਲੰਬੀ ਜਾ ਚੁੱਕੀ ਹੈ। ਮੈਂ ਅੱਜ ਦੀ ਵੀਡੀਓ ਵਿੱਚ ਇੱਕ ਅਪੀਲ ਕਰਨਾ ਚਾਹੁੰਦਾ ਸੀ, ਇੱਕ ਫਰਿਆਦ ਕਰਨਾ ਚਾਹੁੰਦਾ ਸੀ ਤੁਹਾਨੂੰ ਸਾਰਿਆਂ ਨੂੰ। ਕੱਲ ਜਲਾਲਾਬਾਦ ਵਿਖੇ ਸਰਦਾਰ ਸੁਖਪਾਲ ਸਿੰਘ ਖਹਿਰਾ ਦੀ ਇਲਾਕਾ ਮੈਜਿਸਟ੍ਰੇਟ ਦੇ ਅੱਗੇ ਪੇਸ਼ੀ ਹੋਊਗੀ। ਸੋ ਮੇਰੀ ਸਾਰਿਆਂ ਨੂੰ, ਉਹਨਾਂ ਲੋਕਾਂ ਨੂੰ ਪਾਰਟੀ ਦੀ ਲਾਈਨਾਂ ਤੋਂ ਅਕ੍ਰੋਸ ਪਾਰਟੀ ਲਾਈਨਸ ਮੇਰੀ ਬੇਨਤੀ ਹੈ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਸੁਖਪਾਲ ਸਿੰਘ ਖਹਿਰਾ ਪੰਜਾਬ ਪੱਖੀ ਗੱਲਾਂ ਕਰਦੇ ਨੇ, ਕੌਮ ਦੇ ਹਿੱਤ ਵਿੱਚ ਗੱਲਾਂ ਕਰਦੇ ਨੇ ਤੇ ਅੱਜ ਉਹਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ, ਤੇ ਜੇ ਤੁਹਾਨੂੰ ਇਹ ਸਾਰੀਆਂ ਗੱਲਾਂ ਮੇਰੀਆਂ ਸੱਚ ਲੱਗੀਆਂ ਤਾਂ ਮੇਰੀ ਬੇਨਤੀ ਹੈ ਕਿ ਆਪਾਂ ਹੁਮ-ਹੁਮਾ ਕੇ ਸ਼ਾਂਤਮਈ ਢੰਗ ਨਾਲ ਸਰਦਾਰ ਸੁਖਪਾਲ ਸਿੰਘ ਖਹਿਰਾ ਦਾ ਸਵੇਰੇ 9 ਵਜੇ ਜਲਾਲਾਬਾਦ ਵਿੱਚ ਆਪਣੀ ਇੱਕ ਹੌਸਲਾ ਅਫਜ਼ਾਈ ਕਰੀਏ ਤੇ ਉਹਨਾਂ ਦਾ ਸਾਥ ਦਈਏ। ਤੁਹਾਡੇ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ। ਬਹੁਤ ਸਾਰੇ ਐਸੇ ਲੋਕ ਮੈਨੂੰ ਅਪਰੋਚ ਕਰ ਰਹੇ ਨੇ, ਮੇਰੇ ਕੋਲ ਤਾਂ ਫੋਨ ਨਹੀਂ ਚੱਕਿਆ ਗਿਆ। ਜੇ ਮੇਰੇ ਤੋਂ ਕਿਸੇ ਦਾ ਫੋਨ ਨਾ ਚੱਕਿਆ ਗਿਆ ਤਾਂ ਮੈਨੂੰ ਮਾਫ ਕਰਨਾ। ਤੁਹਾਡਾ ਸਾਰਿਆਂ ਦਾ ਦਿੱਤਾ ਹੋਇਆ ਪਿਆਰ ਮੇਰੇ ਸਿਰ ਮੱਥੇ ਤੇ ਹੈ। ਮੈਨੂੰ ਤੁਸੀਂ ਮੰਨੋਗੇ ਕਿ ਮੈਂ ਇਸ ਵਾਰ ਇਸ ਅਰੈਸਟ ਤੇ 1% ਵੀ ਨਹੀਂ ਘਬਰਾਇਆ। ਹੋ ਸਕਦਾ ਕਿ ਜਦੋਂ ਈਡੀ ਨੇ ਅਰੈਸਟ ਕੀਤਾ ਸੀ ਮੈਨੂੰ ਇੰਨਾ ਸਮਝ ਨਹੀਂ ਸੀ, ਪਰ ਐਤਕੀ ਮੈਨੂੰ ਇਦਾਂ ਲੱਗਦਾ ਕਿ ਹਰ 2 ਸਾਲ ਬਾਅਦ ਸਾਨੂੰ ਝੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਜੇ ਇਹਨਾਂ ਨੂੰ ਲੱਗਦਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਇਹ ਡਰਾ ਸਕਦੇ ਨੇ ਜਾਂ ਚੁੱਪ ਕਰਾ ਸਕਦੇ ਨੇ, ਫਿਰ ਇਹਨਾਂ ਦਾ ਵਹਿਮ ਹੈ ਤੇ ਵਹਿਮ ਸੁਖਪਾਲ ਸਿੰਘ ਖਹਿਰਾ ਆਪ ਕੱਢਾਂਗੇ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮਹਿਤਾਬ ਸਿੰਘ ਖਹਿਰਾ, ਸਰਦਾਰ ਸੁਖਪਾਲ ਸਿੰਘ ਖਹਿਰਾ ਦਾ ਬੇਟਾ ਹਾਂ ਜੀ। ਕੱਲ ਜੋ ਸਰਦਾਰ ਸੁਖਪਾਲ ਸਿੰਘ ਖਹਿਰਾ ਨਾਲ ਹੋਇਆ, ਤੜਕੇ ਸਵੇਰੇ 6 ਵਜੇ ਪੰਜਾਬ ਪੁਲਿਸ, ਫਾਜ਼ਿਲਕਾ ਪੁਲਿਸ ਸਾਡੇ ਘਰ ਆਈ, ਸਾਡੇ ਦਰਵਾਜ਼ਿਆਂ ਦੀਆਂ ਕੁੰਡੀਆਂ ਤੋੜ ਕੇ ਚੋਰਾਂ ਵਾਂਗੂ ਮੇਰੇ ਫਾਦਰ ਦੇ ਕਮਰੇ ਦੇ ਅੰਦਰ ਵੜ ਕੇ
ਉਹਨਾਂ ਨੂੰ ਅਰੈਸਟ ਕਰਨ ਦਾ ਇੱਕ ਯਤਨ ਕੀਤਾ ਗਿਆ। ਅਰੈਸਟ ਕਰਕੇ ਫਾਜ਼ਿਲਕਾ ਕੋਰਟ ਵਿੱਚ ਪੇਸ਼ ਕੀਤਾ ਗਿਆ। ਸਭ ਤੋਂ ਪਹਿਲਾਂ ਤਾਂ ਜੀ ਇਸ ਦੁੱਖ ਦੇ ਸਮੇਂ 'ਚ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਸਾਰਿਆਂ ਦਾ, ਹਰ ਇੱਕ ਉਸ ਇਨਸਾਨ ਦਾ ਜਿਨ੍ਹਾਂ ਨੇ ਮੇਰੇ ਤੱਕ ਪਹੁੰਚ ਕਰਨ ਦਾ ਯਤਨ ਕੀਤਾ, ਮੈਨੂੰ ਫੋਨ ਕੀਤਾ, ਮੈਨੂੰ ਮੈਸੇਜ ਕੀਤਾ, ਮੇਰੇ ਮਦਰ ਨੂੰ ਮੈਸੇਜ ਕੀਤਾ। ਐਸੇ ਕਈ ਸਾਰੇ ਫੋਨ ਸੀਗੇ ਕੱਲ ਦੀ ਦਿਹਾੜੀ 'ਚ ਜੋ ਮੈਂ ਅਟੈਂਡ ਨਹੀਂ ਕਰ ਸਕਿਆ ਸੀਗਾ, ਕਿਉਂਕਿ ਬਹੁਤ ਤੁਸੀਂ ਸਮਝ ਸਕਦੇ ਹੋ ਕਿ ਇੱਕ ਬੇਤਹਾਸ਼ਾ ਫੋਨ ਮੇਰੇ ਫਾਦਰ ਦੇ ਹੱਕ ਵਿੱਚ ਮੈਨੂੰ ਪੂਰੇ ਪੰਜਾਬ ਵਿੱਚੋਂ, ਦੇਸ਼ ਵਿੱਚੋਂ ਤੇ ਬਾਹਰ ਬੈਠੇ ਪੰਜਾਬੀਆਂ ਵੱਲੋਂ ਜੋ ਸਾਨੂੰ ਪਿਆਰ ਦਿਖਾਇਆ ਗਿਆ, ਮੈਂ ਤੁਹਾਡੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ। ਇਹ ਮੇਰੀ ਜ਼ਿੰਦਗੀ ਵਿੱਚ ਤਾਂ ਕੀ ਪਿਛਲੇ 2 ਸਾਲਾਂ 'ਚ ਦੂਜੀ ਵਾਰ ਹੋ ਗਿਆ ਕਿ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਸਰਕਾਰਾਂ ਨੇ ਜੇਲ੍ਹ ਵਿੱਚ ਬੰਦ ਕੀਤਾ। ਸਰਦਾਰ ਸੁਖਪਾਲ ਸਿੰਘ ਖਹਿਰਾ ਕੋਈ ਕ੍ਰਿਮੀਨਲ ਨਹੀਂ ਹੈ। 2015 ਤੋਂ ਉਹਨਾਂ ਦਾ ਇੱਕ ਨਾਮ ਇੱਕ ਡਰੱਗਸ ਕੇਸ ਵਿੱਚ ਲਿਆ ਜਾ ਰਿਹਾ, ਬੜੇ ਸਨਸਨੀ ਤਰੀਕੇ ਨਾਲ ਲਿਆ ਜਾਂਦਾ ਕਿ ਜੀ ਸੁਖਪਾਲ ਸਿੰਘ ਖਹਿਰਾ ਡਰੱਗ ਮਾਮਲਾ, ਕਿੰਗ ਪਿਨ, ਇੰਟਰਨੈਸ਼ਨਲ ਡਰੱਗ ਟ੍ਰੇਡ। ਜਿਹੜੇ ਮੇਰੇ ਫਾਦਰ ਨੂੰ ਤੁਸੀਂ ਜਾਣਦੇ ਹੋ, ਜਿਹੜੇ ਮੇਰੇ ਪਰਿਵਾਰ ਸਰਦਾਰ ਸੁਖਜਿੰਦਰ ਸਿੰਘ ਖਹਿਰਾ ਨੂੰ ਜਾਣਦੇ ਹੋ, 50 ਸਾਲ ਦਾ ਰਾਜਨੀਤਿਕ ਇੱਕ ਸਮਾਂ ਕੱਟ ਚੁੱਕਾ ਮੇਰਾ ਪਰਿਵਾਰ, ਅੱਧੀ ਸਦੀ। 50 ਸਾਲ ਇੱਕ ਬੜਾ ਲੰਬਾ ਸਮਾਂ ਹੁੰਦਾ ਹੈ। ਸਾਡੇ ਹਲਕੇ ਦੇ ਜਿਹੜੇ ਭਲੱਥ ਦੇ ਲੋਕ ਨੇ, ਉਹਨਾਂ ਨੇ 2022 ਦੀ ਇਲੈਕਸ਼ਨਾਂ ਵਿੱਚ ਮੇਰੇ ਫਾਦਰ ਨੂੰ ਜੇਲ੍ਹ 'ਚ ਬੈਠੇ ਹੋਏ ਜਿਤਾਇਆ। ਇਸ ਤੋਂ ਮੈਨੂੰ ਔਰ ਪੰਜਾਬੀਆਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਜਿਹੜੀ ਸੱਚਾਈ ਹੈ, ਉਹ ਅੱਜ ਸਾਰੇ ਬੱਚਿਆਂ ਨੂੰ, ਬੱਚੇ ਨੂੰ ਸੁਖਪਾਲ ਸਿੰਘ ਖਹਿਰਾ ਦੇ ਬਾਰੇ ਸੱਚਾਈ ਪਤਾ ਹੈ। ਬੜਾ ਕੁਝ ਲਿਖਿਆ ਜਾ ਰਿਹਾ ਹੈ, ਬੜੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਆਮ ਆਦਮੀ ਪਾਰਟੀ ਵੱਲੋਂ ਕਿ ਜੀ ਇਹ ਤਾਂ ਡਰੱਗਸ ਦਾ ਕੇਸ ਹੈ, ਇਹਨਾਂ ਦੀ ਆਮਦਨ 3 ਕਰੋੜ ਸੀ ਤੇ ਇਹਨਾਂ ਨੇ ਪਤਾ ਨਹੀਂ 6.5 ਕਰੋੜ ਰੁਪਇਆ 6 ਸਾਲਾਂ ਵਿੱਚ 7 ਸਾਲਾਂ ਵਿੱਚ ਆਪਣਾ ਖਰਚਾ ਕੀਤਾ। ਇਹ ਸਾਰੀਆਂ ਗੱਲਾਂ ਈਡੀ ਦੀ ਕੰਪਲੇਂਟ ਵਿੱਚ ਕੋਰਟ ਵਿੱਚ ਕੋਗਨੀਜ਼ੈਂਸ ਲੈ ਕੇ ਉਹਦਾ ਟ੍ਰਾਇਲ ਚੱਲ ਰਿਹਾ। ਇਸ ਸਾਰੀਆਂ ਗੱਲਾਂ ਦੇ ਵਿੱਚ ਅਸੀਂ ਰੈਗੂਲਰ ਬੇਲ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ 2022 ਵਿੱਚ ਲੈ ਚੁੱਕੇ ਹਾਂ, ਜਨਵਰੀ ਵਿੱਚ। ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੀ ਐਲੀਗੇਸ਼ਨ ਬੀਜੇਪੀ ਦੀ ਏਜੰਸੀ ਲਾ ਰਹੀ ਸੀ ਔਰ ਜਿਹੜਾ ਮੈਟਰ ਹੁਣ ਕੋਰਟ ਵਿੱਚ ਚੱਲ ਰਿਹਾ ਹੈ, ਜਿਹਦੇ ਤੋਂ ਸਾਨੂੰ ਹਾਈ ਕੋਰਟ ਨੇ ਬੇਲ ਦਿੱਤੀ ਹੈ, ਉसी ਐਲੀਗੇਸ਼ਨ ਨੂੰ, ਉसी ਇਲਜ਼ਾਮ ਨੂੰ ਤੁਸੀਂ 2 ਸਾਲ ਬਾਅਦ ਲਾ ਕੇ ਤੇ ਸਾਨੂੰ, ਮੇਰੇ ਫਾਦਰ ਨੂੰ ਅਰੈਸਟ ਕਰ ਦਿੱਤਾ। ਜਿਹੜਾ ਇਹ ਮੁਕੱਦਮਾ ਹੈ, ਇਹ 2015 ਦਾ ਮਾਰਚ ਮਹੀਨੇ ਵਿੱਚ 35 ਨੰਬਰ FIR ਫਾਜ਼ਿਲਕਾ ਜ਼ਿਲ੍ਹੇ ਵਿੱਚ ਸਦਰ ਜਲਾਲਾਬਾਦ ਥਾਣੇ ਵਿੱਚ ਰਜਿਸਟਰ ਕੀਤੀ ਗਈ। ਮੇਰੇ ਫਾਦਰ ਸਰਦਾਰ ਸੁਖਪਾਲ ਸਿੰਘ ਖਹਿਰਾ ਇਸ FIR ਵਿੱਚ ਨਾਮਜ਼ਦ ਨਹੀਂ ਸੀ। ਤਕਰੀਬਨ ਜੇ ਮੈਂ ਗਲਤ ਨਾ ਹੋਵਾਂ ਤੇ 10 ਜਾਣੇ ਇਸ FIR ਵਿੱਚ ਅਕਿਊਜ਼ ਸੀਗੇ। 5 ਜਾਂ 6 ਸਪਲੀਮੈਂਟਰੀ ਚਲਾਨ ਪੇਸ਼ ਕੀਤੇ ਗਏ। 2 ਸਾਲ ਟ੍ਰਾਇਲ ਚੱਲਿਆ। ਸੁਖਪਾਲ ਸਿੰਘ ਖਹਿਰਾ ਦਾ ਨਾਮ ਇਸ ਕੇਸ ਵਿੱਚ ਨਹੀਂ ਆਇਆ। 2017 ਵਿੱਚ ਤੁਸੀਂ ਸਾਰੇ ਜਾਣਦੇ ਹੋ, ਮੇਰੇ ਫਾਦਰ ਲੀਡਰ ਆਫ ਆਪੋਜੀਸ਼ਨ ਸੀ। ਉਦੋਂ ਵੀ ਇਹਨਾਂ ਦੀ ਜਿਹੜੀ ਆਵਾਜ਼ ਸੀਗੀ ਸ਼ਾਇਦ ਸਰਕਾਰਾਂ ਨੂੰ ਚੁੱਭਦੀ ਸੀ। ਸੋ ਇਸ ਕਰਕੇ ਜਦੋਂ ਮੇਰੇ ਫਾਦਰ ਲੀਡਰ ਆਫ ਆਪੋਜੀਸ਼ਨ ਸੀ, ਉਹਨਾਂ ਨੂੰ ਕੋਰਟ ਵਿੱਚੋਂ ਸਮਨ ਕੀਤਾ ਗਿਆ। ਲੀਡਰ ਆਫ ਆਪੋਜੀਸ਼ਨ ਹੁੰਦੇ ਨਾਤੇ ਉਸ ਸਮੇਂ, ਕਿਉਂਕਿ ਅਸੀਂ ਆਮ ਆਦਮੀ ਪਾਰਟੀ ਵਿੱਚ ਸੀਗੇ, ਭਗਵੰਤ ਸਿੰਘ ਮਾਨ ਨੇ ਬੜਾ ਇੱਕ ਸਟੈਂਡ ਲਿਆ ਜੀ ਕਿ ਇਹ ਪੋਲੀਟੀਕਲ ਵੈਂਡੇਟਾ ਹੈ। ਸੁਖਪਾਲ ਸਿੰਘ ਖਹਿਰਾ ਤਾਂ ਇੱਕ ਬੁਲੰਦ ਪੰਜਾਬ ਦੀ ਆਵਾਜ਼ ਹੈ, ਉਹ ਸੱਚ ਬੋਲਦਾ, ਤਾਂ ਕਰਕੇ ਤੁਸੀਂ ਉਹਦੇ ਤੇ ਝੂਠੇ ਮੁਕੱਦਮੇ ਪਾਉਂਦੇ ਹੋ। ਮੈਂ ਨਹੀਂ ਕਹਿ ਰਿਹਾ, ਔਰ ਸ਼ਾਇਦ ਮੈਂ ਇੰਨਾ ਬਿਹਤਰ ਮੈਂ ਨਹੀਂ ਕਹਿ ਸਕਦਾ ਸੀ, ਇੰਨਾ ਚੰਗਾ ਮੈਂ ਨਹੀਂ ਕਹਿ ਸਕਦਾ ਸੀ ਜਿੰਨਾ ਚੰਗਾ ਉਸ ਟਾਈਮ ਆਮ ਆਦਮੀ ਪਾਰਟੀ ਦੇ ਪ੍ਰੈਜ਼ੀਡੈਂਟ ਨੇ ਕਿਹਾ। ਤੁਸੀਂ ਵੀ ਸੁਣ ਲਓ ਸਾਰੇ। ਮੈਂ ਸਵਾਲ ਵੀ ਪਾ ਰਿਹਾ ਲੋਕ ਸਭਾ ਦੇ ਵਿੱਚ, ਸਪੈਸ਼ਲੀ ਖਹਿਰਾ ਸਾਹਿਬ ਵਾਲਾ, ਕਿ ਕਿਸ ਤਰ੍ਹਾਂ ਜਿਹੜੇ ਸੱਚੇ ਬੰਦੇ ਨੇ, ਸੱਚ ਬੋਲਣ ਵਾਲਿਆਂ ਨੂੰ ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਆਪਸ ਚ ਕਿਵੇਂ ਇਹ ਪਾਰਟੀਆਂ ਦੋਨੇ ਰਲੀਆਂ ਹੋਈਆਂ ਨੇ। ਸੋ ਹਰ ਵਕਤ ਖਹਿਰਾ ਸਾਹਿਬ ਦੇ ਨਾਲ ਅਹੁਦੇਦਾਰ ਵੀ ਔਰ ਦਿੱਲੀ ਦੀ ਲੀਡਰਸ਼ਿਪ ਵੀ ਉਹਨਾਂ ਨੂੰ ਸੁਜੈਸਟ ਵੀ ਕਰਦੇ ਰਹੇ ਕਿ ਦਿੱਲੀ ਦੇ ਵਿੱਚ ਲੀਗਲ ਖਹਿਰਾ ਸਾਹਿਬ ਨੂੰ ਕਿ ਕਿਸ ਤਰ੍ਹਾਂ ਕਰਨਾ ਚਾਹੀਦਾ। ਜਦੋਂ ਖਹਿਰਾ ਸਾਹਿਬ ਵਾਲਾ ਕੇਸ ਹੈ ਭਗਵੰਤ ਜੀ, ਉਦੋਂ ਖਬਰਾਂ ਛਪੀਆਂ ਇਹ ਕਿ ਆਮ ਆਦਮੀ ਪਾਰਟੀ ਨੇ ਇੱਕ ਇੰਟਰਨਲ ਇਨਕੁਆਇਰੀ ਬਿਠਾਈ ਹੈਗੀ। ਇੰਟਰਨਲ ਇਨਕੁਆਇਰੀ ਯਾਨੀ ਲੀਗਲ ਓਪੀਨੀਅਨ ਲਿਆ ਜਾ ਰਿਹਾ ਖਹਿਰਾ ਤੇ। ਇਹ ਗੱਲ ਆਮ ਆਦਮੀ ਪਾਰਟੀ ਦੇ ਵੱਲੋਂ ਆਈ ਸੀ, ਸਟੇਟਮੈਂਟ ਤੁਹਾਡੀ ਵੀ ਆਈ ਸੀ। ਉਹ ਇਨਕੁਆਇਰੀ ਦਾ ਕੀ ਬਣ ਰਿਹਾ? ਉਹਦੇ ਵਿੱਚ ਇਹੀ ਹੈ, ਦੇਖੋ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਰਾਹਤ ਦਿੱਤੀ। ਜਿਹੜੇ ਮੈਟਰ ਹੈ, ਨਾ ਤਾਂ ਖਹਿਰਾ ਸਾਹਿਬ ਦਾ ਨਾਂ ਕਿਤੇ ਚਾਰਜ ਸ਼ੀਟ 'ਚ ਹੈ,
ਨਾ ਕਿਸੇ ਚਲਾਨ 'ਚ ਪੇਸ਼ ਕੀਤਾ, ਨਾ ਕੋਈ FIR 'ਚ ਹੈ। ਕਿਸ ਤਰ੍ਹਾਂ ਉਹ ਜਿਹੜਾ ਇਹਨਾਂ ਨੇ 319 ਦੇ ਅੰਡਰ ਲੈ ਲਿਆ, ਉਹ ਸਾਨੂੰ ਜਿਹੜੇ ਦਿੱਲੀ ਦੇ ਵੀ ਨੇ, ਕੁਝ ਪੰਜਾਬ ਦੇ ਜਿਹੜੇ ਲੀਗਲ ਐਕਸਪਰਟ ਨੇ, ਉਹਨਾਂ ਨੇ ਕਿਹਾ ਕਿ ਇਸ ਕੇਸ ਦੇ ਵਿੱਚ ਕੁਝ ਨਹੀਂ, ਇਹ ਸਿਰਫ ਪੋਲੀਟੀਕਲ ਵੈਂਡੇਟਾ ਹੈ ਔਰ ਸਿਆਸੀ ਬਦਲਾਖੋਰੀ ਦੀ ਹੱਦ ਹੈ ਇਹ ਕਿ ਉਹ ਸੋ ਜਿਹੜੀਆਂ ਗੱਲਾਂ ਅੱਜ ਮੈਂ 2023 ਵਿੱਚ ਕਰ ਰਿਹਾ, 2017 ਵਿੱਚ ਬਤੌਰ ਲੀਡਰ ਆਫ ਆਪੋਜੀਸ਼ਨ ਹੁੰਦੇ ਹੋਏ ਇਹੀ ਗੱਲਾਂ ਭਗਵੰਤ ਮਾਨ ਨੇ ਸੁਖਪਾਲ ਸਿੰਘ ਖਹਿਰਾ ਬਾਰੇ ਕੀਤੀਆਂ। ਮੁਕੱਦਮਾ ਉਹੀ ਹੈ, ਮੁਕੱਦਮਾ ਕੋਈ ਨਵਾਂ ਨਹੀਂ ਦਰਜ ਕੀਤਾ ਗਿਆ। ਇਸ ਤੋਂ ਬਾਅਦ, ਇਸ ਵੀਡੀਓ ਤੋਂ ਬਾਅਦ ਸੁਪਰੀਮ ਕੋਰਟ ਨੇ ਸਾਡੇ ਖਿਲਾਫ ਸਾਡਾ ਸਮਨਿੰਗ ਆਰਡਰ ਜਿਹੜਾ ਹੈ ਉਹ ਕੁਐਸ਼ ਕਰ ਦਿੱਤਾ। ਹੁਣ ਮੈਨੂੰ ਕੱਲ ਦੇ ਮੇਰੇ ਜਿੰਨਾ ਮੈਂ ਮੀਡੀਆ ਨਾਲ ਇੰਟਰੈਕਟ ਕੀਤਾ, ਉਹਨਾਂ ਨੇ ਮੈਨੂੰ ਕਿਹਾ ਕਿ ਜੀ ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀ ਹੈ ਕਿ ਜੀ ਤੁਸੀਂ SIT ਨੂੰ ਕਹੋ ਕਿ ਜੀ ਤੁਸੀਂ ਆਪਣੀ ਕਾਰਵਾਈ ਕਰ ਸਕਦੇ ਹੋ। ਇਹ ਸਰਾਸਰ ਝੂਠ ਹੈ। ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ 'ਚ ਬੈਠੇ ਚੰਗੇ ਨੁਮਾਇੰਦੇ, ਚੰਗੇ ਤਾਂ ਨਹੀਂ ਨੁਮਾਇੰਦੇ ਬੈਠੇ ਅੱਜ ਕੈਮਰੇ ਦੇ ਸਾਹਮਣੇ ਝੂਠ ਬੋਲ ਰਹੇ ਨੇ। 2 ਪੇਜ ਦਾ ਇਹ ਆਰਡਰ ਹੈ, 5 ਇਹਦੇ ਅੰਦਰ ਪੈਰਾਗ੍ਰਾਫ ਹੈ। ਕੋਈ ਕਹਿੰਦਾ ਕਿ ਜੀ ਹਾਈ ਕੋਰਟ ਦੇ ਆਰਡਰ ਵਿੱਚ ਸਟੇ ਨਹੀਂ ਹੈ। ਇਹ ਸਟੇ ਆਰਡਰ ਨਹੀਂ, ਇਹ ਕੁਐਸ਼ਿੰਗ ਆਰਡਰ ਹੈ। ਸਟੇ ਆਰਡਰ ਤੋਂ ਵੀ ਉੱਤੇ ਵਾਲਾ ਆਰਡਰ ਇਹ ਸੁਪਰੀਮ ਕੋਰਟ ਦਾ, ਇਹਦੇ ਵਿੱਚ ਸਮਨਿੰਗ ਆਰਡਰ ਸਟੇ ਨਹੀਂ। ਸਟੇ ਤਾਂ ਬਹੁਤ ਛੋਟੀ ਗੱਲ ਹੁੰਦੀ ਹੈ, ਕੁਐਸ਼ ਕਰਕੇ ਰੱਦ ਕਰ ਦਿੱਤਾ ਗਿਆ। ਮੈਂ ਧੰਨਵਾਦ ਕਰਦਾ ਉਸ ਪਰਮਾਤਮਾ ਦੇ, ਸੁਪਰੀਮ ਕੋਰਟ ਦੇ ਜੱਜਸ ਨੇ ਜਿਨ੍ਹਾਂ ਨੇ ਸੱਚ ਦੇਖਿਆ ਇਸ ਕੇਸ ਵਿੱਚ। ਅੱਜ ਆਪਾਂ ਹੁਣ ਇਸ ਮਾਨ ਸਰਕਾਰ ਦੇ ਜੋ ਬਦਲਾਖੋਰੀ ਦੀ ਨੀਤੀ ਮੇਰੇ ਫਾਦਰ ਦੇ ਖਿਲਾਫ ਕਰਦੇ ਆ, ਮੈਂ ਉਹਦਾ ਜ਼ਿਕਰ ਕਰਦਾ। 2022 ਵਿੱਚ ਜੇਲ੍ਹ 'ਚ ਬੈਠੇ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਜਿਤਾਇਆ ਭਲੱਥ ਦੇ ਲੋਕਾਂ ਨੇ। ਮੈਂ ਉਹਨਾਂ ਦਾ ਬਹੁਤ ਰਿਣੀ ਹੈ, ਮੈਂ ਉਹਨਾਂ ਦਾ ਦੇਣਦਾਰ ਰਹੂੰਗਾ ਸਾਰੀ ਉਮਰ ਆਪਣੇ ਭਲੱਥ ਦੇ ਲੋਕਾਂ ਦਾ। ਉਹਨਾਂ ਨੇ ਜੋ ਜਜ਼ਬਾ, ਜੋ ਪਿਆਰ, ਜੋ ਸਾਥ ਦਿਖਾਇਆ ਸੀ। 2022 ਤੋਂ ਬਾਅਦ ਮੇਰੇ ਫਾਦਰ ਸੁਖਪਾਲ ਸਿੰਘ ਖਹਿਰਾ ਤੇ 3 ਮੁਕੱਦਮੇ ਦਰਜ ਕੀਤੇ ਗਏ। ਮੈਨੂੰ ਕੱਲ ਟਾਈਮਜ਼ ਨਾਲ ਉੱਤੇ ਜਾਣ ਦਾ ਮੌਕਾ ਮਿਲਿਆ, ਇੱਕ ਇੰਟਰਵਿਊ ਤੇ, ਮੈਨੂੰ ਪਤਾ ਨਹੀਂ ਕਿਹੜੀ ਸੀਗੀ। ਉਹਨਾਂ ਨੇ ਕਿਹਾ ਕਿ ਜੀ ਜੇ ਬਦਲਾਖੋਰੀ ਹੁੰਦੀ ਤੇ 1 ਸਾਲ 1.5 ਸਾਲ ਬਾਅਦ ਕਿਉਂ ਤੁਹਾਡੇ ਖਿਲਾਫ ਕਰਦੇ। ਮੈਂ ਦੱਸਦਾ ਜੀ, 2022 ਦੀ ਸਰਕਾਰ ਬਣਨ ਤੋਂ ਬਾਅਦ ਮੇਰੇ ਫਾਦਰ ਤੇ 3 ਮੁਕੱਦਮੇ ਦਰਜ ਕੀਤੇ ਗਏ। ਸਭ ਤੋਂ ਪਹਿਲਾਂ ਇੱਕ FIR ਨੰਬਰ 174, ਉਹਦੀ ਕਾਪੀ ਹਜੇ ਅਪਲੋਡ ਨਹੀਂ ਕੀਤੀ ਗਈ ਹੈ ਕਿਸੇ ਵੈਬਸਾਈਟ ਤੇ। ਇਹ ਟਵਿੱਟਰ ਤੇ ਇੱਕ ਪੋਸਟ ਨੂੰ ਸ਼ੇਅਰ ਕਰਨ ਵਾਸਤੇ ਸਰਦਾਰ ਸੁਖਪਾਲ ਸਿੰਘ ਖਹਿਰਾ ਅਤੇ PPCC ਪ੍ਰੈਜ਼ੀਡੈਂਟ ਰਾਜਾ ਵੜਿੰਗ ਸਾਹਿਬ ਜੀ ਤੇ ਪਰਚਾ ਦਰਜ ਕੀਤਾ ਗਿਆ, ਸਿਰਫ ਇੱਕ ਪੋਸਟ ਨੂੰ ਸ਼ੇਅਰ ਕਰਨ ਵਾਸਤੇ। ਉਸ ਤੋਂ ਬਾਅਦ ਇੱਕ FIR ਨੰਬਰ 25 ਦਰਜ ਕੀਤੀ ਗਈ ਮੇਰੇ ਫਾਦਰ ਤੇ ਕਿ ਜੀ ਇਹ ਇੱਕ SDM ਦੇ ਦਫ਼ਤਰ ਵਿੱਚ ਜਾ ਕੇ ਉਹਨੂੰ ਡਰਾਇਆ, ਉਹਨੂੰ ਧਮਕਾਇਆ। ਤੇ ਇਸ FIR ਦੇ ਵਿੱਚ ਕਿਉਂਕਿ ਸਾਰੀ ਬੇਲੇਬਲ ਅਫੈਂਸਸ ਸੀ ਔਰ ਨਾਨ ਕੌਗਨਿਜ਼ੇਬਲ ਅਫੈਂਸਸ ਸੀ, ਪਰਚਾ ਦਰਜ ਕਰਾਇਆ ਨਹੀਂ ਜਾ ਸਕਦਾ ਸੀ। ਇਹਨਾਂ ਨੇ ਇੱਕ ਝੂਠੀ ਧਾਰਾ ਵਿੱਚ ਲਾ ਕੇ ਜੀ ਕਹਿਤਾ ਜੀ ਕਿ ਇਹਨਾਂ ਨੇ ਸੁਖਪਾਲ ਖਹਿਰਾ ਨੇ SDM ਨੂੰ ਬੰਦੀ ਬਣਾ ਕੇ ਰੱਖਿਆ। ਅਸੀਂ ਹਾਈ ਕੋਰਟ ਗਏ, ਸਾਨੂੰ ਹਾਈ ਕੋਰਟ ਵਿੱਚ ਰਿਲੀਫ ਮਿਲੀ। ਅੱਜ ਤੱਕ ਉਹਨਾਂ 2 FIRs ਵਿੱਚ ਕੋਈ ਚਲਾਨ ਨਹੀਂ ਪੇਸ਼ ਕੀਤਾ ਗਿਆ ਕਿਉਂਕਿ ਤੱਥ ਹੈ ਨਹੀਂ ਇਹਨਾਂ ਕੋਲ, ਕਿਉਂਕਿ ਇਹ ਝੂਠ ਬੋਲਦੇ ਨੇ। ਇਸ ਤੋਂ ਬਾਅਦ FIR ਨੰਬਰ 30, ਇਹ ਵੀ ਪੁਲਿਸ ਥਾਣੇ ਭਲੱਥ ਵਿੱਚ। ਇਹ FIR ਨੰਬਰ 25 ਤੇ FIR ਨੰਬਰ 30 ਵਿੱਚ ਸਿਰਫ ਔਰ ਸਿਰਫ 12 ਜਾਂ 13 ਦਿਨਾਂ ਦਾ ਫਰਕ ਸੀ। 13-14 ਦਿਨਾਂ ਵਿੱਚ 2 ਪਰਚੇ ਸੁਖਪਾਲ ਸਿੰਘ ਖਹਿਰਾ ਤੇ ਦਰਜ ਕੀਤੇ ਗਏ। FIR ਨੰਬਰ 30 PS ਭਲੱਥ। ਇਹਦਾ ਬੜਾ ਹੈਰਾਨ ਕਰਨ ਵਾਲਾ ਇੱਕ, ਮੈਂ ਜ਼ਿਆਦਾ ਲੰਬਾ ਨਹੀਂ ਜਾਣਾ ਚਾਹੁੰਦਾ। ਇਹ FIR ਦੀ ਜਿਹੜੀ FIR ਨੰਬਰ 30 ਦੀ ਐਲੀਗੇਸ਼ਨ ਹੈ, ਇਹ ਐਲੀਗੇਸ਼ਨ ਹੈ 1970 ਤੋਂ ਪਹਿਲੇ ਦੀ ਆ। ਮੇਰੇ ਫਾਦਰ ਸੁਖਪਾਲ ਸਿੰਘ ਖਹਿਰਾ ਉਸ ਸਮੇਂ 6 ਜਾਂ 7 ਸਾਲ ਦੇ ਸੀ। ਉਹਨਾਂ ਦਾ ਕੋਈ ਆਪਣੀ ਸਕੀ ਭੈਣ ਨਾਲ ਉਹਨਾਂ ਨੇ ਤਬਾਦਲਾ ਕੀਤਾ। ਉਹ ਤਬਾਦਲੇ ਦੇ ਵਿੱਚ ਰਣਜੀਤ ਸਿੰਘ ਰਾਣਾ, ਜਿਹੜਾ ਇੱਕ ਸਾਡਾ ਹਲਕੇ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਜ਼ਮਾਨਤ ਜ਼ਬਤ ਕਰਾ ਕੇ ਕੈਂਡੀਡੇਟ ਗਿਆ ਸੀਗਾ, ਉਹ ਸ਼ਿਕਾਇਤ ਕਰਦਾ ਹੈ ਕਿ ਜੀ ਖਹਿਰੇ ਨੇ ਆਪਣੀ ਸਕੀ ਭੈਣ ਨੂੰ ਜ਼ਮੀਨ ਨਹੀਂ ਦਿੱਤੀ ਤੇ ਖਹਿਰਾ ਸਾਹਿਬ ਦੀ, ਮੇਰੇ ਫਾਦਰ ਦੀ ਸਕੀ ਸਿਸਟਰ ਨੂੰ, ਮੇਰੀ ਭੂਆ ਜੀ ਨੂੰ 72 ਸਾਲ ਦੀ ਉਹਨਾਂ ਦੀ ਉਮਰ ਹੈ, ਉਹਨਾਂ ਨੂੰ ਅਕਿਊਜ਼ਡ ਬਣਾ ਕੇ ਦਿੱਤਾ। ਅਸੀਂ ਉੱਥੇ ਹਾਈ ਕੋਰਟ ਗਏ, ਹਾਈ ਕੋਰਟ ਨੇ ਇਨਵੈਸਟੀਗੇਸ਼ਨ ਸਟੇ ਕਰ। 1 ਸਾਲ ਵਿੱਚ 3 ਮੁਕੱਦਮੇ, 3 ਨਵੀਆਂ FIR ਤੇ ਚੌਥੀ ਇਹ ਜਦ ਅਰੈਸਟ ਕੀਤੀ ਗਈ। ਇਹ 3 ਮੁਕੱਦਮਿਆਂ ਚੋਂ ਅਰੈਸਟ ਨਹੀਂ ਕਰ ਪਾਏ ਕਿਉਂਕਿ ਅਸੀਂ, ਜਦ ਸਾਨੂੰ ਪਤਾ ਚੱਲਦਾ ਸੀ ਕਿ ਝੂਠਾ ਮੁਕੱਦਮਾ ਦਰਜ ਹੋਇਆ, ਅਸੀਂ ਹਾਈ ਕੋਰਟ ਜਾਂਦੇ ਸੀ ਤੇ ਸਾਨੂੰ ਹਾਈ ਕੋਰਟ ਰਾਹਤ ਦੇ ਦਿੰਦੀ ਸੀ। ਇਹ ਮੁਕੱਦਮਾ ਇਹਨਾਂ ਨੇ ਚੋਰੀ ਛੁਪ ਕੇ, ਲੁੱਕ ਕੇ, ਤੇ ਪੁਲਿਸ ਵਾਲੇ ਇਦਾਂ ਆਏ ਜਿੱਦਾਂ ਰਾਤ ਨੂੰ ਚੋਰ ਆਉਂਦੇ। ਜਿੱਦਾਂ ਮੈਂ ਕਿਹਾ, ਮੇਰੇ ਫਾਦਰ
ਕੋਈ ਹਾਰਡਕੋਰ ਕ੍ਰਿਮੀਨਲ ਨਹੀਂ ਹੈ। ਉਹਨਾਂ ਦਾ ਗੁਨਾਹ ਮੈਂ ਅਕਸਰ ਜਦ ਮੈਂ ਪਿੰਡਾਂ 'ਚ ਇਲੈਕਸ਼ਨਾਂ ਵਾਸਤੇ ਜਾਂਦਾ ਸੀ, ਮੈਂ ਆਪਣੇ ਫਾਦਰ ਦੇ ਗੁਨਾਹ ਗਿਣਾਉਂਦਾ ਸੀ। ਮੇਰੇ ਫਾਦਰ ਦਾ ਗੁਨਾਹ ਇਹ ਹੈ ਕਿ ਜਦ ਸਿੱਖ ਨੌਜਵਾਨਾਂ ਤੇ ਯੁਵਾਪਾ ਲੱਗਦੀ ਹੈ, ਉਹ ਉਹਨਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਦੇ ਵਾਸਤੇ ਉਹਨਾਂ ਦਾ ਸਹਾਰਾ ਬਣਦੇ ਆ। ਪੰਜਾਬ ਵਿੱਚ ਕਿਤੇ ਵੀ ਨਸ਼ਿਆਂ ਦੇ ਨਾਲ ਕਿਸੇ ਨੌਜਵਾਨ ਦੀ ਮੌਤ ਹੁੰਦੀ ਹੈ, ਉਹਨਾਂ ਦੇ ਘਰ ਅਫਸੋਸ ਕਰਨ ਜਾਂਦੇ ਆ, ਉਹਨਾਂ ਦੇ ਭੋਗਾਂ ਤੇ ਜਾਂਦੇ ਆ। ਜਦ ਪੰਜਾਬ ਦੇ ਨੌਜਵਾਨਾਂ ਨੂੰ ਝੂਠੇ ਮੁਕੱਦਮਿਆਂ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ ਵਿੱਚ ਅਸਾਮ ਭੇਜਿਆ ਜਾਂਦਾ ਹੈ, ਉਹਨਾਂ ਦੇ ਵਾਸਤੇ ਖੜਦੇ ਨੇ। ਮੈਂ ਗੁਨਾਹ ਗਿਣਾ ਰਿਹਾ ਸੁਖਪਾਲ ਸਿੰਘ ਖਹਿਰਾ ਦੇ ਕਿ ਕਿਉਂ ਅੱਜ ਉਹ ਜੇਲ੍ਹ 'ਚ ਬੈਠੇ ਨੇ। ਜਦ ਪੂਰੇ ਦੁਨੀਆ ਵਿੱਚ ਹਾਹਾਕਾਰ ਮਚੀ ਕਿ ਜੀ ਹਰਦੀਪ ਸਿੰਘ ਨਿੱਜਰ ਨੂੰ ਇੰਡੀਆ ਦੀ ਸਰਕਾਰ ਨੇ ਕੈਨੇਡਾ ਦੀ ਧਰਤੀ ਤੇ ਜਾ ਕੇ ਅਸੈਸੀਨੇਟ ਕੀਤਾ, ਸਰਦਾਰ ਸੁਖਪਾਲ ਸਿੰਘ ਖਹਿਰਾ ਨੇ ਭਗਵੰਤ ਮਾਨ ਨੂੰ ਸੀਐਮ ਪੰਜਾਬ ਹੋਣ ਦੇ ਨਾਤੇ ਸਵਾਲ ਕੀਤਾ ਕਿ ਦੱਸੋ ਜੀ ਕੀ ਤੁਹਾਡਾ ਹੱਕ ਨਹੀਂ ਇਸ ਗੱਲ ਤੇ ਕੋਈ ਬਿਆਨ ਦੇਣਾ। ਇਹ ਉਹਨਾਂ ਦਾ ਗੁਨਾਹ ਸੀ। ਜਦ ਜਗਰਾਉਂ ਵਾਲੀ ਕੋਠੀ ਤੇ ਆਮ ਆਦਮੀ ਪਾਰਟੀ ਦੀ ਇੱਕ ਐਮਐਲਏ ਨੇ ਐਨਆਰਆਈ ਦੀ ਕੋਠੀ ਤੇ ਕਬਜ਼ਾ ਕੀਤਾ, ਉਸ ਕੇਸ ਨੂੰ ਲੜਾਈ ਲੜੀ, ਹਾਈ ਕੋਰਟ ਤੱਕ ਲੜਾਈ ਲੜੀ, ਪਰਚਾ ਦਰਜ ਕਰਵਾਇਆ, ਕੋਠੀ ਖਾਲੀ ਕਰਵਾਈ। ਇਹ ਉਹਨਾਂ ਦਾ ਗੁਨਾਹ ਸੀ। ਪੰਜਾਬ ਦਾ ਇਤਿਹਾਸ ਸ਼ਾਇਦ ਤੁਸੀਂ ਮੇਰੇ ਤੋਂ ਜ਼ਿਆਦਾ ਜਾਣਦੇ ਹੋ, ਮੈਂ ਕੋਈ ਇੱਥੇ ਕਿਸੇ ਨੂੰ ਸਿਖਾਉਣ ਨਹੀਂ ਆਇਆ। ਪੰਜਾਬ ਦੇ ਇਤਿਹਾਸ ਵਿੱਚ ਜਦ ਵੀ ਕਿਸੇ ਨੇ ਇਸ ਧਰਤੀ ਤੇ ਧੌਣ ਚੁੱਕ ਕੇ ਪੰਜਾਬੀਅਤ, ਪੰਜਾਬੀ ਤੇ ਸਿੱਖਾਂ ਦੀ ਗੱਲ ਖਾਸ ਕਰਕੇ ਕੀਤੀ ਹੈ, ਉਹਨੂੰ ਹਮੇਸ਼ਾ ਡਰਾਇਆ ਤੇ ਧਮਕਾਇਆ ਗਿਆ। ਉਹਨੂੰ ਮਾਰ ਹੀ ਦਿੱਤਾ ਗਿਆ। ਜੇ ਉਹਨਾਂ ਨੂੰ ਨਹੀਂ ਮਾਰ ਸਕਦੇ ਤਾਂ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਗਿਆ, ਪਰਚੇ ਦਰਜ ਕੀਤੇ ਗਏ, ਡਰਾਇਆ ਗਿਆ, ਧਮਕਾਇਆ ਗਿਆ। ਔਰ ਮੈਨੂੰ ਮਾਣ ਹੈ ਕਿ ਮੈਂ ਸੁਖਪਾਲ ਸਿੰਘ ਖਹਿਰਾ ਦਾ ਬੇਟਾ। ਹਾਲਾਂਕਿ ਉਹ ਜੇਲ੍ਹ 'ਚ ਨੇ, ਬੜੀ ਦੁਨੀਆ 'ਚ ਐਂ ਦਿਖਾਇਆ ਜਾ ਰਿਹਾ ਕਿ ਜੀ ਬੜਾ ਵੱਡਾ ਇੱਕ ਡਰੱਗ ਕਿੰਗਪਿਨ ਹੈ ਸੁਖਪਾਲ ਖਹਿਰਾ, ਪਰ ਮੈਨੂੰ ਮਾਣ ਹੈ ਕਿ ਮੈਂ ਇੱਕ ਐਸੇ ਇਨਸਾਨ ਦਾ ਬੇਟਾ ਹੈ ਜੋ ਇੱਕ ਸੱਚ ਦੀ ਲੜਾਈ ਲੜਦਾ ਹੈ, ਆਪਣੀ ਕੌਮ ਦੀ ਲੜਾਈ ਲੜਦਾ ਹੈ। ਠੀਕ ਹੈ, ਜੋ ਸਾਡੇ ਤੋਂ ਖਿੱਚ ਕੇ ਉਹਨਾਂ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ ਹੈ, ਪਰ ਇਹ ਦੁਨੀਆ ਗੋਲ ਹੈ। ਇਹ ਸਮਾਂ ਸਦਾ ਇਦਾਂ ਨਹੀਂ ਰਹਿਣਾ। ਟਾਈਮ ਦੀ ਗੱਲ ਹੈ। ਪਰਮਾਤਮਾ ਜਾਨ ਬਖਸ਼ੇ ਸਾਡੇ ਵਿਰੋਧੀਆਂ ਨੂੰ। ਸੁਖਪਾਲ ਸਿੰਘ ਖਹਿਰਾ ਨੇ ਤਾਂ ਝੱਲਿਆ ਏ। ਪਰਮਾਤਮਾ ਸਾਡੇ ਵਿਰੋਧੀਆਂ ਨੂੰ ਲੱਤਾਂ 'ਚ ਜਾਨ ਬਖਸ਼ੇ ਕਿ ਜਦੋਂ ਸਾਡਾ ਟਾਈਮ ਆਊਗਾ, ਜਦੋਂ ਸਾਡਾ ਮੌਕਾ ਆਊਗਾ, ਤੇ ਤਾਂ ਇਹਨਾਂ ਨੂੰ ਵੀ ਪਰਮਾਤਮਾ ਥੋੜਾ ਹੌਸਲਾ ਦੇਵੇ। ਤੁਹਾਡੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਵੀਡੀਓ ਥੋੜੀ ਜਿਹੀ ਲੰਬੀ ਜਾ ਚੁੱਕੀ ਹੈ। ਮੈਂ ਅੱਜ ਦੀ ਵੀਡੀਓ ਵਿੱਚ ਇੱਕ ਅਪੀਲ ਕਰਨਾ ਚਾਹੁੰਦਾ ਸੀ, ਇੱਕ ਫਰਿਆਦ ਕਰਨਾ ਚਾਹੁੰਦਾ ਸੀ ਤੁਹਾਨੂੰ ਸਾਰਿਆਂ ਨੂੰ। ਕੱਲ ਜਲਾਲਾਬਾਦ ਵਿਖੇ ਸਰਦਾਰ ਸੁਖਪਾਲ ਸਿੰਘ ਖਹਿਰਾ ਦੀ ਇਲਾਕਾ ਮੈਜਿਸਟ੍ਰੇਟ ਦੇ ਅੱਗੇ ਪੇਸ਼ੀ ਹੋਊਗੀ। ਸੋ ਮੇਰੀ ਸਾਰਿਆਂ ਨੂੰ, ਉਹਨਾਂ ਲੋਕਾਂ ਨੂੰ, ਪਾਰਟੀ ਦੀ ਲਾਈਨਾਂ ਤੋਂ ਅਕ੍ਰੋਸ ਪਾਰਟੀ ਲਾਈਨਸ ਮੇਰੀ ਬੇਨਤੀ ਹੈ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਸੁਖਪਾਲ ਸਿੰਘ ਖਹਿਰਾ ਪੰਜਾਬ ਪੱਖੀ ਗੱਲਾਂ ਕਰਦੇ ਨੇ, ਕੌਮ ਦੇ ਹਿੱਤ ਵਿੱਚ ਗੱਲਾਂ ਕਰਦੇ ਨੇ, ਤੇ ਅੱਜ ਉਹਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ, ਤੇ ਜੇ ਤੁਹਾਨੂੰ ਇਹ ਸਾਰੀਆਂ ਗੱਲਾਂ ਮੇਰੀਆਂ ਸੱਚ ਲੱਗੀਆਂ ਤਾਂ ਮੇਰੀ ਬੇਨਤੀ ਹੈ ਕਿ ਆਪਾਂ ਹੁਮਾ ਕੇ ਸ਼ਾਂਤਮਈ ਢੰਗ ਨਾਲ ਸਰਦਾਰ ਸੁਖਪਾਲ ਸਿੰਘ ਖਹਿਰਾ ਦਾ ਸਵੇਰੇ 9 ਵਜੇ ਜਲਾਲਾਬਾਦ ਵਿੱਚ ਆਪਣੀ ਇੱਕ ਹੌਸਲਾ ਅਫਜ਼ਾਈ ਕਰੀਏ ਤੇ ਉਹਨਾਂ ਦਾ ਸਾਥ ਦਈਏ। ਤੁਹਾਡੇ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ। ਬਹੁਤ ਸਾਰੇ ਐਸੇ ਲੋਕ ਮੈਨੂੰ ਅਪਰੋਚ ਕਰ ਰਹੇ ਨੇ, ਮੇਰੇ ਕੋਲ ਤਾਂ ਫੋਨ ਨਹੀਂ ਚੱਕਿਆ ਗਿਆ। ਜੇ ਮੇਰੇ ਤੋਂ ਕਿਸੇ ਦਾ ਫੋਨ ਨਾ ਚੱਕਿਆ ਗਿਆ ਤਾਂ ਮੈਨੂੰ ਮਾਫ ਕਰਨਾ। ਤੁਹਾਡਾ ਸਾਰਿਆਂ ਦਾ ਦਿੱਤਾ ਹੋਇਆ ਪਿਆਰ ਮੇਰੇ ਸਿਰ ਮੱਥੇ ਤੇ ਹੈ। ਮੈਨੂੰ ਤੁਸੀਂ ਮੰਨੋਗੇ ਕਿ ਮੈਂ ਇਸ ਵਾਰ ਇਸ ਅਰੈਸਟ ਤੇ 1% ਵੀ ਨਹੀਂ ਘਬਰਾਇਆ। ਹੋ ਸਕਦਾ ਕਿ ਜਦੋਂ ਈਡੀ ਨੇ ਅਰੈਸਟ ਕੀਤਾ ਸੀ ਮੈਨੂੰ ਇੰਨਾ ਸਮਝ ਨਹੀਂ ਸੀ, ਪਰ ਐਤਕੀ ਮੈਨੂੰ ਇਦਾਂ ਲੱਗਦਾ ਕਿ ਹਰ 2 ਸਾਲ ਬਾਅਦ ਸਾਨੂੰ ਝੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਜੇ ਇਹਨਾਂ ਨੂੰ ਲੱਗਦਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਇਹ ਡਰਾ ਸਕਦੇ ਨੇ ਜਾਂ ਚੁੱਪ ਕਰਾ ਸਕਦੇ ਨੇ, ਫਿਰ ਇਹਨਾਂ ਦਾ ਵਹਿਮ ਹੈ, ਤੇ ਵਹਿਮ ਸੁਖਪਾਲ ਸਿੰਘ ਖਹਿਰਾ ਆਪ ਕੱਢਾਂਗੇ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮਹਿਤਾਬ ਸਿੰਘ ਖਹਿਰਾ, ਸਰਦਾਰ ਸੁਖਪਾਲ ਸਿੰਘ ਖਹਿਰਾ ਦਾ ਬੇਟਾ ਹਾਂ ਜੀ। ਕੱਲ ਜੋ ਸਰਦਾਰ ਸੁਖਪਾਲ ਸਿੰਘ ਖਹਿਰਾ ਨਾਲ ਹੋਇਆ, ਤੜਕੇ ਸਵੇਰੇ 6 ਵਜੇ ਪੰਜਾਬ ਪੁਲਿਸ, ਫਾਜ਼ਿਲਕਾ ਪੁਲਿਸ ਸਾਡੇ ਘਰ ਆਈ, ਸਾਡੇ ਦਰਵਾਜ਼ਿਆਂ ਦੀਆਂ ਕੁੰਡੀਆਂ ਤੋੜ ਕੇ ਚੋਰਾਂ ਵਾਂਗੂ ਮੇਰੇ ਫਾਦਰ ਦੇ ਕਮਰੇ ਦੇ ਅੰਦਰ ਵੜ ਕੇ ਉਹਨਾਂ ਨੂੰ ਅਰੈਸਟ ਕਰਨ ਦਾ ਇੱਕ ਯਤਨ ਕੀਤਾ ਗਿਆ। ਅਰੈਸਟ ਕਰਕੇ ਫਾਜ਼ਿਲਕਾ ਕੋਰਟ ਵਿੱਚ ਪੇਸ਼ ਕੀਤਾ ਗਿਆ। ਸਭ ਤੋਂ ਪਹਿਲਾਂ ਤਾਂ ਜੀ ਇਸ ਦੁੱਖ ਦੇ ਸਮੇਂ 'ਚ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਰਿਆਂ ਦਾ, ਹਰ ਇੱਕ ਉਸ ਇਨਸਾਨ ਦਾ ਜਿਨ੍ਹਾਂ ਨੇ ਮੇਰੇ ਤੱਕ ਪਹੁੰਚ ਕਰਨ ਦਾ ਯਤਨ ਕੀਤਾ, ਮੈਨੂੰ ਫੋਨ ਕੀਤਾ, ਮੈਨੂੰ ਮੈਸੇਜ ਕੀਤਾ, ਮੇਰੇ ਮਦਰ ਨੂੰ ਮੈਸੇਜ ਕੀਤਾ।
ਐਸੇ ਕਈ ਸਾਰੇ ਫੋਨ ਸੀਗੇ ਕੱਲ ਦੇ ਦਿਹਾੜੀ 'ਚ ਜੋ ਮੈਂ ਅਟੈਂਡ ਨਹੀਂ ਕਰ ਸਕਿਆ ਸੀਗਾ, ਕਿਉਂਕਿ ਬਹੁਤ ਤੁਸੀਂ ਸਮਝ ਸਕਦੇ ਹੋ ਕਿ ਇੱਕ ਬੇਤਹਾਸ਼ਾ ਫੋਨ ਮੇਰੇ ਫਾਦਰ ਦੇ ਹੱਕ ਵਿੱਚ ਮੈਨੂੰ ਪੂਰੇ ਪੰਜਾਬ ਵਿੱਚੋਂ, ਦੇਸ਼ ਵਿੱਚੋਂ ਤੇ ਬਾਹਰ ਬੈਠੇ ਪੰਜਾਬੀਆਂ ਵੱਲੋਂ ਜੋ ਸਾਨੂੰ ਪਿਆਰ ਦਿਖਾਇਆ ਗਿਆ, ਮੈਂ ਤੁਹਾਡੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ। ਮੈਂ ਇਹ ਮੇਰੀ ਜ਼ਿੰਦਗੀ ਵਿੱਚ ਤਾਂ ਕੀ ਪਿਛਲੇ 2 ਸਾਲਾਂ 'ਚ ਦੂਜੀ ਵਾਰ ਹੋ ਗਿਆ ਕਿ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਸਰਕਾਰਾਂ ਨੇ ਜੇਲ੍ਹ ਵਿੱਚ ਬੰਦ ਕੀਤਾ। ਸਰਦਾਰ ਸੁਖਪਾਲ ਸਿੰਘ ਖਹਿਰਾ ਕੋਈ ਕ੍ਰਿਮੀਨਲ ਨਹੀਂ ਹੈ। 2015 ਤੋਂ ਉਹਨਾਂ ਦਾ ਇੱਕ ਨਾਮ ਇੱਕ ਡਰੱਗਸ ਕੇਸ ਵਿੱਚ ਲਿਆ ਜਾ ਰਿਹਾ, ਬੜੇ ਸਨਸਨੀ ਕੇਸ ਵਿੱਚ ਸਨਸਨੀ ਤਰੀਕੇ ਨਾਲ ਲਿਆ ਜਾਂਦਾ ਕਿ ਜੀ ਸੁਖਪਾਲ ਸਿੰਘ ਖਹਿਰਾ ਡਰੱਗ ਮਾਮਲਾ, ਕਿੰਗ ਪਿਨ, ਇੰਟਰਨੈਸ਼ਨਲ ਡਰੱਗ ਟ੍ਰੇਡ। ਜਿਹੜੇ ਮੇਰੇ ਫਾਦਰ ਨੂੰ ਤੁਸੀਂ ਜਾਣਦੇ ਹੋ, ਜਿਹੜੇ ਮੇਰੇ ਪਰਿਵਾਰ ਸਰਦਾਰ ਸੁਖਜਿੰਦਰ ਸਿੰਘ ਖਹਿਰਾ ਨੂੰ ਜਾਣਦੇ ਹੋ, 50 ਸਾਲ ਦਾ ਰਾਜਨੀਤਿਕ ਇੱਕ ਸਮਾਂ ਕੱਟ ਚੁੱਕਾ ਮੇਰਾ ਪਰਿਵਾਰ, ਅੱਧੀ ਸਦੀ। 50 ਸਾਲ ਇੱਕ ਬੜਾ ਲੰਬਾ ਸਮਾਂ ਹੁੰਦਾ ਹੈ। ਸਾਡੇ ਹਲਕੇ ਦੇ ਜਿਹੜੇ ਭਲੱਥ ਦੇ ਲੋਕ ਨੇ, ਉਹਨਾਂ ਨੇ 2022 ਦੀ ਇਲੈਕਸ਼ਨਾਂ ਵਿੱਚ ਮੇਰੇ ਫਾਦਰ ਨੂੰ ਜੇਲ੍ਹ 'ਚ ਬੈਠੇ ਹੋਏ ਜਿਤਾਇਆ। ਇਸ ਤੋਂ ਮੈਨੂੰ ਔਰ ਪੰਜਾਬੀਆਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਜਿਹੜੀ ਸੱਚਾਈ ਹੈ, ਉਹ ਅੱਜ ਸਾਰੇ ਬੱਚਿਆਂ ਨੂੰ, ਬੱਚੇ ਨੂੰ ਸੁਖਪਾਲ ਸਿੰਘ ਖਹਿਰਾ ਦੇ ਬਾਰੇ ਸੱਚਾਈ ਪਤਾ ਹੈ। ਬੜਾ ਕੁਝ ਲਿਖਿਆ ਜਾ ਰਿਹਾ ਹੈ, ਬੜੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਆਮ ਆਦਮੀ ਪਾਰਟੀ ਵੱਲੋਂ ਕਿ ਜੀ ਇਹ ਤਾਂ ਡਰੱਗਸ ਦਾ ਕੇਸ ਹੈ, ਇਹਨਾਂ ਦੀ ਆਮਦਨ 3 ਕਰੋੜ ਸੀ ਤੇ ਇਹਨਾਂ ਨੇ ਪਤਾ ਨਹੀਂ 6.5 ਕਰੋੜ ਰੁਪਇਆ 7 ਸਾਲਾਂ ਵਿੱਚ ਆਪਣਾ ਖਰਚਾ ਕੀਤਾ। ਇਹ ਸਾਰੀਆਂ ਗੱਲਾਂ ਈਡੀ ਦੀ ਕੰਪਲੇਂਟ ਵਿੱਚ ਕੋਰਟ ਵਿੱਚ ਕੋਗਨੀਜ਼ੈਂਸ ਲੈ ਕੇ ਉਹਦਾ ਟ੍ਰਾਇਲ ਚੱਲ ਰਿਹਾ ਹੈ। ਇਸ ਸਾਰੀਆਂ ਗੱਲਾਂ ਦੇ ਵਿੱਚ ਅਸੀਂ ਰੈਗੂਲਰ ਬੇਲ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ 2022 ਵਿੱਚ ਲੈ ਚੁੱਕੇ ਹਾਂ, ਜਨਵਰੀ ਵਿੱਚ। ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੀ ਐਲੀਗੇਸ਼ਨ ਬੀਜੇਪੀ ਦੀ ਏਜੰਸੀ ਲਾ ਰਹੀ ਸੀ ਔਰ ਜਿਹੜਾ ਮੈਟਰ ਹੁਣ ਕੋਰਟ ਵਿੱਚ ਚੱਲ ਰਿਹਾ ਹੈ, ਜਿਹਦੇ ਤੋਂ ਸਾਨੂੰ ਹਾਈ ਕੋਰਟ ਨੇ ਬੇਲ ਦਿੱਤੀ ਹੈ, ਉसी ਐਲੀਗੇਸ਼ਨ ਨੂੰ, ਉसी ਇਲਜ਼ਾਮ ਨੂੰ ਤੁਸੀਂ 2 ਸਾਲ ਬਾਅਦ ਲਾ ਕੇ ਤੇ ਸਾਨੂੰ ਮੇਰੇ ਫਾਦਰ ਨੂੰ ਅਰੈਸਟ ਕਰ ਦਿੱਤਾ। ਜਿਹੜਾ ਇਹ ਮੁਕੱਦਮਾ ਹੈ, ਇਹ 2015 ਦਾ ਮਾਰਚ ਮਹੀਨੇ ਵਿੱਚ 35 ਨੰਬਰ FIR ਫਾਜ਼ਿਲਕਾ ਜ਼ਿਲ੍ਹੇ ਵਿੱਚ ਸਦਰ ਜਲਾਲਾਬਾਦ ਥਾਣੇ ਵਿੱਚ ਰਜਿਸਟਰ ਕੀਤੀ ਗਈ। ਮੇਰੇ ਫਾਦਰ ਸਰਦਾਰ ਸੁਖਪਾਲ ਸਿੰਘ ਖਹਿਰਾ ਇਸ FIR ਵਿੱਚ ਨਾਮਜ਼ਦ ਨਹੀਂ ਸੀ। ਤਕਰੀਬਨ ਜੇ ਮੈਂ ਗਲਤ ਨਾ ਹੋਵਾਂ ਤਾਂ 10 ਜਾਣੇ ਇਸ FIR ਵਿੱਚ ਅਕਿਊਜ਼ ਸੀਗੇ। 5 ਜਾਂ 6 ਸਪਲੀਮੈਂਟਰੀ ਚਲਾਨ ਪੇਸ਼ ਕੀਤੇ ਗਏ। 2 ਸਾਲ ਟ੍ਰਾਇਲ ਚੱਲਿਆ। ਸੁਖਪਾਲ ਸਿੰਘ ਖਹਿਰਾ ਦਾ ਨਾਮ ਇਸ ਕੇਸ ਵਿੱਚ ਨਹੀਂ ਆਇਆ। 2017 ਵਿੱਚ ਤੁਸੀਂ ਸਾਰੇ ਜਾਣਦੇ ਹੋ, ਮੇਰੇ ਫਾਦਰ ਲੀਡਰ ਆਫ ਆਪੋਜੀਸ਼ਨ ਸੀ। ਉਦੋਂ ਵੀ ਇਹਨਾਂ ਦੀ ਜਿਹੜੀ ਆਵਾਜ਼ ਸੀਗੀ ਸ਼ਾਇਦ ਸਰਕਾਰਾਂ ਨੂੰ ਚੁੱਭਦੀ ਸੀ। ਸੋ ਇਸ ਕਰਕੇ ਜਦੋਂ ਮੇਰੇ ਫਾਦਰ ਲੀਡਰ ਆਫ ਆਪੋਜੀਸ਼ਨ ਸੀ, ਉਹਨਾਂ ਨੂੰ ਕੋਰਟ ਵਿੱਚੋਂ ਸਮਨ ਕੀਤਾ ਗਿਆ। ਲੀਡਰ ਆਫ ਆਪੋਜੀਸ਼ਨ ਹੁੰਦੇ ਨਾਤੇ ਉਸ ਸਮੇਂ, ਕਿਉਂਕਿ ਅਸੀਂ ਆਮ ਆਦਮੀ ਪਾਰਟੀ ਵਿੱਚ ਸੀਗੇ, ਭਗਵੰਤ ਸਿੰਘ ਮਾਨ ਨੇ ਬੜਾ ਇੱਕ ਸਟੈਂਡ ਲਿਆ ਜੀ ਕਿ ਇਹ ਪੋਲੀਟੀਕਲ ਵੈਂਡੇਟਾ ਹੈ। ਸੁਖਪਾਲ ਸਿੰਘ ਖਹਿਰਾ ਤਾਂ ਇੱਕ ਬੁਲੰਦ ਪੰਜਾਬ ਦੀ ਆਵਾਜ਼ ਹੈ, ਉਹ ਸੱਚ ਬੋਲਦਾ, ਤਾਂ ਕਰਕੇ ਤੁਸੀਂ ਉਹਦੇ ਤੇ ਝੂਠੇ ਮੁਕੱਦਮੇ ਪਾਉਂਦੇ ਹੋ। ਮੈਂ ਨਹੀਂ ਕਹਿ ਰਿਹਾ, ਔਰ ਸ਼ਾਇਦ ਮੈਂ ਇੰਨਾ ਬਿਹਤਰ ਮੈਂ ਨਹੀਂ ਕਹਿ ਸਕਦਾ ਸੀ, ਇੰਨਾ ਚੰਗਾ ਮੈਂ ਨਹੀਂ ਕਹਿ ਸਕਦਾ ਸੀ ਜਿੰਨਾ ਚੰਗਾ ਉਸ ਟਾਈਮ ਆਮ ਆਦਮੀ ਪਾਰਟੀ ਦੇ ਪ੍ਰੈਜ਼ੀਡੈਂਟ ਨੇ ਕਿਹਾ। ਤੁਸੀਂ ਵੀ ਸੁਣ ਲਓ ਸਾਰੇ। ਮੈਂ ਸਵਾਲ ਵੀ ਪਾ ਰਿਹਾ ਲੋਕ ਸਭਾ ਦੇ ਵਿੱਚ, ਸਪੈਸ਼ਲੀ ਖਹਿਰਾ ਸਾਹਿਬ ਵਾਲਾ, ਕਿ ਕਿਸ ਤਰ੍ਹਾਂ ਜਿਹੜੇ ਸੱਚੇ ਬੰਦੇ ਨੇ, ਸੱਚ ਬੋਲਣ ਵਾਲਿਆਂ ਨੂੰ ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਆਪਸ ਚ ਕਿਵੇਂ ਇਹ ਪਾਰਟੀਆਂ ਦੋਨੇ ਰਲੀਆਂ ਹੋਈਆਂ ਨੇ। ਸੋ ਹਰ ਵਕਤ ਖਹਿਰਾ ਸਾਹਿਬ ਦੇ ਨਾਲ ਅਹੁਦੇਦਾਰ ਵੀ ਔਰ ਦਿੱਲੀ ਦੀ ਲੀਡਰਸ਼ਿਪ ਵੀ ਉਹਨਾਂ ਨੂੰ ਸੁਜੈਸਟ ਵੀ ਕਰਦੇ ਰਹੇ ਕਿ ਦਿੱਲੀ ਦੇ ਵਿੱਚ ਲੀਗਲ ਖਹਿਰਾ ਸਾਹਿਬ ਨੂੰ ਕਿ ਕਿਸ ਤਰ੍ਹਾਂ ਕਰਨਾ ਚਾਹੀਦਾ। ਜਦੋਂ ਖਹਿਰਾ ਸਾਹਿਬ ਵਾਲਾ ਕੇਸ ਹੈ ਭਗਵੰਤ ਜੀ, ਉਦੋਂ ਖਬਰਾਂ ਛਪੀਆਂ ਇਹ ਕਿ ਆਮ ਆਦਮੀ ਪਾਰਟੀ ਨੇ ਇੱਕ ਇੰਟਰਨਲ ਇਨਕੁਆਇਰੀ ਬਿਠਾਈ ਹੈਗੀ। ਇੰਟਰਨਲ ਇਨਕੁਆਇਰੀ ਯਾਨੀ ਲੀਗਲ ਓਪੀਨੀਅਨ ਲਿਆ ਜਾ ਰਿਹਾ ਖਹਿਰਾ ਤੇ। ਇਹ ਗੱਲ ਆਮ ਆਦਮੀ ਪਾਰਟੀ ਦੇ ਵੱਲੋਂ ਆਈ ਸੀ, ਸਟੇਟਮੈਂਟ ਤੁਹਾਡੀ ਵੀ ਆਈ ਸੀ। ਉਹ ਇਨਕੁਆਇਰੀ ਦਾ ਕੀ ਬਣ ਰਿਹਾ? ਉਹਦੇ ਵਿੱਚ ਇਹੀ ਹੈ, ਦੇਖੋ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਰਾਹਤ ਦਿੱਤੀ। ਜਿਹੜੇ ਮੈਟਰ ਹੈ, ਨਾ ਤਾਂ ਖਹਿਰਾ ਸਾਹਿਬ ਦਾ ਨਾਂ ਕਿਤੇ ਚਾਰਜ ਸ਼ੀਟ 'ਚ ਹੈ, ਨਾ ਕਿਸੇ ਚਲਾਨ 'ਚ ਪੇਸ਼ ਕੀਤਾ, ਨਾ ਕੋਈ FIR 'ਚ ਹੈ। ਕਿਸ ਤਰ੍ਹਾਂ ਉਹ ਜਿਹੜਾ ਇਹਨਾਂ ਨੇ 319 ਦੇ ਅੰਡਰ ਲੈ ਲਿਆ, ਉਹ ਸਾਨੂੰ ਜਿਹੜੇ ਦਿੱਲੀ ਦੇ ਵੀ ਨੇ, ਕੁਝ ਪੰਜਾਬ ਦੇ ਜਿਹੜੇ ਲੀਗਲ ਐਕਸਪਰਟ ਨੇ, ਉਹਨਾਂ ਨੇ ਕਿਹਾ ਕਿ ਇਸ ਕੇਸ ਦੇ ਵਿੱਚ ਕੁਝ ਨਹੀਂ, ਇਹ ਸਿਰਫ ਪੋਲੀਟੀਕਲ ਵੈਂਡੇਟਾ ਹੈ ਔਰ ਸਿਆਸੀ ਬਦਲਾਖੋਰੀ ਦੀ ਹੱਦ ਹੈ ਇਹ ਕਿ ਉਹ। ਸੋ ਜਿਹੜੀਆਂ ਗੱਲਾਂ ਅੱਜ ਮੈਂ 2023 ਵਿੱਚ ਕਰ ਰਿਹਾ, 2017 ਵਿੱਚ ਬਤੌਰ ਲੀਡਰ ਆਫ ਆਪੋਜੀਸ਼ਨ ਹੁੰਦੇ ਹੋਏ ਇਹੀ ਗੱਲਾਂ
ਭਗਵੰਤ ਮਾਨ ਨੇ ਸੁਖਪਾਲ ਸਿੰਘ ਖਹਿਰਾ ਬਾਰੇ ਕੀਤੀਆਂ। ਮੁਕੱਦਮਾ ਉਹੀ ਹੈ, ਮੁਕੱਦਮਾ ਕੋਈ ਨਵਾਂ ਨਹੀਂ ਦਰਜ ਕੀਤਾ ਗਿਆ। ਇਸ ਤੋਂ ਬਾਅਦ, ਇਸ ਵੀਡੀਓ ਤੋਂ ਬਾਅਦ ਸੁਪਰੀਮ ਕੋਰਟ ਨੇ ਸਾਡੇ ਖਿਲਾਫ ਸਾਡਾ ਸਮਨਿੰਗ ਆਰਡਰ ਜਿਹੜਾ ਹੈ ਉਹ ਕੁਐਸ਼ ਕਰ ਦਿੱਤਾ। ਹੁਣ ਮੈਨੂੰ ਕੱਲ ਦੇ ਮੇਰੇ ਜਿੰਨਾ ਮੈਂ ਮੀਡੀਆ ਨਾਲ ਇੰਟਰੈਕਟ ਕੀਤਾ, ਉਹਨਾਂ ਨੇ ਮੈਨੂੰ ਕਿਹਾ ਕਿ ਜੀ ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀ ਹੈ ਕਿ ਜੀ ਤੁਸੀਂ ਐਸਆਈਟੀ ਨੂੰ ਕਹੋ ਕਿ ਜੀ ਤੁਸੀਂ ਆਪਣੀ ਕਾਰਵਾਈ ਕਰ ਸਕਦੇ ਹੋ। ਇਹ ਸਰਾਸਰ ਝੂਠ ਹੈ। ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ 'ਚ ਬੈਠੇ ਚੰਗੇ ਚੰਗੇ ਨੁਮਾਇੰਦੇ, ਚੰਗੇ ਤਾਂ ਨਹੀਂ ਨੁਮਾਇੰਦੇ ਬੈਠੇ ਅੱਜ ਕੈਮਰੇ ਦੇ ਸਾਹਮਣੇ ਝੂਠ ਬੋਲ ਰਹੇ ਨੇ। 2 ਪੇਜ ਦਾ ਇਹ ਆਰਡਰ ਹੈ, 5 ਇਹਦੇ ਅੰਦਰ ਪੈਰਾਗ੍ਰਾਫ ਹੈ। ਕੋਈ ਕਹਿੰਦਾ ਕਿ ਜੀ ਹਾਈ ਕੋਰਟ ਦੇ ਆਰਡਰ ਵਿੱਚ ਸਟੇ ਨਹੀਂ ਹੈ। ਇਹ ਸਟੇ ਆਰਡਰ ਨਹੀਂ, ਇਹ ਕੁਐਸ਼ਿੰਗ ਆਰਡਰ ਹੈ। ਸਟੇ ਆਰਡਰ ਤੋਂ ਵੀ ਉੱਤੇ ਵਾਲਾ ਆਰਡਰ ਇਹ ਸੁਪਰੀਮ ਕੋਰਟ ਦਾ, ਇਹਦੇ ਵਿੱਚ ਸਮਨਿੰਗ ਆਰਡਰ ਸਟੇ ਨਹੀਂ। ਸਟੇ ਤਾਂ ਬਹੁਤ ਛੋਟੀ ਗੱਲ ਹੁੰਦੀ ਹੈ, ਕੁਐਸ਼ ਕਰਕੇ ਰੱਦ ਕਰ ਦਿੱਤਾ ਗਿਆ। ਮੈਂ ਧੰਨਵਾਦ ਕਰਦਾ ਉਸ ਪਰਮਾਤਮਾ ਦੇ ਸੁਪਰੀਮ ਕੋਰਟ ਦੇ ਜੱਜਸ ਨੇ ਜਿਨ੍ਹਾਂ ਨੇ ਸੱਚ ਦੇਖਿਆ ਇਸ ਕੇਸ ਵਿੱਚ। ਅੱਜ ਆਪਾਂ ਹੁਣ ਇਸ ਮਾਨ ਸਰਕਾਰ ਦੇ ਜੋ ਬਦਲਾਖੋਰੀ ਦੀ ਨੀਤੀ ਮੇਰੇ ਫਾਦਰ ਦੇ ਖਿਲਾਫ ਕਰਦੇ, ਮੈਂ ਉਹਦਾ ਜ਼ਿਕਰ ਕਰਦਾ। 2022 ਵਿੱਚ ਜੇਲ੍ਹ 'ਚ ਬੈਠੇ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਚਿਤਾਇਆ ਭਲੱਥ ਦੇ ਲੋਕਾਂ ਨੇ। ਮੈਂ ਉਹਨਾਂ ਦਾ ਬਹੁਤ ਰਿਣੀ ਹੈ, ਮੈਂ ਉਹਨਾਂ ਦਾ ਦੇਣਦਾਰ ਰਹੂੰਗਾ ਸਾਰੀ ਉਮਰ ਆਪਣੇ ਭਲੱਥ ਦੇ ਲੋਕਾਂ ਦਾ। ਉਹਨਾਂ ਨੇ ਜੋ ਜਜ਼ਬਾ, ਜੋ ਪਿਆਰ, ਜੋ ਸਾਥ ਦਿਖਾਇਆ ਸੀ। 2022 ਤੋਂ ਬਾਅਦ ਮੇਰੇ ਫਾਦਰ ਸੁਖਪਾਲ ਸਿੰਘ ਖਹਿਰਾ ਤੇ 3 ਮੁਕੱਦਮੇ ਦਰਜ ਕੀਤੇ ਗਏ। ਮੈਨੂੰ ਕੱਲ ਟਾਈਮਜ਼ ਨਾਓ ਤੇ ਜਾਣ ਦਾ ਮੌਕਾ ਮਿਲਿਆ ਇੱਕ ਇੰਟਰਵਿਊ ਤੇ, ਮੈਨੂੰ ਪਤਾ ਨਹੀਂ ਕਿਹੜੀ ਸੀਗੀ। ਉਹਨਾਂ ਨੇ ਕਿਹਾ ਕਿ ਜੀ ਜੇ ਬਦਲਾਖੋਰੀ ਹੁੰਦੀ ਤੇ 1 ਸਾਲ 1.5 ਸਾਲ ਬਾਅਦ ਕਿਉਂ ਤੁਹਾਡੇ ਖਿਲਾਫ ਕਰਦੇ। ਮੈਂ ਦੱਸਦਾ ਜੀ 2022 ਦੀ ਸਰਕਾਰ ਬਣਨ ਤੋਂ ਬਾਅਦ ਮੇਰੇ ਫਾਦਰ ਤੇ 3 ਮੁਕੱਦਮੇ ਦਰਜ ਕੀਤੇ ਗਏ। ਸਭ ਤੋਂ ਪਹਿਲਾਂ ਇੱਕ FIR ਨੰਬਰ 174, ਉਹਦੀ ਕਾਪੀ ਹਜੇ ਅਪਲੋਡ ਨਹੀਂ ਕੀਤੀ ਗਈ ਹੈ ਕਿਸੇ ਵੈਬਸਾਈਟ ਤੇ। ਇਹ ਟਵਿੱਟਰ ਤੇ ਇੱਕ ਪੋਸਟ ਨੂੰ ਸ਼ੇਅਰ ਕਰਨ ਵਾਸਤੇ ਸਰਦਾਰ ਸੁਖਪਾਲ ਸਿੰਘ ਖਹਿਰਾ ਅਤੇ PPCC ਪ੍ਰੈਜ਼ੀਡੈਂਟ ਰਾਜਾ ਵੜਿੰਗ ਸਾਹਿਬ ਜੀ ਤੇ ਪਰਚਾ ਦਰਜ ਕੀਤਾ ਗਿਆ, ਸਿਰਫ ਇੱਕ ਪੋਸਟ ਨੂੰ ਸ਼ੇਅਰ ਕਰਨ ਵਾਸਤੇ। ਉਸ ਤੋਂ ਬਾਅਦ ਇੱਕ FIR ਨੰਬਰ 25 ਦਰਜ ਕੀਤੀ ਗਈ ਮੇਰੇ ਫਾਦਰ ਤੇ ਕਿ ਜੀ ਇਹ ਇੱਕ SDM ਦੇ ਦਫ਼ਤਰ ਵਿੱਚ ਜਾ ਕੇ ਉਹਨੂੰ ਡਰਾਇਆ, ਉਹਨੂੰ ਧਮਕਾਇਆ। ਤੇ ਇਸ FIR ਦੇ ਵਿੱਚ ਕਿਉਂਕਿ ਸਾਰੀ ਬੇਲੇਬਲ ਅਫੈਂਸਸ ਸੀ ਔਰ ਨਾਨ ਕੌਗਨਿਜ਼ੇਬਲ ਅਫੈਂਸਸ ਸੀ, ਪਰਚਾ ਦਰਜ ਕਰਾਇਆ ਨਹੀਂ ਜਾ ਸਕਦਾ ਸੀ। ਇਹਨਾਂ ਨੇ ਇੱਕ ਝੂਠੀ ਧਾਰਾ ਵਿੱਚ ਲਾ ਕੇ ਜੀ ਕਹਿਤਾ ਜੀ ਕਿ ਇਹਨਾਂ ਨੇ ਸੁਖਪਾਲ ਖਹਿਰਾ ਨੇ SDM ਨੂੰ ਬੰਦੀ ਬਣਾ ਕੇ ਰੱਖਿਆ। ਅਸੀਂ ਹਾਈ ਕੋਰਟ ਗਏ, ਸਾਨੂੰ ਹਾਈ ਕੋਰਟ ਵਿੱਚ ਰਿਲੀਫ ਮਿਲੀ। ਅੱਜ ਤੱਕ ਉਹਨਾਂ 2 FIRs ਵਿੱਚ ਕੋਈ ਚਲਾਨ ਨਹੀਂ ਪੇਸ਼ ਕੀਤਾ ਗਿਆ ਕਿਉਂਕਿ ਤੱਥ ਹੈ ਨਹੀਂ ਇਹਨਾਂ ਕੋਲ, ਕਿਉਂਕਿ ਇਹ ਝੂਠ ਬੋਲਦੇ ਨੇ। ਇਸ ਤੋਂ ਬਾਅਦ FIR ਨੰਬਰ 30, ਇਹ ਵੀ ਪੁਲਿਸ ਥਾਣੇ ਭਲੱਥ ਵਿੱਚ। ਇਹ FIR ਨੰਬਰ 25 ਤੇ FIR ਨੰਬਰ 30 ਵਿੱਚ ਸਿਰਫ ਔਰ ਸਿਰਫ 12 ਜਾਂ 13 ਦਿਨਾਂ ਦਾ ਫਰਕ ਸੀ। 13-14 ਦਿਨਾਂ ਵਿੱਚ 2 ਪਰਚੇ ਸੁਖਪਾਲ ਸਿੰਘ ਖਹਿਰਾ ਤੇ ਦਰਜ ਕੀਤੇ ਗਏ। FIR ਨੰਬਰ 30 PS ਭਲੱਥ, ਇਹਦਾ ਬੜਾ ਹੈਰਾਨ ਕਰਨ ਵਾਲਾ ਇੱਕ, ਮੈਂ ਜ਼ਿਆਦਾ ਲੰਬਾ ਨਹੀਂ ਜਾਣਾ ਚਾਹੁੰਦਾ। ਇਹ FIR ਦੀ ਜਿਹੜੀ FIR ਨੰਬਰ 30 ਦੀ ਐਲੀਗੇਸ਼ਨ ਹੈ, ਇਹ ਐਲੀਗੇਸ਼ਨ ਹੈ 1970 ਤੋਂ ਪਹਿਲੇ ਦੀ ਆ। ਮੇਰੇ ਫਾਦਰ ਸੁਖਪਾਲ ਸਿੰਘ ਖਹਿਰਾ ਉਸ ਸਮੇਂ 6 ਜਾਂ 7 ਸਾਲ ਦੇ ਸੀ। ਉਹਨਾਂ ਦਾ ਕੋਈ ਆਪਣੀ ਸਕੀ ਭੈਣ ਨਾਲ ਉਹਨਾਂ ਨੇ ਤਬਾਦਲਾ ਕੀਤਾ। ਉਹ ਤਬਾਦਲੇ ਦੇ ਵਿੱਚ ਰਣਜੀਤ ਸਿੰਘ ਰਾਣਾ, ਜਿਹੜਾ ਇੱਕ ਸਾਡਾ ਹਲਕੇ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਜ਼ਮਾਨਤ ਜ਼ਬਤ ਕਰਾ ਕੇ ਕੈਂਡੀਡੇਟ ਗਿਆ ਸੀਗਾ, ਉਹ ਸ਼ਿਕਾਇਤ ਕਰਦਾ ਹੈ ਕਿ ਜੀ ਖਹਿਰੇ ਨੇ ਆਪਣੀ ਸਕੀ ਭੈਣ ਨੂੰ ਜ਼ਮੀਨ ਨਹੀਂ ਦਿੱਤੀ ਤੇ ਖਹਿਰਾ ਸਾਹਿਬ ਦੀ, ਮੇਰੇ ਫਾਦਰ ਦੀ ਸਕੀ ਸਿਸਟਰ ਨੂੰ, ਮੇਰੀ ਭੂਆ ਜੀ ਨੂੰ 72 ਸਾਲ ਦੀ ਉਹਨਾਂ ਦੀ ਉਮਰ ਹੈ, ਉਹਨਾਂ ਨੂੰ ਅਕਿਊਜ਼ਡ ਬਣਾ ਕੇ ਦਿੱਤਾ। ਅਸੀਂ ਉੱਥੇ ਹਾਈ ਕੋਰਟ ਗਏ, ਹਾਈ ਕੋਰਟ ਨੇ ਇਨਵੈਸਟੀਗੇਸ਼ਨ ਸਟੇ ਕਰ। 1 ਸਾਲ ਵਿੱਚ 3 ਮੁਕੱਦਮੇ, 3 ਨਵੀਂ FIR ਤੇ ਚੌਥੀ ਇਹ ਜਦ ਅਰੈਸਟ ਕੀਤੀ ਗਈ। ਇਹ 3 ਮੁਕੱਦਮਿਆਂ 'ਚੋਂ ਅਰੈਸਟ ਨਹੀਂ ਕਰ ਪਾਏ ਕਿਉਂਕਿ ਅਸੀਂ, ਜਦ ਸਾਨੂੰ ਪਤਾ ਚੱਲਦਾ ਸੀ ਕਿ ਝੂਠਾ ਮੁਕੱਦਮਾ ਦਰਜ ਹੋਇਆ, ਅਸੀਂ ਹਾਈ ਕੋਰਟ ਜਾਂਦੇ ਸੀ ਤੇ ਸਾਨੂੰ ਹਾਈ ਕੋਰਟ ਰਾਹਤ ਦੇ ਦਿੰਦੀ ਸੀ। ਇਹ ਮੁਕੱਦਮਾ ਇਹਨਾਂ ਨੇ ਚੋਰੀ ਛੁਪ ਕੇ, ਲੁੱਕ ਕੇ, ਤੇ ਪੁਲਿਸ ਵਾਲੇ ਇਦਾਂ ਆਏ ਜਿੱਦਾਂ ਰਾਤ ਨੂੰ ਚੋਰ ਆਉਂਦੇ। ਜਿੱਦਾਂ ਮੈਂ ਕਿਹਾ, ਮੇਰੇ ਫਾਦਰ ਕੋਈ ਹਾਰਡਕੋਰ ਕ੍ਰਿਮੀਨਲ ਨਹੀਂ ਹੈ। ਉਹਨਾਂ ਦਾ ਗੁਨਾਹ ਮੈਂ ਅਕਸਰ ਜਦ ਮੈਂ ਪਿੰਡਾਂ 'ਚ ਇਲੈਕਸ਼ਨਾਂ ਵਾਸਤੇ ਜਾਂਦਾ ਸੀ, ਮੈਂ ਆਪਣੇ ਫਾਦਰ ਦੇ ਗੁਨਾਹ ਗਿਣਾਉਂਦਾ ਸੀ। ਮੇਰੇ ਫਾਦਰ ਦਾ ਗੁਨਾਹ ਇਹ ਹੈ ਕਿ ਜਦ ਸਿੱਖ ਨੌਜਵਾਨਾਂ ਤੇ ਯੁਵਾਪਾ ਲੱਗਦੀ ਹੈ, ਉਹ ਉਹਨਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਦੇ ਵਾਸਤੇ ਉਹਨਾਂ ਦਾ ਸਹਾਰਾ ਬਣਦੇ ਆ। ਪੰਜਾਬ ਵਿੱਚ ਕਿਤੇ ਵੀ ਨਸ਼ਿਆਂ ਦੇ ਨਾਲ ਕਿਸੇ ਨੌਜਵਾਨ ਦੀ ਮੌਤ ਹੁੰਦੀ ਹੈ, ਉਹਨਾਂ ਦੇ ਘਰ ਅਫਸੋਸ ਕਰਨ ਜਾਂਦੇ ਆ, ਉਹਨਾਂ ਦੇ ਭੋਗਾਂ ਤੇ ਜਾਂਦੇ ਆ। ਜਦ
ਪੰਜਾਬ ਦੇ ਨੌਜਵਾਨਾਂ ਨੂੰ ਝੂਠੇ ਮੁਕੱਦਮਿਆਂ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ ਵਿੱਚ ਅਸਾਮ ਭੇਜਿਆ ਜਾਂਦਾ ਹੈ, ਉਹਨਾਂ ਦੇ ਵਾਸਤੇ ਖੜਦੇ ਨੇ। ਮੈਂ ਗੁਨਾਹ ਗਿਣਾ ਰਿਹਾ ਸੁਖਪਾਲ ਸਿੰਘ ਖਹਿਰਾ ਦੇ ਕਿ ਕਿਉਂ ਅੱਜ ਉਹ ਜੇਲ੍ਹ 'ਚ ਬੈਠੇ ਨੇ, ਜਦ ਪੂਰੇ ਦੁਨੀਆ ਵਿੱਚ ਹਾਹਾਕਾਰ ਮਚੀ ਕਿ ਜੀ ਹਰਦੀਪ ਸਿੰਘ ਨਿੱਜਰ ਨੂੰ ਇੰਡੀਆ ਦੀ ਸਰਕਾਰ ਨੇ ਕੈਨੇਡਾ ਦੀ ਧਰਤੀ ਤੇ ਜਾ ਕੇ ਅਸੈਸੀਨੇਟ ਕੀਤਾ। ਸਰਦਾਰ ਸੁਖਪਾਲ ਸਿੰਘ ਖਹਿਰਾ ਨੇ ਭਗਵੰਤ ਮਾਨ ਨੂੰ ਸੀਐਮ ਪੰਜਾਬ ਹੋਣ ਦੇ ਨਾਤੇ ਸਵਾਲ ਕੀਤਾ ਕਿ ਦੱਸੋ ਜੀ ਕੀ ਤੁਹਾਡਾ ਹੱਕ ਨਹੀਂ ਇਸ ਗੱਲ ਤੇ ਕੋਈ ਬਿਆਨ ਦੇਣਾ। ਇਹ ਉਹਨਾਂ ਦਾ ਗੁਨਾਹ ਸੀ। ਜਦ ਜਗਰਾਉਂ ਵਾਲੀ ਕੋਠੀ ਤੇ ਆਮ ਆਦਮੀ ਪਾਰਟੀ ਦੀ ਇੱਕ ਐਮਐਲਏ ਨੇ ਐਨਆਰਆਈ ਦੀ ਕੋਠੀ ਤੇ ਕਬਜ਼ਾ ਕੀਤਾ, ਉਸ ਕੇਸ ਨੂੰ ਲੜਾਈ ਲੜੀ, ਹਾਈ ਕੋਰਟ ਤੱਕ ਲੜਾਈ ਲੜੀ, ਪਰਚਾ ਦਰਜ ਕਰਵਾਇਆ, ਕੋਠੀ ਖਾਲੀ ਕਰਵਾਈ। ਇਹ ਉਹਨਾਂ ਦਾ ਗੁਨਾਹ ਸੀ। ਪੰਜਾਬ ਦਾ ਇਤਿਹਾਸ ਸ਼ਾਇਦ ਤੁਸੀਂ ਮੇਰੇ ਤੋਂ ਜ਼ਿਆਦਾ ਜਾਣਦੇ ਹੋ, ਮੈਂ ਕੋਈ ਇੱਥੇ ਕਿਸੇ ਨੂੰ ਸਿਖਾਉਣ ਨਹੀਂ ਆਇਆ। ਪੰਜਾਬ ਦੇ ਇਤਿਹਾਸ ਵਿੱਚ ਜਦ ਵੀ ਕਿਸੇ ਨੇ ਇਸ ਧਰਤੀ ਤੇ ਧੌਣ ਚੁੱਕ ਕੇ ਪੰਜਾਬੀਅਤ, ਪੰਜਾਬੀ ਤੇ ਸਿੱਖਾਂ ਦੀ ਗੱਲ ਖਾਸ ਕਰਕੇ ਕੀਤੀ ਹੈ, ਉਹਨੂੰ ਹਮੇਸ਼ਾ ਡਰਾਇਆ ਤੇ ਧਮਕਾਇਆ ਗਿਆ। ਉਹਨੂੰ ਮਾਰ ਹੀ ਦਿੱਤਾ ਗਿਆ। ਜੇ ਉਹਨਾਂ ਨੂੰ ਨਹੀਂ ਮਾਰ ਸਕਦੇ ਤਾਂ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਗਿਆ, ਪਰਚੇ ਦਰਜ ਕੀਤੇ ਗਏ, ਡਰਾਇਆ ਗਿਆ, ਧਮਕਾਇਆ ਗਿਆ। ਔਰ ਮੈਨੂੰ ਮਾਣ ਹੈ ਕਿ ਮੈਂ ਸੁਖਪਾਲ ਸਿੰਘ ਖਹਿਰਾ ਦਾ ਬੇਟਾ। ਹਾਲਾਂਕਿ ਉਹ ਜੇਲ੍ਹ 'ਚ ਨੇ, ਬੜੀ ਦੁਨੀਆ 'ਚ ਐਂ ਦਿਖਾਇਆ ਜਾ ਰਿਹਾ ਕਿ ਜੀ ਬੜਾ ਵੱਡਾ ਇੱਕ ਡਰੱਗ ਕਿੰਗਪਿਨ ਹੈ ਸੁਖਪਾਲ ਖਹਿਰਾ, ਪਰ ਮੈਨੂੰ ਮਾਣ ਹੈ ਕਿ ਮੈਂ ਇੱਕ ਐਸੇ ਇਨਸਾਨ ਦਾ ਬੇਟਾ ਹੈ ਜੋ ਇੱਕ ਸੱਚ ਦੀ ਲੜਾਈ ਲੜਦਾ ਹੈ, ਆਪਣੀ ਕੌਮ ਦੀ ਲੜਾਈ ਲੜਦਾ ਹੈ। ਠੀਕ ਹੈ, ਜੋ ਸਾਡੇ ਤੋਂ ਖਿੱਚ ਕੇ ਉਹਨਾਂ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ ਹੈ, ਪਰ ਇਹ ਦੁਨੀਆ ਗੋਲ ਹੈ। ਇਹ ਸਮਾਂ ਸਦਾ ਇਦਾਂ ਨਹੀਂ ਰਹਿਣਾ, ਟਾਈਮ ਦੀ ਗੱਲ ਹੈ। ਪਰਮਾਤਮਾ ਜਾਨ ਬਖਸ਼ੇ ਸਾਡੇ ਵਿਰੋਧੀਆਂ ਨੂੰ। ਸੁਖਪਾਲ ਸਿੰਘ ਖਹਿਰਾ ਨੇ ਤਾਂ ਝੱਲਿਆ ਏ। ਪਰਮਾਤਮਾ ਸਾਡੇ ਵਿਰੋਧੀਆਂ ਨੂੰ ਲੱਤਾਂ 'ਚ ਜਾਨ ਬਖਸ਼ੇ ਕਿ ਜਦੋਂ ਸਾਡਾ ਟਾਈਮ ਆਊਗਾ, ਜਦੋਂ ਸਾਡਾ ਮੌਕਾ ਆਊਗਾ, ਤੇ ਤਾਂ ਇਹਨਾਂ ਨੂੰ ਵੀ ਪਰਮਾਤਮਾ ਥੋੜਾ ਹੌਸਲਾ ਦੇਵੇ। ਤੁਹਾਡੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਵੀਡੀਓ ਥੋੜੀ ਜਿਹੀ ਲੰਬੀ ਜਾ ਚੁੱਕੀ ਹੈ। ਮੈਂ ਅੱਜ ਦੀ ਵੀਡੀਓ ਵਿੱਚ ਇੱਕ ਅਪੀਲ ਕਰਨਾ ਚਾਹੁੰਦਾ ਸੀ, ਇੱਕ ਫਰਿਆਦ ਕਰਨਾ ਚਾਹੁੰਦਾ ਸੀ ਤੁਹਾਨੂੰ ਸਾਰਿਆਂ ਨੂੰ। ਕੱਲ ਜਲਾਲਾਬਾਦ ਵਿਖੇ ਸਰਦਾਰ ਸੁਖਪਾਲ ਸਿੰਘ ਖਹਿਰਾ ਦੀ ਇਲਾਕਾ ਮੈਜਿਸਟ੍ਰੇਟ ਦੇ ਅੱਗੇ ਪੇਸ਼ੀ ਹੋਊਗੀ। ਸੋ ਮੇਰੀ ਸਾਰਿਆਂ ਨੂੰ, ਉਹਨਾਂ ਲੋਕਾਂ ਨੂੰ, ਪਾਰਟੀ ਦੀ ਲਾਈਨਾਂ ਤੋਂ ਅਕ੍ਰੋਸ ਪਾਰਟੀ ਲਾਈਨਸ ਮੇਰੀ ਬੇਨਤੀ ਹੈ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਸੁਖਪਾਲ ਸਿੰਘ ਖਹਿਰਾ ਪੰਜਾਬ ਪੱਖੀ ਗੱਲਾਂ ਕਰਦੇ ਨੇ, ਕੌਮ ਦੇ ਹਿੱਤ ਵਿੱਚ ਗੱਲਾਂ ਕਰਦੇ ਨੇ, ਤੇ ਅੱਜ ਉਹਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ, ਤੇ ਜੇ ਤੁਹਾਨੂੰ ਇਹ ਸਾਰੀਆਂ ਗੱਲਾਂ ਮੇਰੀਆਂ ਸੱਚ ਲੱਗੀਆਂ ਤਾਂ ਮੇਰੀ ਬੇਨਤੀ ਹੈ ਕਿ ਆਪਾਂ ਹੁਮ-ਹੁਮਾ ਕੇ ਸ਼ਾਂਤਮਈ ਢੰਗ ਨਾਲ ਸਰਦਾਰ ਸੁਖਪਾਲ ਸਿੰਘ ਖਹਿਰਾ ਦਾ ਸਵੇਰੇ 9 ਵਜੇ ਜਲਾਲਾਬਾਦ ਵਿੱਚ ਆਪਣੀ ਇੱਕ ਹੌਸਲਾ ਅਫਜ਼ਾਈ ਕਰੀਏ ਤੇ ਉਹਨਾਂ ਦਾ ਸਾਥ ਦਈਏ। ਤੁਹਾਡੇ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ। ਬਹੁਤ ਸਾਰੇ ਐਸੇ ਲੋਕ ਮੈਨੂੰ ਅਪਰੋਚ ਕਰ ਰਹੇ ਨੇ, ਮੇਰੇ ਕੋਲ ਤਾਂ ਫੋਨ ਨਹੀਂ ਚੱਕਿਆ ਗਿਆ। ਜੇ ਮੇਰੇ ਤੋਂ ਕਿਸੇ ਦਾ ਫੋਨ ਨਾ ਚੱਕਿਆ ਗਿਆ ਤਾਂ ਮੈਨੂੰ ਮਾਫ ਕਰਨਾ। ਤੁਹਾਡਾ ਸਾਰਿਆਂ ਦਾ ਦਿੱਤਾ ਹੋਇਆ ਪਿਆਰ ਮੇਰੇ ਸਿਰ ਮੱਥੇ ਤੇ ਹੈ। ਮੈਨੂੰ ਤੁਸੀਂ ਮੰਨੋਗੇ ਕਿ ਮੈਂ ਇਸ ਵਾਰ ਇਸ ਅਰੈਸਟ ਤੇ 1% ਵੀ ਨਹੀਂ ਘਬਰਾਇਆ। ਹੋ ਸਕਦਾ ਕਿ ਜਦੋਂ ਈਡੀ ਨੇ ਅਰੈਸਟ ਕੀਤਾ ਸੀ ਮੈਨੂੰ ਇੰਨਾ ਸਮਝ ਨਹੀਂ ਸੀ, ਪਰ ਐਤਕੀ ਮੈਨੂੰ ਇਦਾਂ ਲੱਗਦਾ ਕਿ ਹਰ 2 ਸਾਲ ਬਾਅਦ ਸਾਨੂੰ ਝੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਜੇ ਇਹਨਾਂ ਨੂੰ ਲੱਗਦਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਇਹ ਡਰਾ ਸਕਦੇ ਨੇ ਜਾਂ ਚੁੱਪ ਕਰਾ ਸਕਦੇ ਨੇ, ਫਿਰ ਇਹਨਾਂ ਦਾ ਵਹਿਮ ਹੈ, ਤੇ ਵਹਿਮ ਸੁਖਪਾਲ ਸਿੰਘ ਖਹਿਰਾ ਆਪ ਕੱਢਾਂਗੇ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮਹਿਤਾਬ ਸਿੰਘ ਖਹਿਰਾ, ਸਰਦਾਰ ਸੁਖਪਾਲ ਸਿੰਘ ਖਹਿਰਾ ਦਾ ਬੇਟਾ ਹਾਂ ਜੀ। ਕੱਲ ਜੋ ਸਰਦਾਰ ਸੁਖਪਾਲ ਸਿੰਘ ਖਹਿਰਾ ਨਾਲ ਹੋਇਆ, ਤੜਕੇ ਸਵੇਰੇ 6 ਵਜੇ ਪੰਜਾਬ ਪੁਲਿਸ, ਫਾਜ਼ਿਲਕਾ ਪੁਲਿਸ ਸਾਡੇ ਘਰ ਆਈ, ਸਾਡੇ ਦਰਵਾਜ਼ਿਆਂ ਦੀਆਂ ਕੁੰਡੀਆਂ ਤੋੜ ਕੇ ਚੋਰਾਂ ਵਾਂਗੂ ਮੇਰੇ ਫਾਦਰ ਦੇ ਕਮਰੇ ਦੇ ਅੰਦਰ ਵੜ ਕੇ ਉਹਨਾਂ ਨੂੰ ਅਰੈਸਟ ਕਰਨ ਦਾ ਇੱਕ ਯਤਨ ਕੀਤਾ ਗਿਆ। ਅਰੈਸਟ ਕਰਕੇ ਫਾਜ਼ਿਲਕਾ ਕੋਰਟ ਵਿੱਚ ਪੇਸ਼ ਕੀਤਾ ਗਿਆ। ਸਭ ਤੋਂ ਪਹਿਲਾਂ ਤਾਂ ਜੀ ਇਸ ਦੁੱਖ ਦੇ ਸਮੇਂ 'ਚ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਸਾਰਿਆਂ ਦਾ, ਹਰ ਇੱਕ ਉਸ ਇਨਸਾਨ ਦਾ ਜਿਨ੍ਹਾਂ ਨੇ ਮੇਰੇ ਤੱਕ ਪਹੁੰਚ ਕਰਨ ਦਾ ਯਤਨ ਕੀਤਾ, ਮੈਨੂੰ ਫੋਨ ਕੀਤਾ, ਮੈਨੂੰ ਮੈਸੇਜ ਕੀਤਾ, ਮੇਰੇ ਮਦਰ ਨੂੰ ਮੈਸੇਜ ਕੀਤਾ। ਐਸੇ ਕਈ ਸਾਰੇ ਫੋਨ ਸੀਗੇ ਕੱਲ ਦੀ ਦਿਹਾੜੀ 'ਚ ਜੋ ਮੈਂ ਅਟੈਂਡ ਨਹੀਂ ਕਰ ਸਕਿਆ ਸੀਗਾ, ਕਿਉਂਕਿ ਬਹੁਤ ਤੁਸੀਂ ਸਮਝ ਸਕਦੇ ਹੋ ਕਿ ਇੱਕ ਬੇਤਹਾਸ਼ਾ ਫੋਨ ਮੇਰੇ ਫਾਦਰ ਦੇ ਹੱਕ ਵਿੱਚ ਮੈਨੂੰ ਪੂਰੇ ਪੰਜਾਬ ਵਿੱਚੋਂ, ਦੇਸ਼ ਵਿੱਚੋਂ ਤੇ ਬਾਹਰ ਬੈਠੇ ਪੰਜਾਬੀਆਂ ਵੱਲੋਂ ਜੋ ਸਾਨੂੰ ਪਿਆਰ ਦਿਖਾਇਆ ਗਿਆ, ਮੈਂ ਤੁਹਾਡੇ ਸਾਰਿਆਂ ਦਾ
ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ। ਮੈਂ ਇਹ ਮੇਰੀ ਜ਼ਿੰਦਗੀ ਵਿੱਚ ਤਾਂ ਕੀ ਪਿਛਲੇ 2 ਸਾਲਾਂ 'ਚ ਦੂਜੀ ਵਾਰ ਹੋ ਗਿਆ ਕਿ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਸਰਕਾਰਾਂ ਨੇ ਜੇਲ੍ਹ ਵਿੱਚ ਬੰਦ ਕੀਤਾ। ਸਰਦਾਰ ਸੁਖਪਾਲ ਸਿੰਘ ਖਹਿਰਾ ਕੋਈ ਕ੍ਰਿਮੀਨਲ ਨਹੀਂ ਹੈ। 2015 ਤੋਂ ਉਹਨਾਂ ਦਾ ਇੱਕ ਨਾਮ ਇੱਕ ਡਰੱਗਸ ਕੇਸ ਵਿੱਚ ਲਿਆ ਜਾ ਰਿਹਾ, ਬੜੇ ਸਨਸਨੀ ਤਰੀਕੇ ਨਾਲ ਲਿਆ ਜਾਂਦਾ ਕਿ ਜੀ ਸੁਖਪਾਲ ਸਿੰਘ ਖਹਿਰਾ ਡਰੱਗ ਮਾਮਲਾ, ਕਿੰਗ ਪਿਨ, ਇੰਟਰਨੈਸ਼ਨਲ ਡਰੱਗ ਟ੍ਰੇਡ। ਜਿਹੜੇ ਮੇਰੇ ਫਾਦਰ ਨੂੰ ਤੁਸੀਂ ਜਾਣਦੇ ਹੋ, ਜਿਹੜੇ ਮੇਰੇ ਪਰਿਵਾਰ ਸਰਦਾਰ ਸੁਖਜਿੰਦਰ ਸਿੰਘ ਖਹਿਰਾ ਨੂੰ ਜਾਣਦੇ ਹੋ, 50 ਸਾਲ ਦਾ ਰਾਜਨੀਤਿਕ ਇੱਕ ਸਮਾਂ ਕੱਟ ਚੁੱਕਾ ਮੇਰਾ ਪਰਿਵਾਰ, ਅੱਧੀ ਸਦੀ। 50 ਸਾਲ ਇੱਕ ਬੜਾ ਲੰਬਾ ਸਮਾਂ ਹੁੰਦਾ ਹੈ। ਸਾਡੇ ਹਲਕੇ ਦੇ ਜਿਹੜੇ ਭਲੱਥ ਦੇ ਲੋਕ ਨੇ, ਉਹਨਾਂ ਨੇ 2022 ਦੀ ਇਲੈਕਸ਼ਨਾਂ ਵਿੱਚ ਮੇਰੇ ਫਾਦਰ ਨੂੰ ਜੇਲ੍ਹ 'ਚ ਬੈਠੇ ਹੋਏ ਜਿਤਾਇਆ। ਇਸ ਤੋਂ ਮੈਨੂੰ ਔਰ ਪੰਜਾਬੀਆਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਜਿਹੜੀ ਸੱਚਾਈ ਹੈ, ਉਹ ਅੱਜ ਸਾਰੇ ਬੱਚਿਆਂ ਨੂੰ ਬੱਚੇ ਨੂੰ ਸੁਖਪਾਲ ਸਿੰਘ ਖਹਿਰਾ ਦੇ ਬਾਰੇ ਸੱਚਾਈ ਪਤਾ ਹੈ। ਬੜਾ ਕੁਝ ਲਿਖਿਆ ਜਾ ਰਿਹਾ ਹੈ, ਬੜੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਆਮ ਆਦਮੀ ਪਾਰਟੀ ਵੱਲੋਂ ਕਿ ਜੀ ਇਹ ਤਾਂ ਡਰੱਗਸ ਦਾ ਕੇਸ ਹੈ, ਇਹਨਾਂ ਦੀ ਆਮਦਨ 3 ਕਰੋੜ ਸੀ ਤੇ ਇਹਨਾਂ ਨੇ ਪਤਾ ਨਹੀਂ 6.5 ਕਰੋੜ ਰੁਪਇਆ 7 ਸਾਲਾਂ ਵਿੱਚ ਆਪਣਾ ਖਰਚਾ ਕੀਤਾ। ਇਹ ਸਾਰੀਆਂ ਗੱਲਾਂ ਈਡੀ ਦੀ ਕੰਪਲੇਂਟ ਵਿੱਚ ਕੋਰਟ ਵਿੱਚ ਕੋਗਨੀਜ਼ੈਂਸ ਲੈ ਕੇ ਉਹਦਾ ਟ੍ਰਾਇਲ ਚੱਲ ਰਿਹਾ ਹੈ। ਇਸ ਸਾਰੀਆਂ ਗੱਲਾਂ ਦੇ ਵਿੱਚ ਅਸੀਂ ਰੈਗੂਲਰ ਬੇਲ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ 2022 ਵਿੱਚ ਲੈ ਚੁੱਕੇ ਹਾਂ, ਜਨਵਰੀ ਵਿੱਚ। ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੀ ਐਲੀਗੇਸ਼ਨ ਬੀਜੇਪੀ ਦੀ ਏਜੰਸੀ ਲਾ ਰਹੀ ਸੀ ਔਰ ਜਿਹੜਾ ਮੈਟਰ ਹੁਣ ਕੋਰਟ ਵਿੱਚ ਚੱਲ ਰਿਹਾ ਹੈ, ਜਿਹਦੇ ਤੋਂ ਸਾਨੂੰ ਹਾਈ ਕੋਰਟ ਨੇ ਬੇਲ ਦਿੱਤੀ ਹੈ, ਉਸੇ ਐਲੀਗੇਸ਼ਨ ਨੂੰ, ਉਸੇ ਇਲਜ਼ਾਮ ਨੂੰ ਤੁਸੀਂ 2 ਸਾਲ ਬਾਅਦ ਲਾ ਕੇ ਤੇ ਸਾਨੂੰ ਮੇਰੇ ਫਾਦਰ ਨੂੰ ਅਰੈਸਟ ਕਰ ਦਿੱਤਾ। ਜਿਹੜਾ ਇਹ ਮੁਕੱਦਮਾ ਹੈ, ਇਹ 2015 ਦਾ ਮਾਰਚ ਮਹੀਨੇ ਵਿੱਚ 35 ਨੰਬਰ FIR ਫਾਜ਼ਿਲਕਾ ਜ਼ਿਲ੍ਹੇ ਵਿੱਚ ਸਦਰ ਜਲਾਲਾਬਾਦ ਥਾਣੇ ਵਿੱਚ ਰਜਿਸਟਰ ਕੀਤੀ ਗਈ। ਮੇਰੇ ਫਾਦਰ ਸਰਦਾਰ ਸੁਖਪਾਲ ਸਿੰਘ ਖਹਿਰਾ ਇਸ FIR ਵਿੱਚ ਨਾਮਜ਼ਦ ਨਹੀਂ ਸੀ। ਤਕਰੀਬਨ ਜੇ ਮੈਂ ਗਲਤ ਨਾ ਹੋਵਾਂ ਤੇ 10 ਜਾਣੇ ਇਸ FIR ਵਿੱਚ ਅਕਿਊਜ਼ ਸੀਗੇ। 5 ਜਾਂ 6 ਸਪਲੀਮੈਂਟਰੀ ਚਲਾਨ ਪੇਸ਼ ਕੀਤੇ ਗਏ। 2 ਸਾਲ ਟ੍ਰਾਇਲ ਚੱਲਿਆ, ਸੁਖਪਾਲ ਸਿੰਘ ਖਹਿਰਾ ਦਾ ਨਾਮ ਇਸ ਕੇਸ ਵਿੱਚ ਨਹੀਂ ਆਇਆ। 2017 ਵਿੱਚ ਤੁਸੀਂ ਸਾਰੇ ਜਾਣਦੇ ਹੋ ਮੇਰੇ ਫਾਦਰ ਲੀਡਰ ਆਫ ਆਪੋਜੀਸ਼ਨ ਸੀ। ਉਦੋਂ ਵੀ ਇਹਨਾਂ ਦੀ ਜਿਹੜੀ ਆਵਾਜ਼ ਸੀਗੀ ਸ਼ਾਇਦ ਸਰਕਾਰਾਂ ਨੂੰ ਚੁੱਭਦੀ ਸੀ। ਸੋ ਇਸ ਕਰਕੇ ਜਦੋਂ ਮੇਰੇ ਫਾਦਰ ਲੀਡਰ ਆਫ ਆਪੋਜੀਸ਼ਨ ਸੀ, ਉਹਨਾਂ ਨੂੰ ਕੋਰਟ ਵਿੱਚੋਂ ਸਮਨ ਕੀਤਾ ਗਿਆ। ਲੀਡਰ ਆਫ ਆਪੋਜੀਸ਼ਨ ਹੁੰਦੇ ਨਾਤੇ ਉਸ ਸਮੇਂ, ਕਿਉਂਕਿ ਅਸੀਂ ਆਮ ਆਦਮੀ ਪਾਰਟੀ ਵਿੱਚ ਸੀਗੇ, ਭਗਵੰਤ ਸਿੰਘ ਮਾਨ ਨੇ ਬੜਾ ਇੱਕ ਸਟੈਂਡ ਲਿਆ ਜੀ ਕਿ ਇਹ ਪੋਲੀਟੀਕਲ ਵੈਂਡੇਟਾ ਹੈ। ਸੁਖਪਾਲ ਸਿੰਘ ਖਹਿਰਾ ਤਾਂ ਇੱਕ ਬੁਲੰਦ ਪੰਜਾਬ ਦੀ ਆਵਾਜ਼ ਹੈ, ਉਹ ਸੱਚ ਬੋਲਦਾ, ਤਾਂ ਕਰਕੇ ਤੁਸੀਂ ਉਹਦੇ ਤੇ ਝੂਠੇ ਮੁਕੱਦਮੇ ਪਾਉਂਦੇ ਹੋ। ਮੈਂ ਨਹੀਂ ਕਹਿ ਰਿਹਾ, ਔਰ ਸ਼ਾਇਦ ਮੈਂ ਇੰਨਾ ਬਿਹਤਰ ਮੈਂ ਨਹੀਂ ਕਹਿ ਸਕਦਾ ਸੀ, ਇੰਨਾ ਚੰਗਾ ਮੈਂ ਨਹੀਂ ਕਹਿ ਸਕਦਾ ਸੀ ਜਿੰਨਾ ਚੰਗਾ ਉਸ ਟਾਈਮ ਆਮ ਆਦਮੀ ਪਾਰਟੀ ਦੇ ਪ੍ਰੈਜ਼ੀਡੈਂਟ ਨੇ ਕਿਹਾ। ਤੁਸੀਂ ਵੀ ਸੁਣ ਲਓ ਸਾਰੇ। ਮੈਂ ਸਵਾਲ ਵੀ ਪਾ ਰਿਹਾ ਲੋਕ ਸਭਾ ਦੇ ਵਿੱਚ, ਸਪੈਸ਼ਲੀ ਖਹਿਰਾ ਸਾਹਿਬ ਵਾਲਾ, ਕਿ ਕਿਸ ਤਰ੍ਹਾਂ ਜਿਹੜੇ ਸੱਚੇ ਬੰਦੇ ਨੇ, ਸੱਚ ਬੋਲਣ ਵਾਲਿਆਂ ਨੂੰ ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਆਪਸ ਚ ਕਿਵੇਂ ਇਹ ਪਾਰਟੀਆਂ ਦੋਨੇ ਰਲੀਆਂ ਹੋਈਆਂ ਨੇ। ਸੋ ਹਰ ਵਕਤ ਖਹਿਰਾ ਸਾਹਿਬ ਦੇ ਨਾਲ ਅਹੁਦੇਦਾਰ ਵੀ ਔਰ ਦਿੱਲੀ ਦੀ ਲੀਡਰਸ਼ਿਪ ਵੀ ਉਹਨਾਂ ਨੂੰ ਸੁਜੈਸਟ ਵੀ ਕਰਦੇ ਰਹੇ ਕਿ ਦਿੱਲੀ ਦੇ ਵਿੱਚ ਲੀਗਲ ਖਹਿਰਾ ਸਾਹਿਬ ਨੂੰ ਕਿ ਕਿਸ ਤਰ੍ਹਾਂ ਕਰਨਾ ਚਾਹੀਦਾ। ਜਦੋਂ ਖਹਿਰਾ ਸਾਹਿਬ ਵਾਲਾ ਕੇਸ ਹੈ ਭਗਵੰਤ ਜੀ, ਉਦੋਂ ਖਬਰਾਂ ਛਪੀਆਂ ਇਹ ਕਿ ਆਮ ਆਦਮੀ ਪਾਰਟੀ ਨੇ ਇੱਕ ਇੰਟਰਨਲ ਇਨਕੁਆਇਰੀ ਬਿਠਾਈ ਹੈਗੀ। ਇੰਟਰਨਲ ਇਨਕੁਆਇਰੀ ਯਾਨੀ ਲੀਗਲ ਓਪੀਨੀਅਨ ਲਿਆ ਜਾ ਰਿਹਾ ਖਹਿਰਾ ਤੇ। ਇਹ ਗੱਲ ਆਮ ਆਦਮੀ ਪਾਰਟੀ ਦੇ ਵੱਲੋਂ ਆਈ ਸੀ, ਸਟੇਟਮੈਂਟ ਤੁਹਾਡੀ ਵੀ ਆਈ ਸੀ। ਉਹ ਇਨਕੁਆਇਰੀ ਦਾ ਕੀ ਬਣ ਰਿਹਾ? ਉਹਦੇ ਵਿੱਚ ਇਹੀ ਹੈ, ਦੇਖੋ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਰਾਹਤ ਦਿੱਤੀ। ਜਿਹੜੇ ਮੈਟਰ ਹੈ, ਨਾ ਤਾਂ ਖਹਿਰਾ ਸਾਹਿਬ ਦਾ ਨਾਂ ਕਿਤੇ ਚਾਰਜ ਸ਼ੀਟ 'ਚ ਹੈ, ਨਾ ਕਿਸੇ ਚਲਾਨ 'ਚ ਪੇਸ਼ ਕੀਤਾ, ਨਾ ਕੋਈ FIR 'ਚ ਹੈ। ਕਿਸ ਤਰ੍ਹਾਂ ਉਹ ਜਿਹੜਾ ਇਹਨਾਂ ਨੇ 319 ਦੇ ਅੰਡਰ ਲੈ ਲਿਆ, ਉਹ ਸਾਨੂੰ ਜਿਹੜੇ ਦਿੱਲੀ ਦੇ ਵੀ ਨੇ, ਕੁਝ ਪੰਜਾਬ ਦੇ ਜਿਹੜੇ ਲੀਗਲ ਐਕਸਪਰਟ ਨੇ, ਉਹਨਾਂ ਨੇ ਕਿਹਾ ਕਿ ਇਸ ਕੇਸ ਦੇ ਵਿੱਚ ਕੁਝ ਨਹੀਂ, ਇਹ ਸਿਰਫ ਪੋਲੀਟੀਕਲ ਵੈਂਡੇਟਾ ਹੈ ਔਰ ਸਿਆਸੀ ਬਦਲਾਖੋਰੀ ਦੀ ਹੱਦ ਹੈ ਇਹ ਕਿ ਉਹ। ਸੋ ਜਿਹੜੀਆਂ ਗੱਲਾਂ ਅੱਜ ਮੈਂ 2023 ਵਿੱਚ ਕਰ ਰਿਹਾ, 2017 ਵਿੱਚ ਬਤੌਰ ਲੀਡਰ ਆਫ ਆਪੋਜੀਸ਼ਨ ਹੁੰਦੇ ਹੋਏ ਇਹੀ ਗੱਲਾਂ ਭਗਵੰਤ ਮਾਨ ਨੇ ਸੁਖਪਾਲ ਸਿੰਘ ਖਹਿਰਾ ਬਾਰੇ ਕੀਤੀਆਂ। ਮੁਕੱਦਮਾ ਉਹੀ ਹੈ, ਮੁਕੱਦਮਾ ਕੋਈ ਨਵਾਂ ਨਹੀਂ ਦਰਜ ਕੀਤਾ ਗਿਆ। ਇਸ ਤੋਂ ਬਾਅਦ, ਇਸ ਵੀਡੀਓ ਤੋਂ ਬਾਅਦ ਸੁਪਰੀਮ ਕੋਰਟ ਨੇ ਸਾਡੇ ਖਿਲਾਫ ਸਾਡਾ ਸਮਨਿੰਗ ਆਰਡਰ ਜਿਹੜਾ ਹੈ ਉਹ ਕੁਐਸ਼ ਕਰ ਦਿੱਤਾ। ਹੁਣ ਮੈਨੂੰ ਕੱਲ ਦੇ ਮੇਰੇ ਜਿੰਨਾ ਮੈਂ ਮੀਡੀਆ ਨਾਲ ਇੰਟਰੈਕਟ ਕੀਤਾ, ਉਹਨਾਂ ਨੇ ਮੈਨੂੰ ਕਿਹਾ ਕਿ ਜੀ ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸੁਪਰੀਮ ਕੋਰਟ ਨੇ
ਡਾਇਰੈਕਸ਼ਨ ਦਿੱਤੀ ਹੈ ਕਿ ਜੀ ਤੁਸੀਂ ਐਸਆਈਟੀ ਨੂੰ ਕਹੋ ਕਿ ਜੀ ਤੁਸੀਂ ਆਪਣੀ ਕਾਰਵਾਈ ਕਰ ਸਕਦੇ ਹੋ। ਇਹ ਸਰਾਸਰ ਝੂਠ ਹੈ। ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ 'ਚ ਬੈਠੇ ਚੰਗੇ ਨੁਮਾਇੰਦੇ, ਚੰਗੇ ਤਾਂ ਨਹੀਂ ਪਰ ਨੁਮਾਇੰਦੇ ਬੈਠੇ ਅੱਜ ਕੈਮਰੇ ਦੇ ਸਾਹਮਣੇ ਝੂਠ ਬੋਲ ਰਹੇ ਨੇ। 2 ਪੇਜ ਦਾ ਇਹ ਆਰਡਰ ਹੈ, 5 ਇਹਦੇ ਅੰਦਰ ਪੈਰਾਗ੍ਰਾਫ ਹੈ। ਕੋਈ ਕਹਿੰਦਾ ਕਿ ਜੀ ਹਾਈ ਕੋਰਟ ਦੇ ਆਰਡਰ ਵਿੱਚ ਸਟੇ ਨਹੀਂ ਹੈ। ਇਹ ਸਟੇ ਆਰਡਰ ਨਹੀਂ, ਇਹ ਕੁਐਸ਼ਿੰਗ ਆਰਡਰ ਹੈ। ਸਟੇ ਆਰਡਰ ਤੋਂ ਵੀ ਉੱਤੇ ਵਾਲਾ ਆਰਡਰ ਇਹ ਸੁਪਰੀਮ ਕੋਰਟ ਦਾ, ਇਹਦੇ ਵਿੱਚ ਸਮਨਿੰਗ ਆਰਡਰ ਸਟੇ ਨਹੀਂ। ਸਟੇ ਤਾਂ ਬਹੁਤ ਛੋਟੀ ਗੱਲ ਹੁੰਦੀ ਹੈ, ਕੁਐਸ਼ ਕਰਕੇ ਰੱਦ ਕਰ ਦਿੱਤਾ ਗਿਆ। ਮੈਂ ਧੰਨਵਾਦ ਕਰਦਾ ਉਸ ਪਰਮਾਤਮਾ ਦੇ ਸੁਪਰੀਮ ਕੋਰਟ ਦੇ ਜੱਜਸ ਨੇ ਜਿਨ੍ਹਾਂ ਨੇ ਸੱਚ ਦੇਖਿਆ ਇਸ ਕੇਸ ਵਿੱਚ। ਅੱਜ ਆਪਾਂ ਹੁਣ ਇਸ ਮਾਨ ਸਰਕਾਰ ਦੇ ਜੋ ਬਦਲਾਖੋਰੀ ਦੀ ਨੀਤੀ ਮੇਰੇ ਫਾਦਰ ਦੇ ਖਿਲਾਫ ਕਰਦੇ, ਮੈਂ ਉਹਦਾ ਜ਼ਿਕਰ ਕਰਦਾ। 2022 ਵਿੱਚ ਜੇਲ੍ਹ 'ਚ ਬੈਠੇ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਚਿਤਾਇਆ ਭਲੱਥ ਦੇ ਲੋਕਾਂ ਨੇ। ਮੈਂ ਉਹਨਾਂ ਦਾ ਬਹੁਤ ਰਿਣੀ ਹੈ, ਮੈਂ ਉਹਨਾਂ ਦਾ ਦੇਣਦਾਰ ਰਹੂੰਗਾ ਸਾਰੀ ਉਮਰ ਆਪਣੇ ਭਲੱਥ ਦੇ ਲੋਕਾਂ ਦਾ। ਉਹਨਾਂ ਨੇ ਜੋ ਜਜ਼ਬਾ, ਜੋ ਪਿਆਰ, ਜੋ ਸਾਥ ਦਿਖਾਇਆ ਸੀ। 2022 ਤੋਂ ਬਾਅਦ ਮੇਰੇ ਫਾਦਰ ਸੁਖਪਾਲ ਸਿੰਘ ਖਹਿਰਾ ਤੇ 3 ਮੁਕੱਦਮੇ ਦਰਜ ਕੀਤੇ ਗਏ। ਮੈਨੂੰ ਕੱਲ ਟਾਈਮਜ਼ ਨਾਓ ਤੇ ਜਾਣ ਦਾ ਮੌਕਾ ਮਿਲਿਆ ਇੱਕ ਇੰਟਰਵਿਊ ਤੇ, ਮੈਨੂੰ ਪਤਾ ਨਹੀਂ ਕਿਹੜੀ ਸੀਗੀ। ਉਹਨਾਂ ਨੇ ਕਿਹਾ ਕਿ ਜੀ ਜੇ ਬਦਲਾਖੋਰੀ ਹੁੰਦੀ ਤੇ 1 ਸਾਲ 1.5 ਸਾਲ ਬਾਅਦ ਕਿਉਂ ਤੁਹਾਡੇ ਖਿਲਾਫ ਕਰਦੇ। ਮੈਂ ਦੱਸਦਾ ਜੀ 2022 ਦੀ ਸਰਕਾਰ ਬਣਨ ਤੋਂ ਬਾਅਦ ਮੇਰੇ ਫਾਦਰ ਤੇ 3 ਮੁਕੱਦਮੇ ਦਰਜ ਕੀਤੇ ਗਏ। ਸਭ ਤੋਂ ਪਹਿਲਾਂ ਇੱਕ FIR ਨੰਬਰ 174, ਉਹਦੀ ਕਾਪੀ ਹਜੇ ਅਪਲੋਡ ਨਹੀਂ ਕੀਤੀ ਗਈ ਹੈ ਕਿਸੇ ਵੈਬਸਾਈਟ ਤੇ। ਇਹ ਟਵਿੱਟਰ ਤੇ ਇੱਕ ਪੋਸਟ ਨੂੰ ਸ਼ੇਅਰ ਕਰਨ ਵਾਸਤੇ ਸਰਦਾਰ ਸੁਖਪਾਲ ਸਿੰਘ ਖਹਿਰਾ ਅਤੇ PPCC ਪ੍ਰੈਜ਼ੀਡੈਂਟ ਰਾਜਾ ਵੜਿੰਗ ਸਾਹਿਬ ਜੀ ਤੇ ਪਰਚਾ ਦਰਜ ਕੀਤਾ ਗਿਆ, ਸਿਰਫ ਇੱਕ ਪੋਸਟ ਨੂੰ ਸ਼ੇਅਰ ਕਰਨ ਵਾਸਤੇ। ਉਸ ਤੋਂ ਬਾਅਦ ਇੱਕ FIR ਨੰਬਰ 25 ਦਰਜ ਕੀਤੀ ਗਈ ਮੇਰੇ ਫਾਦਰ ਤੇ। FIR ਨੰਬਰ 30 ਵਿੱਚ ਸਿਰਫ ਔਰ ਸਿਰਫ 12 ਜਾਂ 13 ਦਿਨਾਂ ਦਾ ਫਰਕ ਸੀ। 13-14 ਦਿਨਾਂ ਵਿੱਚ 2 ਪਰਚੇ ਸੁਖਪਾਲ ਸਿੰਘ ਖਹਿਰਾ ਤੇ ਦਰਜ ਕੀਤੇ ਗਏ। FIR ਨੰਬਰ 30 PS ਭਲੱਥ। ਇਹਦਾ ਬੜਾ ਹੈਰਾਨ ਕਰਨ ਵਾਲਾ ਇੱਕ, ਮੈਂ ਜ਼ਿਆਦਾ ਲੰਬਾ ਨਹੀਂ ਜਾਣਾ ਚਾਹੁੰਦਾ। ਇਹ FIR ਦੀ ਜਿਹੜੀ FIR ਨੰਬਰ 30 ਦੀ ਐਲੀਗੇਸ਼ਨ ਹੈ, ਇਹ ਐਲੀਗੇਸ਼ਨ ਹੈ 1970 ਤੋਂ ਪਹਿਲੇ ਦੀ ਆ। ਮੇਰੇ ਫਾਦਰ ਸੁਖਪਾਲ ਸਿੰਘ ਖਹਿਰਾ ਉਸ ਸਮੇਂ 6 ਜਾਂ 7 ਸਾਲ ਦੇ ਸੀ। ਉਹਨਾਂ ਦਾ ਕੋਈ ਆਪਣੀ ਸਕੀ ਭੈਣ ਨਾਲ ਉਹਨਾਂ ਨੇ ਤਬਾਦਲਾ ਕੀਤਾ। ਉਹ ਤਬਾਦਲੇ ਦੇ ਵਿੱਚ ਰਣਜੀਤ ਸਿੰਘ ਰਾਣਾ, ਜਿਹੜਾ ਇੱਕ ਸਾਡਾ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਜ਼ਮਾਨਤ ਜ਼ਬਤ ਕਰਾ ਕੇ ਕੈਂਡੀਡੇਟ ਗਿਆ ਸੀਗਾ, ਉਹ ਸ਼ਿਕਾਇਤ ਕਰਦਾ ਹੈ ਕਿ ਜੀ ਖਹਿਰੇ ਨੇ ਆਪਣੀ ਸਕੀ ਭੈਣ ਨੂੰ ਜ਼ਮੀਨ ਨਹੀਂ ਦਿੱਤੀ ਤੇ ਖਹਿਰਾ ਸਾਹਿਬ ਦੀ, ਮੇਰੇ ਫਾਦਰ ਦੀ ਸਕੀ ਸਿਸਟਰ ਨੂੰ, ਮੇਰੀ ਭੂਆ ਜੀ ਨੂੰ 72 ਸਾਲ ਦੀ ਉਹਨਾਂ ਦੀ ਉਮਰ ਹੈ, ਉਹਨਾਂ ਨੂੰ ਅਕਿਊਜ਼ਡ ਬਣਾ ਕੇ ਦਿੱਤਾ। ਅਸੀਂ ਉੱਥੇ ਹਾਈ ਕੋਰਟ ਗਏ, ਹਾਈ ਕੋਰਟ ਨੇ ਇਨਵੈਸਟੀਗੇਸ਼ਨ ਸਟੇ ਕਰ। 1 ਸਾਲ ਵਿੱਚ 3 ਮੁਕੱਦਮੇ, 3 ਨਵੀਆਂ FIR ਤੇ ਚੌਥੀ ਇਹ ਜਦ ਅਰੈਸਟ ਕੀਤੀ ਗਈ। ਇਹ 3 ਮੁਕੱਦਮਿਆਂ ਚੋਂ ਅਰੈਸਟ ਨਹੀਂ ਕਰ ਪਾਏ ਕਿਉਂਕਿ ਅਸੀਂ ਜਦ ਸਾਨੂੰ ਪਤਾ ਚੱਲਦਾ ਸੀ ਕਿ ਝੂਠਾ ਮੁਕੱਦਮਾ ਦਰਜ ਹੋਇਆ, ਅਸੀਂ ਹਾਈ ਕੋਰਟ ਜਾਂਦੇ ਸੀ ਤੇ ਸਾਨੂੰ ਹਾਈ ਕੋਰਟ ਰਾਹਤ ਦੇ ਦਿੰਦੀ ਸੀ। ਇਹ ਮੁਕੱਦਮਾ ਇਹਨਾਂ ਨੇ ਚੋਰੀ ਛੁਪ ਕੇ ਲੁੱਕ ਕੇ, ਤੇ ਪੁਲਿਸ ਵਾਲੇ ਇਦਾਂ ਆਏ ਜਿੱਦਾਂ ਰਾਤ ਨੂੰ ਚੋਰ ਆਉਂਦੇ। ਜਿੱਦਾਂ ਮੈਂ ਕਿਹਾ, ਮੇਰੇ ਫਾਦਰ ਕੋਈ ਹਾਰਡਕੋਰ ਕ੍ਰਿਮੀਨਲ ਨਹੀਂ ਹੈ। ਉਹਨਾਂ ਦਾ ਗੁਨਾਹ ਮੈਂ ਅਕਸਰ ਜਦ ਮੈਂ ਪਿੰਡਾਂ 'ਚ ਇਲੈਕਸ਼ਨਾਂ ਵਾਸਤੇ ਜਾਂਦਾ ਸੀ, ਮੈਂ ਆਪਣੇ ਫਾਦਰ ਦੇ ਗੁਨਾਹ ਗਿਣਾਉਂਦਾ ਸੀ। ਮੇਰੇ ਫਾਦਰ ਦਾ ਗੁਨਾਹ ਇਹ ਹੈ ਕਿ ਜਦ ਸਿੱਖ ਨੌਜਵਾਨਾਂ ਤੇ ਯੁਵਾਪਾ ਲੱਗਦੀ ਹੈ, ਉਹ ਉਹਨਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਦੇ ਵਾਸਤੇ ਉਹਨਾਂ ਦਾ ਸਹਾਰਾ ਬਣਦੇ ਆ। ਪੰਜਾਬ ਵਿੱਚ ਕਿਤੇ ਵੀ ਨਸ਼ਿਆਂ ਦੇ ਨਾਲ ਕਿਸੇ ਨੌਜਵਾਨ ਦੀ ਮੌਤ ਹੁੰਦੀ ਹੈ, ਉਹਨਾਂ ਦੇ ਘਰ ਅਫਸੋਸ ਕਰਨ ਜਾਂਦੇ ਆ, ਉਹਨਾਂ ਦੇ ਭੋਗਾਂ ਤੇ ਜਾਂਦੇ ਆ। ਜਦ ਪੰਜਾਬ ਦੇ ਨੌਜਵਾਨਾਂ ਨੂੰ ਝੂਠੇ ਮੁਕੱਦਮਿਆਂ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ ਵਿੱਚ ਅਸਾਮ ਭੇਜਿਆ ਜਾਂਦਾ ਹੈ, ਉਹਨਾਂ ਦੇ ਵਾਸਤੇ ਖੜਦੇ ਨੇ। ਮੈਂ ਗੁਨਾਹ ਗਿਣਾ ਰਿਹਾ ਸੁਖਪਾਲ ਸਿੰਘ ਖਹਿਰਾ ਦੇ ਕਿ ਕਿਉਂ ਅੱਜ ਉਹ ਜੇਲ੍ਹ 'ਚ ਬੈਠੇ ਨੇ। ਜਦ ਪੂਰੇ ਦੁਨੀਆ ਵਿੱਚ ਹਾਹਾਕਾਰ ਮਚੀ ਕਿ ਜੀ ਹਰਦੀਪ ਸਿੰਘ ਨਿੱਜਰ ਨੂੰ ਇੰਡੀਆ ਦੀ ਸਰਕਾਰ ਨੇ ਕੈਨੇਡਾ ਦੀ ਧਰਤੀ ਤੇ ਜਾ ਕੇ ਅਸੈਸੀਨੇਟ ਕੀਤਾ, ਸਰਦਾਰ ਸੁਖਪਾਲ ਸਿੰਘ ਖਹਿਰਾ ਨੇ ਭਗਵੰਤ ਮਾਨ ਨੂੰ CM ਪੰਜਾਬ ਹੋਣ ਦੇ ਨਾਤੇ ਸਵਾਲ ਕੀਤਾ ਕਿ ਦੱਸੋ ਜੀ ਕੀ ਤੁਹਾਡਾ ਹੱਕ ਨਹੀਂ ਇਸ ਗੱਲ ਤੇ ਕੋਈ ਬਿਆਨ ਦੇਣਾ। ਇਹ ਉਹਨਾਂ ਦਾ ਗੁਨਾਹ ਸੀ। ਜਦ ਜਗਰਾਉਂ ਵਾਲੀ ਕੋਠੀ ਤੇ ਆਮ ਆਦਮੀ ਪਾਰਟੀ ਦੀ ਇੱਕ MLA ਨੇ NRI ਦੀ ਕੋਠੀ ਤੇ ਕਬਜ਼ਾ ਕੀਤਾ, ਉਸ ਕੇਸ ਨੂੰ ਲੜਾਈ ਲੜੀ, ਹਾਈ ਕੋਰਟ ਤੱਕ ਲੜਾਈ ਲੜੀ, ਪਰਚਾ ਦਰਜ ਕਰਵਾਇਆ, ਕੋਠੀ ਖਾਲੀ ਕਰਵਾਈ। ਇਹ ਉਹਨਾਂ ਦਾ ਗੁਨਾਹ ਸੀ। ਪੰਜਾਬ ਦਾ ਇਤਿਹਾਸ ਸ਼ਾਇਦ ਤੁਸੀਂ ਮੇਰੇ ਤੋਂ ਜ਼ਿਆਦਾ ਜਾਣਦੇ ਹੋ, ਮੈਂ ਕੋਈ ਇੱਥੇ ਕਿਸੇ ਨੂੰ ਸਿਖਾਉਣ ਨਹੀਂ ਆਇਆ। ਪੰਜਾਬ ਦੇ ਇਤਿਹਾਸ ਵਿੱਚ ਜਦ ਵੀ ਕਿਸੇ ਨੇ ਇਸ ਧਰਤੀ ਤੇ ਧੌਣ ਚੁੱਕ ਕੇ ਪੰਜਾਬ
ਪੰਜਾਬੀਅਤ, ਪੰਜਾਬੀ ਤੇ ਸਿੱਖਾਂ ਦੀ ਗੱਲ ਖਾਸ ਕਰਕੇ ਕੀਤੀ ਹੈ, ਉਹਨੂੰ ਹਮੇਸ਼ਾ ਡਰਾਇਆ ਤੇ ਧਮਕਾਇਆ ਗਿਆ। ਉਹਨੂੰ ਅਵਲ ਤਾਂ ਉਹਨੂੰ ਮਾਰ ਹੀ ਦਿੱਤਾ ਗਿਆ। ਜੇ ਉਹਨਾਂ ਨੂੰ ਨਹੀਂ ਮਾਰ ਸਕਦੇ ਤਾਂ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਗਿਆ, ਪਰਚੇ ਦਰਜ ਕੀਤੇ ਗਏ, ਡਰਾਇਆ ਗਿਆ, ਧਮਕਾਇਆ ਗਿਆ। ਔਰ ਮੈਨੂੰ ਮਾਣ ਹੈ ਕਿ ਮੈਂ ਸੁਖਪਾਲ ਸਿੰਘ ਖਹਿਰਾ ਦਾ ਬੇਟਾ। ਹਾਲਾਂਕਿ ਉਹ ਜੇਲ੍ਹ 'ਚ ਨੇ, ਬੜੀ ਦੁਨੀਆ 'ਚ ਐਂ ਦਿਖਾਇਆ ਜਾ ਰਿਹਾ ਕਿ ਜੀ ਬੜਾ ਵੱਡਾ ਇੱਕ ਡਰੱਗ ਕਿੰਗਪਿਨ ਹੈ ਸੁਖਪਾਲ ਖਹਿਰਾ, ਪਰ ਮੈਨੂੰ ਮਾਣ ਹੈ ਕਿ ਮੈਂ ਇੱਕ ਐਸੇ ਇਨਸਾਨ ਦਾ ਬੇਟਾ ਹੈ ਜੋ ਇੱਕ ਸੱਚ ਦੀ ਲੜਾਈ ਲੜਦਾ ਹੈ, ਆਪਣੀ ਕੌਮ ਦੀ ਲੜਾਈ ਲੜਦਾ ਹੈ। ਠੀਕ ਹੈ, ਜੋ ਸਾਡੇ ਤੋਂ ਖਿੱਚ ਕੇ ਉਹਨਾਂ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ ਹੈ, ਪਰ ਇਹ ਦੁਨੀਆ ਗੋਲ ਹੈ। ਇਹ ਸਮਾਂ ਸਦਾ ਇਦਾਂ ਨਹੀਂ ਰਹਿਣਾ, ਟਾਈਮ ਦੀ ਗੱਲ ਹੈ। ਪਰਮਾਤਮਾ ਜਾਨ ਬਖਸ਼ੇ ਸਾਡੇ ਵਿਰੋਧੀਆਂ ਨੂੰ। ਸੁਖਪਾਲ ਸਿੰਘ ਖਹਿਰਾ ਨੇ ਤਾਂ ਝੱਲਿਆ ਏ। ਪਰਮਾਤਮਾ ਸਾਡੇ ਵਿਰੋਧੀਆਂ ਨੂੰ ਲੱਤਾਂ 'ਚ ਜਾਨ ਬਖਸ਼ੇ ਕਿ ਜਦੋਂ ਸਾਡਾ ਟਾਈਮ ਆਊਗਾ, ਜਦੋਂ ਸਾਡਾ ਮੌਕਾ ਆਊਗਾ, ਤੇ ਤਾਂ ਇਹਨਾਂ ਨੂੰ ਵੀ ਪਰਮਾਤਮਾ ਥੋੜਾ ਹੌਸਲਾ ਦੇਵੇ। ਤੁਹਾਡੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਵੀਡੀਓ ਥੋੜੀ ਜਿਹੀ ਲੰਬੀ ਜਾ ਚੁੱਕੀ ਹੈ। ਮੈਂ ਅੱਜ ਦੀ ਵੀਡੀਓ ਵਿੱਚ ਇੱਕ ਅਪੀਲ ਕਰਨਾ ਚਾਹੁੰਦਾ ਸੀ, ਇੱਕ ਫਰਿਆਦ ਕਰਨਾ ਚਾਹੁੰਦਾ ਸੀ ਤੁਹਾਨੂੰ ਸਾਰਿਆਂ ਨੂੰ। ਕੱਲ ਜਲਾਲਾਬਾਦ ਵਿਖੇ ਸਰਦਾਰ ਸੁਖਪਾਲ ਸਿੰਘ ਖਹਿਰਾ ਦੀ ਇਲਾਕਾ ਮੈਜਿਸਟ੍ਰੇਟ ਦੇ ਅੱਗੇ ਪੇਸ਼ੀ ਹੋਊਗੀ। ਸੋ ਮੇਰੀ ਸਾਰਿਆਂ ਨੂੰ, ਉਹਨਾਂ ਲੋਕਾਂ ਨੂੰ, ਪਾਰਟੀ ਦੀ ਲਾਈਨਾਂ ਤੋਂ ਅਕ੍ਰੋਸ ਪਾਰਟੀ ਲਾਈਨਸ ਮੇਰੀ ਬੇਨਤੀ ਹੈ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਸੁਖਪਾਲ ਸਿੰਘ ਖਹਿਰਾ